ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਤਰ੍ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਾਂਗੇ ਸਾਡੇ ਸਪਾਂਸਰ ਦਾ, ਤੇ ਖਬਰਾਂ ਤੋਂ ਬਾਅਦ ਤੁਸੀਂ ਕਾਲ ਕਰਕੇ ਕੋਈ ਵੀ ਤੁਹਾਡਾ ਸਵਾਲ ਆ ਉਹ ਪੁੱਛ ਸਕੋਗੇ ਬਲਤੇਜ ਪੰਨੂ ਹੋਰਾਂ ਨੂੰ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਅੱਜ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਤਿੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੋਲਰ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਚਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.twist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਤੇ ਚੱਲਦੇ ਹਾਂ ਜੀ। ਜੋ ਅੱਜ ਕੱਲ੍ਹ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ, ਹੜ੍ਹਾਂ ਦਾ ਖਤਰਾ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆ ਪਾਣੀ ਦਿਖਾ ਰਹੇ ਆ, ਤਾਂ ਅਲਰਟ ਅਜੇ ਵੀ ਜਾਰੀ। ਬਿਲਕੁਲ ਜੀ, ਬੇਸ਼ੱਕ ਚੰਗੀ ਰਾਹਤ ਵਾਲੀ ਜਿਹੜੀ ਖਬਰ ਇਹ ਆ ਜੀ ਕਿ ਪੰਜਾਬ ਦੇ ਵਿੱਚ ਮੀਂਹ ਜਿਹੜਾ ਜੀ ਬਹੁਤੇ ਏਰੀਆ ਦੇ ਵਿੱਚ ਥੰਮ ਗਿਆ ਔਰ ਬੱਦਲ ਜਿਹੜੇ ਆ ਜੀ ਉਹ ਹਟੇ ਆ। 36 ਘੰਟੇ ਪਏ ਮੀਂਹ ਨੇ ਜਿਹੜੀ ਆ ਜੀ ਉਹ ਭਾਰੀ ਤਬਾਹੀ ਮਚਾਈ ਹੈ ਪੰਜਾਬ ਦੇ ਵਿੱਚ। ਫਸਲਾਂ ਦਾ ਬਹੁਤ ਨੁਕਸਾਨ ਜਿਹੜਾ ਜੀ ਉਹ ਹੋਇਆ। ਜਿਹੜਾ ਨਿਸਰਿਆ ਹੋਇਆ ਝੋਨਾ ਸੀਗਾ ਉਹ ਵਿਚ ਗਿਆ, ਥਾਂ ਦੇ ਉੱਤੇ ਪਾਣੀ ਜਿਹੜਾ ਜੀ ਉਹ ਹੋ ਗਿਆ। ਜਿਹੜੀ ਨਰਮੇ ਦੀ ਫਸਲ ਹੈ ਉਹਦੇ ਉੱਤੇ ਵੀ ਬਹੁਤ ਵੱਡੀ ਮਾਰ ਜਿਹੜੀ ਆ ਜੀ ਉਹ ਪਈ ਆ। ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੁਛ ਮੌਤਾਂ ਦੀ ਜਿਹੜੀ ਜੀ ਉਹ ਖਬਰ ਆ ਰਹੀ ਹੈ। ਜਲੰਧਰ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਮੀਂਹ ਕਰਕੇ ਜਿਹੜਾ ਜੀ ਇੱਕ ਲੜਕੀ ਸਣੇ 3 ਜਾਣਿਆਂ ਦੀ ਮੌਤ ਹੋਈ ਹੈ। 4 ਦਰਿਆਵਾਂ ਸਤਲੁਜ, ਬਿਆਸ, ਰਾਵੀ ਤੇ ਘੱਗਰ ਦੇ ਘੇਰੇ ਦੇ ਵਿੱਚ ਆਉਂਦੇ ਜਿਹੜੇ ਪਿੰਡ ਆ ਉਹਨਾਂ ਦੇ ਉੱਤੇ ਖਤਰੇ ਦੇ ਬੱਦਲ ਅਜੇ ਵੀ ਜਿਹੜੇ ਆ ਉਹ ਮੰਡਰਾ ਰਹੇ ਆ। ਉਹਦਾ ਕਾਰਨ ਇਹ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਪੈ ਰਿਹਾ ਜਿਹੜਾ ਮੀਂਹ। ਹਾਲਾਂਕਿ ਮਨਾਲੀ ਤੋਂ ਜਿਹੜੀ ਹੁਣ ਲੇਟੈਸਟ ਖਬਰ ਆ ਰਹੀ ਆ ਉਹ ਇਹ ਕਿਹਾ ਜਾ ਰਿਹਾ ਕਿ ਮੀਂਹ ਤੜਕਸਾਰ ਦਾ ਜਿਹੜਾ ਜੀ ਉਹ ਰੁਕ ਗਿਆ। ਇਹ ਵੀ ਜਿਹੜੀ ਚੰਗੀ ਖਬਰ ਹੈ। ਪਰ ਜਿੰਨਾ ਮੀਂਹ ਪਿਆ, ਜਿੰਨਾ ਜਿਹੜਾ ਜੀ ਪਾਣੀ ਉੱਥੋਂ ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਉਹ ਸਾਰਾ ਵੱਖ-ਵੱਖ ਡੈਮਾਂ ਦੇ ਵਿੱਚ ਹੀ ਆਉਣਾ। ਪੌਂਗ ਡੈਮ ਦੇ ਬੂਹੇ ਜਿਹੜੇ ਆ ਜੀ ਉਹ ਖੋਲੇ ਗਏ ਆ ਕਿਉਂਕਿ ਪੌਂਗ ਡੈਮ ਜਿਹੜਾ ਜੀ ਉਹ ਨੱਕੋ ਨੱਕ ਭਰ ਗਿਆ। ਰਣਜੀਤ ਸਾਗਰ ਡੈਮ ਜਿਹੜਾ ਜੀ ਉਹਦੇ ਵੀ ਜਿਹੜਾ ਜੀ ਖਤਰੇ ਦੇ ਨਿਸ਼ਾਨ ਦੇ ਉੱਤੇ ਪਹੁੰਚ ਗਿਆ, ਜਿੱਥੋਂ ਪਾਣੀ ਕਿਸੇ ਵੇਲੇ ਵੀ ਛੱਡਿਆ ਜਾ ਸਕਦਾ। ਇੰਨਾ ਭਾਖੜਾ ਵਾਲੇ ਡੈਮ ਦਾ ਥੋੜਾ ਜਿਹਾ ਹੈ ਕਿ ਉਹ ਅਜੇ ਵੀ ਖਤਰੇ ਵਾਲੇ ਨਿਸ਼ਾਨ ਦੇ ਬਿਲਕੁਲ ਨੇੜੇ ਤਾਂ ਹੈ, ਪਰ ਉਹਨੂੰ ਅਜੇ ਟੱਪਿਆ ਨਹੀਂ, ਜਿਹਦੇ ਕਰਕੇ ਉੱਥੋਂ ਪਾਣੀ ਅਜੇ ਜਿਹੜਾ ਜੀ ਉਹ ਨਹੀਂ ਛੱਡਿਆ ਗਿਆ। ਜਿਹੜੇ ਵੱਖ-ਵੱਖ ਦਰਿਆ ਨੇ ਬਿਆਸ, ਸਤਲੁਜ ਤੇ ਰਾਵੀ, ਇਹਨਾਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਜੀ ਉਹ ਲਗਾਤਾਰ ਵੱਧ ਰਿਹਾ ਕਿਉਂਕਿ ਫਲੱਡ ਗੇਟ ਜਿਹੜੇ ਆ ਉਹ ਖੋਲੇ ਗਏ ਆ। ਸੁਖਨਾ ਝੀਲ ਜਿਹੜੀ ਚੰਡੀਗੜ੍ਹ ਦੇ ਵਿੱਚ ਪੈਂਦੀ ਆ, ਦਹਾਕੇ ਤੋਂ ਬਾਅਦ ਜਿਹੜਾ ਸੀਗਾ ਜੀ ਇਸ ਸੁਖਨਾ ਝੀਲ ਦੇ ਫਲੱਡ ਗੇਟ ਖੋਲੇ ਗਏ। ਘੱਗਰ ਦੇ ਵਿੱਚ ਸਾਰਾ ਪਾਣੀ ਜਿਹੜਾ ਜੀ ਇਹ ਆ ਗਿਆ। ਘੱਗਰ ਜਿਹੜਾ ਜੀ ਉਹ ਪਟਿਆਲਾ ਡਿਸਟ੍ਰਿਕਟ ਨੂੰ ਬਹੁਤ ਮਾਰ ਕਰਦਾ ਤੇ ਪਟਿਆਲੇ ਦੇ ਨੇੜੇ ਤੇੜੇ ਦੇ ਵਿੱਚ ਜਿਹੜਾ ਜੀ ਹਾਈ ਅਲਰਟ ਜਿਹੜਾ ਉਹ ਕੀਤਾ ਗਿਆ। ਬੇਸ਼ੱਕ ਜਿਹੜੀਆਂ ਲੇਟੈਸਟ ਖਬਰਾਂ ਨੇ, ਜਿਹੜੀਆਂ ਫਲੱਡ ਕੰਟਰੋਲ ਏਰੀਆਜ਼ ਵੱਖੋ ਵੱਖਰੇ ਜਿਹੜੇ ਬਣਾਏ ਗਏ ਆ ਉੱਥੋਂ ਲਈਆਂ ਜਿਹੜੀਆਂ ਖਬਰਾਂ ਨੇ, ਉਹਦੇ ਮੁਤਾਬਕ ਕਿਸੇ ਕਿਸਮ ਦਾ ਕੋਈ ਵੱਡਾ ਖਤਰਾ ਤਾਂ ਜਿਹੜਾ ਜੀ ਉਹ ਨਹੀਂ ਹੈਗਾ, ਪਰ ਫਸਲਾਂ ਦਾ ਨੁਕਸਾਨ ਜਿਹੜਾ ਜੀ ਉਹ ਬਹੁਤ ਜ਼ਿਆਦਾ ਹੋ ਗਿਆ। ਅਜੇ ਅਗਲੇ 24 ਘੰਟੇ ਜਿਹੜੇ ਆ ਜੀ ਉਹ ਬੜੇ ਨੇੜੇ ਤੋਂ ਵਾਚ ਕਰਨ ਵਾਲੇ ਹੋਣਗੇ। ਦਰਿਆਵਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਛੱਡੇ ਗਏ ਪਾਣੀ, ਕਿੱਥੇ ਕਿੱਥੇ ਇਹ ਪਾਣੀ ਜਿਹੜਾ ਜੀ ਉਹ ਮਾਰ ਕਰਦਾ। ਤੋ ਜਿਹੜੇ ਸਰਕਾਰਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਦਾ ਹਾਲਾਤ ਜਿਹੜੇ ਜੀ ਬੂਹੇ ਆਈ ਜਨ ਵਿੰਨੋ ਕੁੜੀ ਦੇ ਕੰਨ ਉਹੀ ਆ ਜੀ। ਲਗਾਤਾਰ ਜਿਹੜੀਆਂ ਜੀ ਪੇਸ਼ੀਨ ਗੋਈਆਂ ਕੀਤੀਆਂ ਜਾ ਰਹੀਆਂ ਸੀ, ਅਲਰਟ ਜਾਰੀ ਕੀਤੇ ਜਾ ਰਹੇ ਸੀਗੇ ਇੰਨਾ ਮੀਂਹ ਜਿਹੜਾ ਜੀ ਉਹ ਆ ਰਿਹਾ, ਜਿਹੜੀ ਇੱਕ ਡਿਸਟਰਬੈਂਸ ਪੈਦਾ ਹੋਈ ਆ ਉਹਦੇ ਬਾਵਜੂਦ, ਕਿਉਂਕਿ ਲਗਭਗ ਜਿਹੜੇ ਨਾਲੇ ਤੇ ਬਰਸਾਤੀ ਜਿਹੜੇ ਦਰਿਆ ਨੇ ਉਹਨਾਂ ਦੀ ਸਫਾਈ ਬੰਦ ਹੀ ਕਰ ਦਿੱਤੀ ਗਈ ਹੈ ਸਰਕਾਰਾਂ ਦੀ ਤਰਫੋਂ। ਕਾਗਜ਼ਾਂ ਦੇ ਵਿੱਚ ਇਹ ਸਫਾਈ ਹੁੰਦੀ ਹੈ ਤੇ ਉਹ ਫੰਡ ਜਿਹੜੇ ਆ ਜੀ ਉਹ ਹੜੱਪ ਲਏ ਜਾਂਦੇ ਆ, ਜਿਹਦੇ ਕਰਕੇ ਜਿਹੜੀ ਜੀ ਅਸਲ ਦੇ ਵਿੱਚ ਮੁਸੀਬਤ ਜਿਹੜੀ ਆ ਉਹ ਥਾਂ ਦੇ ਉੱਤੇ ਬਣਦੀ ਆ
ਤੇ ਇਸ ਵੇਲੇ ਪੰਜਾਬ ਦੇ ਉੱਤੇ ਜਿਹੜੀ ਹੈ ਜੀ ਉਹ ਮੁਸੀਬਤ ਹੜ੍ਹਾਂ ਦੀ ਬਣੀ ਹੋਈ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਜਿਸ ਤਰੀਕੇ ਨਾਲ ਮੀਂਹ ਥੰਮਿਆ ਕਿ ਕੁਛ ਨਾ ਕੁਛ ਜਿਹੜੇ ਜੀ ਹਾਲਾਤ ਸਾਜ਼ਗਾਰ ਹੋ ਜਾਣਗੇ, ਪਰ ਜਿੰਨਾ ਪਾਣੀ ਹਿਮਾਚਲ ਤੋਂ ਆਉਣਾ ਉਹ ਸਾਰੇ ਪੰਜਾਬ ਦੇ ਜਿਹੜੇ ਡੈਮ ਹੈ ਉਹਨਾਂ ਦੇ ਵਿੱਚ ਆਉਣਾ, ਤੇ ਡੈਮ ਦੀ ਜਿਹੜੀ ਸਮਰੱਥਾ ਉਹ ਲਗਭਗ ਸਮਾਪਤ ਹੋ ਚੁੱਕੀ ਹੈ ਤੇ ਉੱਥੋਂ ਪਾਣੀ ਛੱਡਿਆ ਹੀ ਜਾਣਾ ਹਰ ਹਾਲ ਵਿੱਚ। ਜੀ ਦੇਖੋ, ਕੁਦਰਤੀ ਆਫਤਾਂ ਇਹਨਾਂ ਅੱਗੇ ਜ਼ੋਰ ਨਹੀਂ ਚੱਲਦਾ। ਤੇ ਜਿੱਦਾਂ ਤੁਸੀਂ ਹਿਮਾਚਲ ਦੀ ਗੱਲ ਕੀਤੀ ਹੈ ਤੇ ਕਿ ਹਿਮਾਚਲ ਦੇ ਵਿੱਚ ਮੀਂਹ ਦੇ ਨਾਲ ਕਹਿੰਦੇ ਇੰਨੀ ਤਬਾਹੀ ਹੋ ਗਈ ਆ ਕਿ ਉਹ ਬਾਕੀ ਸੂਬਿਆਂ ਨਾਲੋਂ ਕੱਟਿਆ ਗਿਆ। ਬਿਲਕੁਲ ਜੀ, ਐਕਚੁਅਲੀ ਜਦੋਂ ਕੇਰਲਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇਹ ਤਬਾਹੀ ਜਿਹੜੀ ਹੈ ਜੀ ਉਹ ਆਈ ਹੈ ਤੇ ਉਦੋਂ ਵੀ ਇਹ ਗੱਲ ਜਿਹੜੀ ਜੀ ਬੜੇ ਵੱਡੇ ਪੱਧਰ ਦੇ ਉੱਤੇ ਸਾਹਮਣੇ ਆਈ ਸੀਗੀ ਕਿ 6 ਵਰ੍ਹੇ ਪਹਿਲਾਂ ਉੱਥੇ ਜਿਹੜੇ ਵਾਤਾਵਰਨ ਦੇ ਜਾਣਕਾਰ ਨੇ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਪਹਾੜਾਂ ਨੂੰ ਪਹਾੜ ਰਹਿਣ ਦਿਓ, ਇਹਨਾਂ ਦਾ ਜਿਹੜਾ ਕੁਦਰਤੀ ਵਹਾਓ ਆ, ਕੁਦਰਤ ਦੇ ਵੱਲੋਂ ਜਿਹੜੇ ਬਣੇ ਹੋਏ ਪਹਾੜ ਆ, ਇਹਨਾਂ ਨੂੰ ਕੱਟਿਆ ਨਾ ਜਾਵੇ। ਇਹਦੇ ਵਿੱਚ ਰੁੱਖ ਕੱਟੇ ਜਾਂਦੇ ਆ, ਰੁੱਖ ਜਿਹੜੇ ਆ ਉਹ ਹੋਰ ਲਾਏ ਨਹੀਂ ਜਾਂਦੇ, ਤੇ ਖਾਸ ਤੌਰ ਦੇ ਉੱਤੇ ਜਦੋਂ ਪਹਾੜ ਕੱਟਦੇ ਆ ਫਿਰ ਉਹਦੇ ਨਾਲ ਢਿੱਗਾਂ ਜਿਹੜੀਆਂ ਜੀ ਉਹ ਡਿੱਗਦੀਆਂ, ਪਰ ਇਹਨੂੰ ਕੋਈ ਰੋਕਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨੀਗਾ ਜੀ। ਇਹ ਸੋ ਕਾਲਡ ਜਿਹੜੀ ਚੱਲ ਰਹੀ ਡਿਵੈਲਪਮੈਂਟ ਹੈ ਨਾ ਜੀ, ਉਹਨੇ ਇਹ ਸੱਤਿਆਨਾਸ਼ ਐਕਚੁਅਲੀ ਪਹਾੜੀ ਰਾਜਾਂ ਦਾ ਜਿਹੜਾ ਜੀ ਉਹ ਕੀਤਾ, ਤੇ ਹਿਮਾਚਲ ਵੀ ਇਹਦੇ ਤੋਂ ਵਾਂਝਾ ਜਿਹੜਾ ਜੀ ਉਹ ਨਹੀਂ ਹੈਗਾ। ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਜਿਹੜਾ ਜੀ ਉਹ ਪਿਆ, 72 ਘੰਟੇ ਦੇ ਕਰੀਬ ਲਗਾਤਾਰ ਮੀਂਹ ਪਿਆ। ਸਤੰਬਰ ਦੇ ਲਾਸਟ ਵੀਕ ਦੇ ਵਿੱਚ ਕਹਿ ਲਓ ਕਿ ਇੰਨੀ ਸਨੋ ਜਿੰਨੀ ਪੈ ਗਈ ਹੈ ਜੀ ਪਹਿਲਾਂ ਕਦੀ ਵੇਖੀ ਨਹੀਂ ਗਈ ਮਨਾਲੀ ਦੇ ਖੇਤਰ ਦੇ ਵਿੱਚ। ਮਨਾਲੀ ਕੰਪਲੀਟ ਜਿਹੜਾ ਜੀ ਉਹ ਚਫੇਰਿਓਂ ਕੱਟਿਆ ਗਿਆ, ਕੋਈ ਸੜਕ ਦਾ ਰਸਤਾ ਜਿਹੜਾ ਜੀ ਇਸ ਸਾਈਡ ਦੇ ਉੱਤੇ ਨਹੀਂ ਰਿਹਾ। ਕੁੱਲੂ ਦੇ ਹਾਲਾਤ ਜਿਹੜੇ ਆ ਜੀ ਉਹ ਸਭ ਤੋਂ ਵੱਧ ਖਤਰਨਾਕ ਬਣੇ ਹੋਏ ਆ। 6 ਲੋਕਾਂ ਦੀ ਮੌਤ ਦੀ ਖਬਰ ਹੈ, ਜਦੋਂ ਕਿ 10 ਲੋਕ ਜਿਹੜੇ ਆ ਜੀ ਉਹ ਵੱਖ-ਵੱਖ ਥਾਵਾਂ ਦੇ ਉੱਤੇ ਰੁੜ ਗਏ ਆ। ਹਾਲਾਤ ਜਿਹੜੇ ਆ ਜੀ ਉਹ ਬੇਹੱਦ ਵਿਗੜੇ ਹੋਏ ਆ। ਲੋਕਾਂ ਨੂੰ ਨਦੀ ਨਾਲਿਆਂ ਤੋਂ ਦੂਰ ਰਹਿਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਲਾਹੌਲ ਸਪੀਤੀ ਜ਼ਿਲ੍ਹੇ ਦੇ ਜ਼ਿੰਗਜ਼ਿੰਗਬਾਰ 'ਚ 300, ਕੌਕਸਰ ਦੇ ਵਿੱਚ 123, ਕੇਲੰਗ ਦੇ ਵਿੱਚ 150 ਦੇ ਕਰੀਬ ਜਿਹੜੇ ਯਾਤਰੀ ਆ ਉਹ ਫਸੇ ਹੋਏ ਜਿਹੜਾ ਜੀ ਉਹ ਦੱਸੇ ਜਾ ਰਹੇ ਆ। ਕੱਲ ਦੁਪਹਿਰ ਦੇ ਸਮੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਭੂਚਾਲ ਦੇ ਹਲਕੇ ਝਟਕੇ ਜਿਹੜੇ ਜੀ ਉਹ ਮਹਿਸੂਸ ਕੀਤੇ ਗਏ ਜੀ। ਇਹ 2.22 ਜਿਹੜੇ ਜੀ ਰਿਕਟਰ ਸਕੇਲ ਦੇ ਉੱਤੇ ਮਾਪੇ ਗਏ। ਬਹੁਤ ਵੱਡਾ ਭੂਚਾਲ ਤਾਂ ਨਹੀਂਗਾ, ਪਰ ਡਰ ਇਸ ਗੱਲ ਦਾ ਹੈ ਕਿ ਜੇ ਹਲਕੇ ਝਟਕੇ ਆਏ ਆ ਤੇ ਵੱਡੇ ਝਟਕੇ ਵੀ ਜਿਹੜੇ ਜੀ ਕਈ ਵਾਰੀ ਬਾਅਦ ਦੇ ਵਿੱਚ ਆਉਂਦੇ ਆ ਜੀ। ਭੂਚਾਲ ਦਾ ਕੇਂਦਰ ਜਿਹੜਾ ਸੀਗਾ ਸਿਰਮੌਰ ਜ਼ਿਲ੍ਹਾ ਸੀਗਾ। ਜ਼ਮੀਨ ਦੇ ਹੇਠਾਂ ਕੋਈ 10 ਕਿਲੋਮੀਟਰ ਜਿਹੜਾ ਜੀ ਇਹ ਦੱਸਿਆ ਗਿਆ। ਇਸ ਜਗ੍ਹਾ ਦੇ ਉੱਤੇ ਜਿੱਥੇ ਇਹ ਸੀਗਾ ਜੀ ਭੂਚਾਲ ਦਾ ਕੇਂਦਰ, ਉੱਥੇ ਜਿਹੜੀ ਜੀ ਰਿਕਟਰ ਸਕੇਲ ਦੇ ਉੱਤੇ 3.7 ਜਿਹੜੀ ਹੈ ਜੀ ਉਹ ਮਾਪੀ ਗਈ ਹੈ। ਸਿਰਮੌਰ, ਸੋਲਨ, ਸ਼ਿਮਲਾ ਸਣੇ ਬਾਕੀ ਥਾਵਾਂ ਦੇ ਉੱਤੇ ਵੀ ਇਹ ਝਟਕੇ ਜਿਹੜੇ ਸੀ ਉਹ ਮਹਿਸੂਸ ਕੀਤੇ ਗਏ। 15 ਸਾਲਾਂ ਦਾ ਮੀਂਹ ਦਾ ਰਿਕਾਰਡ ਜਿਹੜਾ ਜੀ ਉਹ ਟੁੱਟ ਗਿਆ। ਸਤੰਬਰ ਮਹੀਨੇ ਦੇ ਵਿੱਚ ਇਸ ਵਾਰ ਆਮ ਨਾਲੋਂ 68% ਵੱਧ ਮੀਂਹ ਜਿਹੜਾ ਜੀ ਇੱਥੇ ਦਰਜ ਕੀਤਾ ਗਿਆ। ਕਰੋੜਾਂ ਰੁਪਈਏ ਦਾ ਨੁਕਸਾਨ, ਮਾਲੀ ਨੁਕਸਾਨ ਜਿਹੜਾ ਜੀ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਗਿਆ। ਤੇ ਹਿਮਾਚਲ ਜਿਹੜਾ ਜੀ ਉਹ ਰਾਜ ਹੈ ਜਿਹਦਾ ਸਿੱਧਾ ਇੰਪੈਕਟ ਜਿਹੜਾ ਜੀ ਉਹ ਪੰਜਾਬ ਦੇ ਉੱਤੇ ਪੈਂਦਾ। ਸਾਰੇ ਦਾ ਸਾਰਾ ਪਾਣੀ ਜਿਹੜਾ ਜੀ ਉਹ ਹੇਠਾਂ ਆਉਂਦਾ। ਰਾਈਪੇਰੀਅਨ ਕਾਨੂੰਨ ਕੀ ਆ ਤੇ ਇਹਦੇ ਵਾਸਤੇ ਕਿਹੜੇ ਰਾਜ ਜਿਹੜੇ ਆ ਜੀ ਉਹ ਝੱਲਦੇ ਆ, ਮੇਰਾ ਖਿਆਲ ਇਹ ਵੇਖਣ ਦੀ ਜਿਹੜੀ ਇਹਦੀ ਇਸ ਵੇਲੇ ਜ਼ਰੂਰਤ ਆ। ਇਹ ਪੰਜਾਬ ਦੇ ਪਿੰਡੇ ਦੇ ਉੱਤੋਂ ਦੀ ਜਿਹੜਾ ਜੀ ਉਹ ਨਿਕਲ ਕੇ ਸਾਰੀਆਂ ਜਿਹੜੀਆਂ ਆਫਤਾਂ ਨੇ ਉਹ ਜਾਂਦੀਆਂ ਨੇ, ਔਰ ਇਸ ਵੇਲੇ ਵੀ ਪੰਜਾਬ ਇਹਨਾਂ ਆਫਤਾਂ ਨੂੰ ਆਪਣੇ ਪਿੰਡੇ ਦੇ ਉੱਤੇ ਚੱਲ ਰਿਹਾ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਅੰਮ੍ਰਿਤਸਰ ਦੇ ਵਿੱਚ ਇੱਕ ਸੜਕ ਟੁੱਟੀ ਹੋਈ ਦਿਖਾ ਰਿਹਾ ਹੈ ਜੀ ਸੋਸ਼ਲ ਮੀਡੀਆ ਤੇ ਉਸੇ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਸੜਕਾਂ ਆ ਉਹ ਧਰਤੀ 'ਚ ਧਸੀਆਂ। ਬਿਲਕੁਲ ਜੀ, ਇਹ ਤਾਂ 3 ਦਿਨ ਪਹਿਲਾਂ ਦੀ ਹੈ ਜੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਚੱਲ ਰਹੀ ਹੈ, ਜਿਹੜੀ 3 ਜਗ੍ਹਾ ਦੇ ਉੱਤੇ ਪਾੜ ਪੈ ਗਿਆ ਸੜਕ ਦੇ ਉੱਤੇ। ਇਹ ਉਹ ਰੋਡ ਹੈ ਜੀ, ਜੇ ਆਪਾਂ ਜਲੰਧਰ ਵਾਲੀ ਸਾਈਡ ਦੇ ਉੱਤੋਂ ਜਦੋਂ ਅੰਮ੍ਰਿਤਸਰ ਦੇ ਵਿੱਚ ਐਂਟਰ ਹੁੰਦੇ ਆ, ਮੇਨ ਰੋਡ ਜਿਹੜੀ ਹੈ ਜੀ ਜਾਂਦੀ ਹੈ। ਇਹਦੇ ਉੱਤੇ ਇੱਕ BRTS ਪ੍ਰੋਜੈਕਟ ਸੀਗਾ ਜੀ, ਬੱਸਾਂ ਦਾ ਜਿਹੜਾ ਵਿਚਾਲੇ ਲੇਨ ਬੱਸਾਂ ਦੀ ਉਹ ਜਾਣੀ ਸੀ। ਉਹਦੇ ਕਰਕੇ ਬੜੇ ਸਾਰੇ ਜਿਹੜੇ ਜੀ ਉਹ ਬ੍ਰਿਜ ਵਗੈਰਾ ਬਣਾਏ ਗਏ, ਬੱਸ ਸਟੈਂਡ ਜਿਹੜੇ ਜੀ ਉਹ ਬਣਾਏ ਗਏ। ਬੱਸਾਂ ਤਾਂ ਖੜੀਆਂ, ਜਗਾੜ ਲੱਗ ਰਿਹਾ ਉਹਨਾਂ ਨੂੰ, ਅਜੇ ਇਹ ਸ਼ੁਰੂ ਨਹੀਂ ਕੀਤਾ ਗਿਆ ਕਿਉਂਕਿ ਤੁਹਾਨੂੰ ਪਤਾ ਇਹਦੇ ਵਿੱਚੋਂ ਖਾਣੇ ਹੁੰਦੇ ਆ ਜੀ ਪਰਸੈਂਟੇਜ। ਜਿਹੜੀ ਪਿਛਲੀ ਸਰਕਾਰ ਸੀ, ਬਿਨਾਂ ਇਹ ਰੋਡ ਤਿਆਰ ਹੋਈ ਤੋਂ ਦਵਾ ਦਵ ਜਿਹੜੀਆਂ ਜੀ ਬੱਸਾਂ ਲਿਆ ਕੇ ਖੜੀਆਂ ਕਰਕੇ ਉਹ ਯਾਰਡ ਦੇ ਵਿੱਚ ਖੜੀਆਂ ਨੇ। ਸਰ ਉਹ ਪਤਾ ਨਹੀਂ ਕਿੰਨੀ ਦੇਰ ਖੜੀਆਂ ਰਹਿਣਗੀਆਂ। ਇੱਥੇ GT ਰੋਡ, ਇੱਥੇ ਗੁਰੂ ਰਾਮਦਾਸ ਡੈਂਟਲ ਕਾਲਜ ਦੇ ਸਾਹਮਣੇ BRTS ਪ੍ਰੋਜੈਕਟ ਜਿਹੜਾ ਸੀਗਾ ਜੀ ਉਹਦੀ ਐਲੀਵੇਟਡ ਇੱਕ ਪੁਲ ਜਿਹੜਾ ਬਣ ਰਿਹਾ ਸੀਗਾ, ਜਿਹੜਾ ਬੱਸ ਸਟਾਪ ਉਸਾਰਿਆ ਜਾ ਰਿਹਾ ਸੀਗਾ, ਉਹ ਡਿੱਗ ਪਿਆ ਮੀਂਹ ਦੀ ਵਜ੍ਹਾ ਕਰਕੇ। ਇਹਦਾ ਲੈਂਟਰ ਜਿਹੜਾ ਜੀ ਅਚਾਨਕ ਡਿੱਗਿਆ
ਇੱਥੇ ਕੰਮ ਕਰ ਰਹੇ ਮਜ਼ਦੂਰ ਜਿਹੜੇ ਸੀਗੇ ਇਹਦੇ ਹੇਠਾਂ ਆ ਕੇ ਜ਼ਖਮੀ ਹੋ ਗਏ। ਉਸ ਟਾਈਮ ਇੱਕ ਕਾਰ ਹੇਠੋਂ ਦੀ ਲੰਘ ਰਹੀ ਸੀ, ਉਹ ਵੀ ਇਸ ਲੈਂਟਰ ਦੀ ਸ਼ਟਰਿੰਗ ਦੇ ਹੇਠਾਂ ਜਿਹੜੀ ਆ ਗਈ। ਪਰ ਚੰਗਾ ਇਹ ਰਿਹਾ ਕਿ ਇਹਨੂੰ ਕਾਰ ਦਾ ਚਾਲਕ ਤੇ ਉਹਦੇ ਨਾਲ 7 ਸਾਲ ਦੀ ਜਿਹੜੀ ਲੜਕੀ ਬੈਠੀ ਹੋਈ ਸੀ, ਉਹਦੀ ਬੇਟੀ, ਇਹ ਦੋਨੋਂ ਜਿਹੜੇ ਸੀ ਉਹ ਵਾਲ ਬਚ ਗਏ। ਇਹ ਜਿਹੜਾ BRTS ਪ੍ਰੋਡਕਟ ਹੈ ਜੀ, BIL ਕੰਪਨੀ ਆ ਜਿਹੜੇ ਕਿ ਇਹਨੂੰ ਬਣਾ ਰਹੀ ਹੈ। 30 ਦੇ ਕਰੀਬ ਮਜ਼ਦੂਰ ਉਸ ਵੇਲੇ ਉੱਥੇ ਕੰਮ ਜਿਹੜੇ ਦੀ ਉਹ ਕਰ ਰਹੇ ਸੀਗੇ। ਤੇ ਪਟਿਆਲੇ ਦੇ ਵਿੱਚ ਜਿਹੜਾ ਬਠਿੰਡਾ ਜ਼ੀਰਕਪੁਰ ਹਾਈਵੇ ਬਣਿਆ, ਉਹਦੇ ਵਾਸਤੇ ਸੰਗਰੂਰ ਬਾਈਪਾਸ ਵੱਜਦਾ ਜੀ। ਸੰਗਰੂਰ ਵਾਲੀ ਸਾਈਡ ਤੋਂ ਆਉਂਦਿਆਂ ਪਟਿਆਲੇ ਦੇ ਵਿੱਚ ਐਂਟਰ ਨਹੀਂ ਕਰਨਾ ਪੈਂਦਾ, ਬਾਹਰੋਂ ਬਾਹਰ ਬਾਈਪਾਸ ਜਿਹੜਾ ਜੀ ਨਿਕਲ ਜਾਂਦਾ। ਚੰਡੀਗੜ੍ਹ ਵਾਲੀ ਸਾਈਡ ਦੇ ਤੇ ਯੂਨੀਵਰਸਿਟੀ ਕ੍ਰਾਸ ਕਰਕੇ ਤੁਸੀਂ ਇਸ ਬਾਈਪਾਸ ਤੇ ਪੈ ਸਕਦੇ ਹੋ। ਇਹ ਨਵਾਂ ਬਣਿਆ ਬਾਈਪਾਸ, ਇਹਦਾ ਇੱਕ ਹਿੱਸਾ ਜਿਹੜਾ ਸੀ ਇੱਥੇ ਬਕਾਲਾ ਰੋਡ ਪੈਂਦੀ ਆ, ਉੱਥੇ ਜਿਹੜਾ ਜੀ ਉਹ ਕੰਧਾਂ ਖੜੀਆਂ ਜਿਹੜੀਆਂ ਕੀਤੀਆਂ ਹੋਈਆਂ, ਜਿਹੜੇ ਅੰਦਰ ਮਿੱਟੀ ਪਾਈ, ਉਹ ਕੰਧ ਜਿਹੜੀ ਸੀ ਉਹ ਡਿੱਗ ਪਈ। ਉਹਦੇ ਨਾਲ ਪੂਰਾ ਇੱਕ ਸਾਈਡ ਦਾ ਹਿੱਸਾ ਜਿਹੜਾ ਸੀ ਧੱਸ ਗਿਆ। ਇਹ ਨਵੀਂ ਬਣੀ ਜਿਹੜੀ ਜੀ ਉਹ ਰੋਡ ਹੈ, ਜਿਹੜੀ ਕਿ ਇੱਕ ਮੀਂਹ ਜਿਹੜਾ ਸੀ ਉਹਨੂੰ ਝੱਲ ਨਹੀਂ ਸਕੀ। ਔਰ ਇਹ ਟੋਲ ਰੋਡ ਹੈ। ਬੇਸ਼ੱਕ ਟੋਲ ਦੇ ਜਿਹੜੀ ਕੰਪਨੀ ਹੈ ਜੀ ਉਹਨੇ ਇਹ ਬਣਾਉਣੀ ਆ, ਪਰ ਇੱਥੇ ਬਚਾਅ ਇਸ ਗੱਲ ਦਾ ਹੋ ਗਿਆ ਕਿ ਕੋਈ ਜਾਨੀ ਨੁਕਸਾਨ ਜਿਹੜਾ ਜੀ ਨਹੀਂ ਹੋਇਆ। ਜਿੰਨੀ ਇਹ ਰੋਡ ਧੱਸ ਗਈ ਆ, ਜੇ ਉੱਤੋਂ ਕੋਈ ਉਸ ਟਾਈਮ ਦੇ ਉੱਤੇ ਜਿਹੜਾ ਜੀ ਉਹ ਲੰਘ ਰਿਹਾ ਹੁੰਦਾ ਤੇ ਨਿਰਸੰਦੇਹ ਇਹ ਨੁਕਸਾਨ ਜਿਹੜਾ ਵੱਡਾ ਹੋ ਸਕਦਾ ਸੀਗਾ। ਇਹਦੇ ਵਿੱਚ ਕੱਲ ਉਹੀ ਹੈ ਜੀ, ਜਿੰਨੀਆਂ ਸੜਕਾਂ ਜਿਹੜੀਆਂ ਜੀ ਉਹ ਧੱਸ ਰਹੀਆਂ ਨੇ, ਉਹਦਾ ਰੀਜ਼ਨ ਇਹੀ ਹੈ ਕਿ ਉਹਦੇ ਵਿੱਚੋਂ ਮਟੀਰੀਅਲ ਮਾੜਾ ਜਿਹੜਾ ਜੀ ਲਾਉਣਾ ਤੇ ਬਹੁਤੇ ਪੈਸੇ ਜਿਹੜੇ ਆ ਜੀ ਉਹ ਹੜੱਪ ਕਰ ਲਏ ਜਾਂਦੇ ਆ। ਬਿਲਕੁਲ ਜੀ ਬਿਲਕੁਲ, ਨਹੀਂ ਤਾਂ ਬੰਬ ਸਿੱਟ ਕੇ ਵੀ ਉਹ ਟੁੱਟਣੀਆਂ ਨਹੀਂ ਸੀਗੀਆਂ ਜੀ। ਅਤੇ ਅੱਗੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਉਸਨੇ ਵੀ ਆਪਣੇ ਤੇਵਰ ਬਦਲੇ ਆ। ਜਿਹੜੇ ਬਰਗਾੜੀ ਕਾਂਡ ਦੇ ਵਿੱਚ ਬੈਠੇ ਆ ਤਾਂ ਉਹ ਆਗੂ ਵੀ ਰੁੱਸੇ ਕੈਪਟਨ ਦੇ ਨਾਲ। ਬਿਲਕੁਲ ਜੀ, ਇਹ ਜਿਹੜਾ ਬਰਗਾੜੀ ਦੇ ਵਿੱਚ ਲੱਗਿਆ ਹੋਇਆ ਮੋਰਚਾ ਜੀ, ਜਿਹੜਾ ਕਿ 117ਵੇਂ ਦਿਨ ਦੇ ਵਿੱਚ ਅੱਜ ਆਪਣੇ ਪਹੁੰਚ ਗਿਆ। ਤੋ ਜਿੱਥੇ ਇਹ ਸਰਕਾਰ ਦੇ ਗਲੇ ਦੀ ਹੱਡੀ ਜਿਹੜਾ ਜੀ ਉਹ ਬਣਿਆ ਹੋਇਆ, ਉੱਥੇ ਅਕਾਲੀ ਦਲ ਦੇ ਵਾਸਤੇ ਵੀ ਇਹ ਮੁਸੀਬਤ ਦਾ ਜਿਹੜਾ ਦੀ ਮੋਰਚਾ ਪੈਦਾ ਕਰ ਰਿਹਾ, ਕਿਉਂਕਿ ਉੱਥੋਂ ਲਗਾਤਾਰ ਪ੍ਰਚਾਰ ਹੋ ਰਿਹਾ, ਲਗਾਤਾਰ ਉੱਥੇ ਲੋਕਾਂ ਦੀ ਗਿਣਤੀ ਜਿਹੜੀ ਹੈ ਜੀ ਆਉਣ ਵਾਲਿਆਂ ਦੀ ਵੱਧ ਰਹੀ ਹੈ। ਪਰ ਹੁਣ ਕਿਹਾ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇੱਥੇ ਇਹ ਗਿਣਤੀ ਜਿਹੜੀ ਆ ਉਹ ਘਟਣ ਲੱਗੀ ਹੈ। ਬੇਸ਼ੱਕ ਇਹਦਾ ਇੱਕ ਰੀਜ਼ਨ ਜਿਹੜਾ ਜੀ ਉਹ ਮੌਸਮ ਵੀ ਹੈ। ਮੌਸਮ ਦੇ ਵਿੱਚ ਜਿਹੜਾ ਕਿਸਾਨ ਹੈ, ਕਿਉਂਕਿ ਕਿਸਾਨ ਹੀ ਮੇਨ ਜਿਹੜਾ ਜੀ ਬਸ਼ਿੰਦਾ ਹੈ ਇੱਥੋਂ ਦਾ, ਉਹ ਹੀ ਜਾਂਦਾ ਇਹੋ ਜਿਹੀ ਜਗ੍ਹਾ ਦੇ ਉੱਤੇ, ਉਹਨੂੰ ਆਪਣੀਆਂ ਫਸਲਾਂ ਆਪਣੀ ਜਗ੍ਹਾ ਜਿਹੜਾ ਜੀ ਉਹ ਖਿਆਲ ਜ਼ਿਆਦਾ ਕਰਨਾ ਪੈ ਰਿਹਾ, ਉਹਨੂੰ ਸਾਂਭ ਸੰਭਾਲ ਦੇ ਵੱਲ ਜਿਹੜਾ ਜੀ ਉਹ ਧਿਆਨ ਦੇ ਰਿਹਾ। ਇੱਥੇ ਜਿਹੜੀ ਗਿਣਤੀ ਹੈ ਜੀ ਉਹ ਘਟੀ ਹੈ। ਇਹਨੂੰ ਕੁਝ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਵੀ ਦੇਖ ਰਹੇ ਹੈ ਕਿ ਸਰਕਾਰ ਜਿਹੜੀ ਕਿ ਪਹਿਲਾਂ ਇਸ ਮੋਰਚੇ ਦੇ ਪਿੱਛੇ ਸੀਗੀ, ਉਹਨੇ ਆਪਣੇ ਹੱਥ ਜਿਹੜੇ ਆ ਜੀ ਇਸ ਮੋਰਚੇ ਤੋਂ ਪਿੱਛੇ ਖਿੱਚੇ ਆ, ਔਰ ਜਿਹਦੀ ਵਜ੍ਹਾ ਕਰਕੇ ਇੱਥੇ ਲੋਕ ਜਿਹੜੇ ਆ ਜੀ ਉਹ ਘੱਟ ਜਾਣ ਲੱਗੇ। ਹੁਣ ਇਹ ਤਾਂ ਨਹੀਂ ਕਿਹਾ ਜਾ ਸਕਦਾ ਵੀ ਉੱਥੇ ਕਾਂਗਰਸੀ ਬਹੁਤੇ ਜਿਹੜੇ ਜੀ ਉਹ ਜਾ ਰਹੇ ਸੀ, ਪਰ ਕਿਤੇ ਨਾ ਕਿਤੇ ਕੋਈ ਰੀਜ਼ਨ ਤਾਂ ਜਿਹੜਾ ਜੀ ਉਹ ਹੁੰਦਾ ਹੀ ਆ। ਇਸ ਮੋਰਚੇ ਤੋਂ ਪਹਿਲਾਂ ਸਰਕਾਰ ਪ੍ਰਤੀ ਜਿਹੜਾ ਰੁਖ ਸੀਗਾ ਉਹ ਨਰਮਾਈ ਵਾਲਾ ਸੀਗਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਪ੍ਰਤੀ ਰੁਖ ਜਿਹੜਾ ਉਹ ਨਰਮਾਈ ਵਾਲਾ ਸੀਗਾ। ਹੁਣ ਜਿਹੜੇ ਇਹ ਆਗੂ ਨੇ ਇਹ ਤਿੱਖੀ ਬਿਆਨਬਾਜ਼ੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਸਤੇ ਵੀ ਜਿਹੜਾ ਜੀ ਉਹ ਕਰਨ ਲੱਗੇ ਆ, ਔਰ ਇਹ ਕਹਿਣ ਲੱਗੇ ਆ ਕਿ ਕੈਪਟਨ ਸਾਹਿਬ ਜਿਹੜੇ ਨੇ ਉਹ ਬਾਦਲ ਪਰਿਵਾਰ ਨੂੰ ਬਚਾਉਣਾ ਚਾਹੁੰਦੇ ਨੇ, ਜਿਹਦੇ ਕਰਕੇ ਜਿਹੜੀ ਰਿਪੋਰਟ ਆਈ ਸੀ ਜਸਟਿਸ ਰਣਜੀਤ ਸਿੰਘ ਹੋਰਾਂ ਵਾਲੀ, ਉਦੋਂ ਬਾਅਦ ਇਹਨੂੰ ਜਿਹੜੇ ਤਰੀਕੇ ਨਾਲ ਘੱਟੇ ਮਿੱਟੀ ਰੋਲਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਹੋ ਰਹੀ ਆ। ਜੇ ਜਿਹੜੇ ਆਫੀਸਰ ਸੀਗੇ ਉਹ ਹਾਈ ਕੋਰਟ ਚਲੇ ਗਏ ਤੇ ਉੱਥੋਂ ਐਡਵੋਕੇਟ ਜਨਰਲ ਨੇ ਉਹਦੇ ਉੱਤੇ ਕੋਈ ਨੋਟਿਸ ਹੀ ਨਾ ਲਿਆ, ਕੋਈ ਵਕੀਲ ਹੀ ਪੇਸ਼ ਨਾ ਹੋਇਆ, ਜਿਹਦੇ ਕਰਕੇ ਜਿਹੜਾ ਜੀ ਇਹਦੇ ਉੱਤੇ ਸਟੇ ਲੱਗਿਆ। ਹੁਣ ਮਾਮਲਾ ਜਿਹੜਾ ਜੀ ਚੱਲੀ ਜਾ ਰਿਹਾ, ਅਜੇ 10 ਤਰੀਕ ਨੂੰ ਪਤਾ ਲੱਗੂਗਾ ਕਿ ਕੀ ਇਹਦੇ ਉੱਤੇ ਹੁੰਦਾ। ਜਿਹੜੀ ਸਰਕਾਰ ਹੈ ਉਹ ਪੁਰਾਣੀ ਸਰਕਾਰ ਵਾਲਿਆਂ ਦੇ ਨਾਲ ਰਲ ਕੇ ਰੈਲੀ ਖੇਡਣ ਦੇ ਵਿੱਚ ਜਿਹੜਾ ਜੀ ਉਹ ਰੁੱਝ ਗਈ ਆ, ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਕਰਕੇ ਜਿਹੜੇ ਇੱਥੇ ਬੈਠੇ ਮੋਰਚੇ ਦੇ ਉੱਤੇ ਨੇ ਉਹਨਾਂ ਦੇ ਨਾਲ ਵੀ ਡੈਡਲਾਕ ਜਿਹੜਾ ਜੀ ਹੋ ਗਿਆ। ਹੁਣ ਗੱਲਬਾਤ ਜਿਹੜੀ ਹੈ ਜੀ ਉਹ ਨਹੀਂ ਕਿਸੇ ਕਿਸਮ ਦੀ ਹੋ ਰਹੀ, ਬਲਕਿ ਸਰਕਾਰ ਨੇ ਆਪਣੇ ਹੱਥ ਜਿਹੜੇ ਆ ਜੀ ਉਹ ਪਿਛਾਂਹ ਖਿੱਚੇ ਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਫਰੀਦਕੋਟ ਦੇ ਵਿੱਚ ਰਹਿੰਦੇ ਲੋਕ ਨੇ ਉਹਨਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਕਿ ਰੁਪਿੰਦਰ ਸਿੰਘ ਜਿਹੜਾ ਪੰਜ ਗਰਾਈ ਹੈ ਉਹਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਰੈਲੀ ਹੋਈ ਆ ਤੇ ਉਹਦੇ ਵਿੱਚ ਹਿੰਸਾ ਦੇ ਵਿੱਚ ਭਾਗ ਲੈਂਦੇ ਦੀਆਂ ਉਹਦੀਆਂ ਵੀਡੀਓ ਸਾਹਮਣੇ ਆਈਆਂ, ਜਿਹਨੂੰ ਸਰਕਾਰ ਨੇ ਮੁਆਵਜ਼ਾ ਦਿੱਤਾ ਸੀਗਾ 10 ਲੱਖ ਦਾ। ਰੁਪਿੰਦਰ ਸਿੰਘ ਉਹੀ ਹੈ ਜੀ ਜਦੋਂ ਪੁਲਿਸ ਦਾ ਤਸ਼ੱਦਦ ਇਹਦੇ ਉੱਤੇ ਜਿਹੜਾ ਵੀ ਹੋਇਆ ਸੀ, ਇਹਦੇ ਕਰਕੇ ਵੀ ਸ਼ਾਇਦ ਸਰਕਾਰ ਨੇ ਜਿਹੜੇ ਪੈਰ ਆ ਉਹ ਆਪਣੇ ਹੱਥ ਪਿਛਾਂਹ ਖਿੱਚੇ ਆ। ਇਹ ਵੀ ਕਿਹਾ ਜਾ ਰਿਹਾ ਧਿਆਨ ਸਿੰਘ ਮੰਡ ਹੋਰਾਂ ਦੇ ਉੱਤੇ ਜਿਹੜਾ ਜੀ ਦੋਸ਼ ਪਿਛਲੇ ਦਿਨਾਂ ਦੇ ਵਿੱਚ ਲਾਇਆ ਅਕਾਲੀ ਦਲ ਨੇ
ਕਿ ਉਹਨੇ ਆਪਣੀ ਇੱਕ ਜ਼ਮੀਨ ਦੀ ਰਜਿਸਟਰੀ ਕਰਾਈ ਹੈ 30 ਲੱਖ ਦੀ। ਧਿਆਨ ਸਿੰਘ ਮੰਡ ਹੋਰੀ ਕਹਿੰਦੇ ਆ ਕਿ ਉਹ ਤਾਂ ਬੜੀ ਦੇਰ ਦੀ ਉਹਨੇ ਖਰੀਦੀ ਹੋਈ ਸੀ, ਰਜਿਸਟਰੀ ਹੁਣ ਕਰਾਈ ਹੈ। ਜੇ ਰਜਿਸਟਰੀ ਹੁਣ ਹੋਈ ਹੈ ਤੇ ਇਹ ਤੁਹਾਨੂੰ ਪਤਾ ਹੀ ਹੈ ਜੀ, ਫਿਰ ਕੰਟਰੋਵਰਸੀ ਤਾਂ ਜਿਹੜੀ ਹੋਣੀ ਸੀ। ਇਹ ਵੀ ਕਿਤੇ ਨਾ ਕਿਤੇ ਇੱਕ ਕਾਰਨ ਜਿਹੜਾ ਜੀ ਉਹ ਬਣਦਾ ਨਜ਼ਰ ਜਿਹੜਾ ਜੀ ਉਹ ਆ ਰਿਹਾ। ਇਹ ਬਰਗਾੜੀ ਮੋਰਚੇ ਦਾ ਕੀ ਹੁੰਦਾ, ਇਹਦੇ ਵਾਸਤੇ ਅਗਲੇ ਕੁਝ ਦਿਨ ਜਿਹੜੇ ਆ ਜੀ ਉਹ ਬੜੇ ਅਹਿਮ ਹੋਣਗੇ ਕਿ ਇਹਨੂੰ ਕਿਹੜੇ ਤਰੀਕੇ ਦੇ ਨਾਲ ਇਹਨੂੰ ਜਿਹੜੇ ਚਲਾਉਣ ਵਾਲੇ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ ਹੋਰੀ ਜਿਹੜੇ ਬਾਕੀ ਨੇ, ਉਹ ਇਹਨੂੰ ਕਿਵੇਂ ਅਗਾਂਹ ਜਿਹੜਾ ਜੀ ਉਹ ਤੋਰਦੇ ਆ। ਕਿਉਂਕਿ ਜੇ ਇਹ ਮੋਰਚਾ ਉੱਥੋਂ ਉੱਠਦਾ ਆ, ਹਾਲਾਂਕਿ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਕੁਝ ਦਿਨ ਪਹਿਲਾਂ ਕਹਿ ਦਿੱਤਾ ਸੀ ਕਿ ਮੋਰਚੇ ਦੀ ਜ਼ਰੂਰਤ ਨਹੀਂ, ਤੇ ਇਸ ਕਰਕੇ ਜਿਹੜਾ ਜੀ ਇਹ ਹੁਣ ਚੁੱਕ ਲੈਣਾ ਚਾਹੀਦਾ। ਬਾਅਦ ਧਿਆਨ ਸਿੰਘ ਮੰਡ ਹੋਰੀ ਜਿਹੜੇ ਸੀਗੇ ਜੀ ਉਹਨਾਂ ਨੇ ਕਿਹਾ ਕਿ ਨਹੀਂ, ਇਹ ਮੋਰਚਾ ਨਹੀਂ ਚੁੱਕਿਆ ਜਾਊਗਾ, ਜਿਹਦੇ ਕਰਕੇ ਮੋਰਚਾ ਕੰਟੀਨਿਊ ਰਿਹਾ। ਕੀ ਇਹ ਉਹਨਾਂ ਬਿਆਨਾਂ ਦੇ ਨਾਲ ਕਿਤੇ ਨਾ ਕਿਤੇ ਇਹ ਸੰਬੰਧਿਤ ਹੈ? ਇਹ ਸਾਰਾ ਕੁਝ ਇਹ ਬੜਾ ਅਹਿਮ ਜਿਹੜਾ ਜੀ ਉਹ ਰਹੂਗਾ ਆਉਂਦੇ ਦਿਨਾਂ ਦੇ ਦੌਰਾਨ ਕਿ ਇਸ ਮੋਰਚੇ ਦਾ ਕੀ ਹੁੰਦਾ। ਕਿਉਂਕਿ ਬੇਸ਼ੱਕ ਹੁਣ ਜਿਹੜਾ ਜੀ ਮੌਸਮ ਦੀ ਵਜ੍ਹਾ ਕਰਕੇ ਮੀਂਹ ਦੇ ਨਾਲ ਬਹੁਤ ਸਾਰੀ ਫਸਲ ਦਾ ਨੁਕਸਾਨ ਹੋ ਗਿਆ, ਪਰ ਜਿਹੜੀ ਫਸਲ ਖੜੀ ਆ ਜੇ ਅਗਲੇ ਦਿਨਾਂ 'ਚ ਕੁਝ ਧੁੱਪਾਂ ਜਿਹੜੀਆਂ ਜੀ ਲੱਗਦੀਆਂ ਤੇ ਉਹ ਪੱਕਣ ਕੰਢੇ ਹੋ ਜਾਣੀ ਆ, ਤੇ ਕਿਸਾਨ ਜਿਹੜਾ ਜੀ ਉਹ ਫਸਲਾਂ ਸੰਭਾਲਣ ਉਦੋਂ ਬਾਅਦ ਜਿਹੜੀ ਕਣਕ ਦੀ ਤਿਆਰੀ ਕਰਨ ਦੇ ਵੱਲ ਵੀ ਜਿਹੜਾ ਜੀ ਉਹ ਰੁੱਝੂਗਾ। ਉੱਥੇ ਘੱਟ ਆਮਦ ਜਿਹੜੀ ਆ ਜੀ ਉਹ ਹੋਊਗੀ ਲੋਕਾਂ ਦੀ। ਕੀ ਇਹਨੂੰ ਆਧਾਰ ਬਣਾ ਕੇ ਕਿਹਾ ਜਾਊਗਾ ਕਿ ਇਹ ਮੋਰਚਾ ਜਿਹੜਾ ਜੀ ਫੇਲ ਹੋਣ ਵੱਲ ਨੂੰ ਜਾ ਰਿਹਾ? ਔਰ ਖਾਸ ਤੌਰ ਦੇ ਉੱਤੇ ਸਭ ਤੋਂ ਅਹਿਮ ਜਿਹੜਾ ਜੀ ਇਸ਼ੂ ਇਹ ਰਹੂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦੇ ਵਾਸਤੇ ਕੀ ਜਾਂਚ ਜਿਹੜੀ ਹੈ ਜੀ ਉਹ ਹੁਣ ਰੈਲੀਆਂ ਦੇ ਵਿੱਚ ਰੁਲ ਕੇ ਰਹਿ ਜੂਗੀ? ਇਹ ਬਹੁਤ ਵੱਡਾ ਸਵਾਲ ਆਉਂਦੇ ਦਿਨਾਂ ਦੇ ਦੌਰਾਨ ਮੇਰਾ ਖਿਆਲ ਇਹਦਾ ਪਤਾ ਲੱਗੂਗਾ ਕਿਸ ਪਾਸੇ ਵੱਲ ਨੂੰ ਜਾਂਦਾ ਜੀ। ਜੀ ਉਹ ਤਾਂ ਲੱਗਦਾ ਹੀ ਆ ਵਿੱਚੋਂ ਵਿੱਚ ਕੀ ਹੋ ਗਿਆ ਇੰਨੇ ਦਿਨਾਂ 'ਚ। ਅੱਗੇ ਆਪਾਂ ਛਪਾਰ ਦੇ ਮੇਲੇ ਦੀ ਜੇ ਗੱਲ ਕਰੀਏ ਤੇ ਮੌਸਮ ਦੀ ਵਜ੍ਹਾ ਕਰਕੇ ਕਾਨਫਰੰਸਾਂ ਫਿੱਕੀਆਂ ਰਹੀਆਂ। ਬਿਲਕੁਲ, ਇਹ ਮਾਲਵੇ ਦਾ ਇੱਕ ਪ੍ਰਸਿੱਧ ਮੇਲਾ ਹੈ ਜੀ ਛਪਾਰ ਦਾ। ਉਹ ਬੋਲੀਆਂ ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ। ਕੋਈ ਗੁੱਗਾ ਮਾੜੀ ਹੈ ਜਿੱਥੇ ਲੋਕ ਇਹਨੂੰ ਪੂਜਣ ਦੇ ਵਾਸਤੇ ਗੁੱਗੇ ਨੂੰ ਜਿਹੜਾ ਜੀ ਉਹ ਜਾਂਦੇ ਆ। ਪੁਰਾਤਨ ਚੱਲਿਆ ਆਉਂਦਾ ਔਰ ਜਿੱਥੇ ਜਿੱਥੇ ਲੋਕ ਜਾਂਦੇ ਆ ਫਿਰ ਉੱਥੇ ਉੱਥੇ ਸਿਆਸੀ ਲੋਕ ਵੀ ਪਹੁੰਚ ਜਾਂਦੇ ਆ ਆਪਣੀਆਂ ਰੈਲੀਆਂ ਜਿਹੜੀਆਂ ਜੀ ਉਹ ਕਰਨ ਦੇ ਵਾਸਤੇ। ਇਸ ਵਾਰੀ ਜਿਹੜਾ ਸੀਗਾ ਜੀ ਅਕਾਲੀ ਦਲ ਨੇ ਮੇਲੇ ਦੇ ਨੇੜੇ ਰੈਲੀ ਦੀ ਥਾਂ ਜਿਹੜੀ ਆ ਜੀ ਉਹ ਰੱਖੀ ਹੋਈ ਸੀ। ਪੁਲਿਸ ਦੇ ਵਾਸਤੇ ਵਾਹਵਾ ਮੁਸੀਬਤ ਇਹ ਸੀਗੀ ਕਿ ਇੱਥੇ ਕਿਸੇ ਕਿਸਮ ਦਾ ਵਿਰੋਧ ਜਿਹੜਾ ਜੀ ਉਹ ਅਕਾਲੀ ਦਲ ਦਾ ਨਾ ਹੋਵੇ ਕਿਤੇ, ਜਿਹੜਾ ਜਿਹਦੇ ਕਰਕੇ ਜਿਹੜਾ ਸੀਗਾ ਜੀ ਪੁਲਿਸ ਨੂੰ ਕਾਫੀ ਤਰੱਦਦ ਕਰਨਾ ਪੈ ਰਿਹਾ ਸੀ। ਪਰ ਜਿਹੜਾ ਜੀ ਇਹਦੇ ਨਾਲ ਹੋਇਆ ਇਹ ਕਿ ਮੀਂਹ ਭਾਰੀ ਪੈਣ ਦੀ ਵਜ੍ਹਾ ਕਰਕੇ ਦੋ ਜਿਹੜੀਆਂ ਮੇਨ ਪਾਰਟੀਆਂ ਸੀਗੀਆਂ ਜੀ ਉਹਨਾਂ ਨੂੰ ਆਪਣਾ ਜਿਹੜਾ ਜੀ ਬਦਲਣਾ ਪੈ ਗਿਆ ਇਹ ਸਾਰਾ। ਔਰ ਕਾਫੀ ਦੂਰ ਰੈਲੀ ਜਿਹੜੀ ਸੀ ਉਹ ਅਕਾਲੀ ਦਲ ਨੂੰ ਕਰਨੀ ਪਈ ਆਪਣੀ। ਅਕਾਲੀ ਦਲ ਦੀ ਰੈਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਜਿਹੜੀ ਬਾਕੀ ਕੁਝ ਲੀਡਰਸ਼ਿਪ ਸੀਗੀ ਜੀ ਉਹ ਹਾਜ਼ਰ ਸੀਗੀ ਔਰ ਉਹਨਾਂ ਨੇ ਨਿਸ਼ਾਨਾ ਜਿਹੜਾ ਸੀਗਾ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ, ਸਰਕਾਰ ਦੇ ਉੱਤੇ ਜਿਹੜਾ ਸੀ ਉਹ ਲਾਇਆ। ਔਰ ਜਿਹੜੇ ਅਫਸਰ ਸੀਗੇ ਜੀ ਉਹਨਾਂ ਨੂੰ ਧਮਕੀਆਂ ਇੱਥੋਂ ਫੇਰ ਜਿਹੜੀਆਂ ਜੀ ਉਹ ਦਿੱਤੀਆਂ ਗਈਆਂ ਕਿ ਇਹਨਾਂ ਅਫਸਰਾਂ ਨੂੰ ਲੁਕਣ ਦੇ ਵਾਸਤੇ ਥਾਂ ਨਹੀਂ ਲੱਭਣੀ ਜਦੋਂ ਅਕਾਲੀ ਸਰਕਾਰ ਜਿਹੜੀ ਜੀ ਉਹ ਆ ਗਈ। ਤੇ ਦੂਜੇ ਪਾਸੇ ਕਾਂਗਰਸ ਨੇ ਜਿਹੜੀ ਸੀ ਆਪਣੀ ਕਾਨਫਰੰਸ ਲਾਈ, ਉਹਨੂੰ ਸਾਧੂ ਸਿੰਘ ਧਰਮਸੋਤ ਹੋਰਾਂ ਨੇ ਹੀ ਜਿਹੜਾ ਜੀ ਸੰਬੋਧਨ ਕੀਤਾ। ਉੱਥੇ ਕੋਈ ਵੱਡੀ ਜਿਹੜੀ ਬਾਕੀ ਲੀਡਰਸ਼ਿਪ ਸੀਗੀ ਉਹ ਨਹੀਂ ਆਈ। ਇੱਕ ਤਾਂ ਇਹਨਾਂ ਰੈਲੀਆਂ ਦੀ ਜਗ੍ਹਾ ਜਿਹੜੀ ਸੀ ਉਹ ਬਦਲ ਗਈ। ਇਹਨਾਂ ਨੂੰ ਮੈਰਿਜ ਪੈਲੇਸਿਸ ਦੇ ਵਿੱਚ ਜਿਹੜੀ ਛੱਤ ਹੇਠ ਰੈਲੀਆਂ ਕਰਾਉਣੀਆਂ ਪਈਆਂ ਤੇ ਉੱਥੇ ਉਹੀ 1500 2000 ਬੰਦੇ ਦਾ ਇਕੱਠ ਜਿਹੜਾ ਸੀਗਾ ਜੀ ਉਹ ਵੀ ਲੋਕਾਂ ਦਾ ਇਕੱਠ ਨਹੀਂ ਹੁੰਦਾ, ਉਹ ਵਰਕਰ ਹੀ ਹੁੰਦੇ ਆ ਤਕਰੀਬਨ। ਉਹ ਜਿਹੜੇ ਸੀਗੇ ਆਏ ਜਿਹਦੀ ਵਜ੍ਹਾ ਕਰਕੇ ਇਹ ਛਪਾਰ ਮੇਲੇ ਦੇ ਵਿੱਚ ਵੱਡੀਆਂ ਲੱਗਣ ਵਾਲੀਆਂ ਰੈਲੀਆਂ ਜਿਹੜੀਆਂ ਸੀਗੀਆਂ ਜੀ ਉਹ ਫਿੱਕੀਆਂ ਜਿਹੜੀਆਂ ਉਹ ਨਜ਼ਰ ਆਈਆਂ। ਇਸ ਵਾਰੀ ਸਿਆਸੀ ਲੋਕਾਂ ਨੂੰ ਸੁਣਨ ਦੇ ਵਾਸਤੇ ਲੋਕ ਆਏ ਨਹੀਂ। ਲੋਕ ਆਏ ਮੇਲੇ ਦੇ ਵਿੱਚ ਘੱਟ, ਪਰ ਜਦੋਂ 8-8 9-9 ਕਿਲੋਮੀਟਰ ਦੂਰ ਹੋ ਗਈਆਂ ਰੈਲੀਆਂ ਤੇ ਉੱਥੇ ਸਪੈਸ਼ਲੀ ਤੌਰ ਦੇ ਉੱਤੇ ਸੁਣਨ ਲਈ ਕਿਹਨੇ ਜਾਣਾ ਸੀ? ਬਿਲਕੁਲ ਜੀ, ਕਈ ਲੋਕ ਤਮਾਸ਼ਾ ਦੇਖਣ ਵਾਲੇ ਵੀ ਹੁੰਦੇ ਆ, ਉਹਨਾਂ ਦੀ ਵੀ ਗਿਣਤੀ ਵਿੱਚ ਹੀ ਆ। ਤੇ ਅੱਗੇ ਇੱਕ ਸ਼ਿਵ ਸੈਨਾ ਦੇ ਆਗੂ ਦੀ ਗੱਲ ਕਰੀਏ, ਸਿਆਸੀ ਨੇਤਾਵਾਂ ਦੇ ਲਾਗੇ ਬੜਾ ਰਹਿੰਦਾ ਸੀ ਉਸ ਨੂੰ ਕੈਦ। ਬਿਲਕੁਲ ਜੀ, ਇਹ ਐਕਚੁਅਲੀ ਤਾਂ ਜਿਹੜਾ ਇਹ ਸ਼ਿਵ ਸੈਨਾ ਦਾ ਆਗੂ ਹੈ ਜੀ ਇਹ ਚਰਚਿਤ ਤਾਂ ਜਿਹੜਾ ਜੀ ਹੋਇਆ ਸੀਗਾ ਜਦੋਂ ਇੱਕ ਵਾਰੀ ਜਿਹੜਾ ਜੀ ਆਪਣੇ ਜੇਲ੍ਹ ਦੇ ਵਿੱਚ ਹੈ ਨੇ ਬੇਅੰਤ ਸਿੰਘ ਕਤਲ ਕਾਂਡ ਵਾਲੇ ਮਾਮਲੇ ਦੇ ਵਿੱਚ ਉਹਨਾਂ ਦੇ ਹਵਾਰਾ ਹੋਰਾਂ ਦੇ ਉੱਤੇ ਜਿਹੜਾ ਜੀ ਹਮਲਾ ਕਰਨ ਦੀ ਇਹਨੇ ਕੋਸ਼ਿਸ਼ ਕੀਤੀ ਸੀਗੀ ਔਰ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਉੱਤੇ ਉਦੋਂ ਇਹ ਚਰਚਿਤ ਹੋਇਆ ਸੀਗਾ। ਇਹ ਵੱਖ-ਵੱਖ ਸਿਆਸੀ ਨੇਤਾਵਾਂ ਦੇ ਬੜਾ ਨੇੜੇ ਰਹਿੰਦਾ ਜੀ। ਪਿਛਲੇ ਡਿਪਟੀ ਜਿਹੜੇ CM ਸੀ ਵੀਰ ਸਿੰਘ ਬਾਦਲ ਹੋਰਾਂ ਦੇ ਨਜ਼ਦੀਕੀਆਂ ਦੇ ਵਿੱਚੋਂ ਇੱਕ ਸੀਗਾ ਜੀ। ਉਹਨਾਂ ਤੋਂ ਬਹੁਤੇ ਸਮਾਗਮਾਂ ਦੇ ਵਿੱਚ
ਨਜ਼ਰ ਆਉਂਦਾ ਜੀ, ਬੇਢੱਬੇ ਜਿਹੇ ਸਰੀਰ ਵਾਲਾ। ਔਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਵੀ ਉਹਦੀਆਂ ਬਹੁਤ ਸਾਰੀਆਂ ਫੋਟੋਆਂ ਨਿਸ਼ਾਂਤ ਸ਼ਰਮਾ ਦੀਆਂ ਜਿਹੜੀਆਂ ਜੀ ਉਹ ਹੈਗੀਆਂ ਨੇ। ਇਹ ਸ਼ਿਵ ਸੈਨਾ ਦਾ ਕੌਮੀ ਪ੍ਰਧਾਨ ਹੈ ਨਿਸ਼ਾਂਤ ਸ਼ਰਮਾ। ਇਹਨੂੰ ਰੋਪੜ ਦੀ ਅਦਾਲਤ ਨੇ ਧੋਖਾਦਹੀ ਦੇ ਮਾਮਲੇ ਦੇ ਵਿੱਚ 4 ਸਾਲ ਦੀ ਕੈਦ ਤੇ 5000 ਰੁਪਇਆ ਜੁਰਮਾਨਾ ਜਿਹੜਾ ਜੀ ਉਹ ਕੀਤਾ। 8 ਨਵੰਬਰ 11 ਨੂੰ ਕੁਰਾਲੀ ਥਾਣੇ ਦੇ ਵਿੱਚ ਅਨਿਲ ਸ਼ਰਮਾ ਜਿਹੜਾ ਹਰਿਆਣੇ ਦਾ ਰਹਿਣ ਵਾਲਾ ਜੀ, ਉਹਦੇ ਬਿਆਨਾਂ ਦੇ ਉੱਤੇ ਕੁਰਾਲੀ ਦੀ ਪੁਲਿਸ ਨੇ ਨਿਸ਼ਾਂਤ ਸ਼ਰਮਾ, ਰੋਹਿਤ ਵਿਕਾਸ ਤੇ ਰਵੀ ਦੇ ਖਿਲਾਫ 420 406 ਦੇ ਤਹਿਤ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਸੀਗਾ। ਇਹਨਾਂ ਦੇ ਉੱਤੇ ਦੋਸ਼ ਸੀਗਾ ਜੀ ਕਿ ਇਹਨਾਂ ਨੇ ਅਖਬਾਰਾਂ ਦੇ ਵਿੱਚ ਕਾਰਾਂ ਤੇ JCB ਮਸ਼ੀਨ ਵੇਚਣ ਦਾ ਇਸ਼ਤਿਹਾਰ ਦਿੱਤਾ ਹੋਇਆ ਸੀਗਾ। ਅਨਿਲ ਸ਼ਰਮਾ ਨੂੰ ਇਨੋਵਾ ਕਾਰ ਦੇਣ ਲਈ 1.25 ਲੱਖ ਰੁਪਏ ਇਹਨਾਂ ਨੇ ਲਏ ਸੀਗੇ, ਪਰ ਨਾ ਕਾਰ ਦਿੱਤੀ ਤੇ ਨਾ ਪੈਸੇ ਜਿਹੜੇ ਸੀਗੇ ਜੀ ਉਹ ਵਾਪਸ ਕੀਤੇ, ਜਿਹਦੇ ਕਰਕੇ ਪੁਲਿਸ ਨੇ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਸੀਗਾ। ਸਬੂਤ ਇਹਨਾਂ ਦੇ ਉਲਟ ਜਿਹੜੇ ਜੀ ਉਹ ਚਲੇ ਗਏ। ਨਿਸ਼ਾਂਤ ਸ਼ਰਮਾ ਜਿਹੜਾ ਜੀ ਇਹ ਸ਼ਿਵ ਸੈਨਾ ਦਾ ਆਗੂ, ਉਹਨੂੰ 4 ਸਾਲ ਦੀ ਕੈਦ ਤੇ 5000 ਰੁਪਏ ਦਾ ਜੁਰਮਾਨਾ ਜਿਹੜਾ ਜੀ ਉਹ ਸੁਣਾਇਆ ਗਿਆ। ਬਾਕੀ ਜਿਹੜੇ 3 ਨੇ ਉਹਨਾਂ ਨੂੰ ਅਦਾਲਤ ਦੇ ਵੱਲੋਂ ਭਗੌੜਾ ਜਿਹੜਾ ਜੀ ਉਹ ਕਰਾਰ ਦਿੱਤਾ ਹੋਇਆ, ਉਹ ਅਜੇ ਤੱਕ ਜਿਹੜੇ ਉਹ ਫੜੇ ਨਹੀਂ ਗਏ। ਸ਼ਿਵ ਸੈਨਾ ਦੇ ਕਿਸੇ ਆਗੂ ਦੇ ਖਿਲਾਫ ਧੋਖਾਦਹੀ ਦਾ ਕੋਈ ਪਹਿਲਾ ਮਾਮਲਾ ਨਹੀਂ ਗਾ ਜੀ। ਪੰਜਾਬ ਦੇ ਵਿੱਚ ਇਹ ਲੋਕ ਸੁਰੱਖਿਆ ਲੈਣ ਦੇ ਵਾਸਤੇ ਕਿਹੜੇ ਡਰਾਮੇ ਜਿਹੜੇ ਆ ਜੀ ਉਹ ਕਰਦੇ ਰਹੇ ਆ, ਇਹ ਕਈ ਵਾਰੀ ਸਾਹਮਣੇ ਆਇਆ ਜੀ। ਔਰ ਕਈ ਡਰਾਮਿਆਂ ਦੀ ਪੋਲ ਜਿਹੜੀ ਆ ਉਹ ਵੀ ਖੁੱਲੀ ਆ ਕਿ ਕਿਵੇਂ ਇਹ ਆਪਣੇ ਉੱਤੇ ਆਪ ਹੀ ਚਿੱਠੀਆਂ ਜਿਹੜੀਆਂ ਜੀ ਲਿਖ ਕੇ ਤੇ ਹਮਲੇ ਜਿਹੜੇ ਜੀ ਨਕਲੀ ਕਰਵਾ ਕੇ ਪੁਲਿਸ ਦੇ ਕੋਲ ਜਾਂਦੇ ਤੇ ਉਹਨਾਂ ਦੀ ਜਾਨ ਨੂੰ ਜਿਹੜਾ ਜੀ ਉਹ ਖਤਰਾ ਹੈ। ਇਸੇ ਤਰੀਕੇ ਦਾ ਇਹ ਜਿਹੜਾ ਜੀ ਉਹ ਆਗੂ ਦਾ ਬੇਸ਼ੱਕ ਇਹ ਸਿਕਿਉਰ ਤਾਂ ਨਹੀਂ, ਪਰ ਦੂਜੇ ਮਾਮਲੇ ਦੇ ਵਿੱਚ ਜਿਹੜਾ ਜੀ ਫਸ ਗਿਆ ਜੀ। ਤੇ ਅੱਗੇ ਕਰਦੇ ਆ ਗੱਲ ਭਾਰਤ ਵਿੱਚ ਜੱਜਾਂ ਦੀ ਭਾਰੀ ਤੋੜ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਜੁਡੀਸ਼ਰੀ ਆ ਜੀ ਉਹਦੇ ਵਿੱਚ ਜੱਜਾਂ ਦੀ ਬਹੁਤ ਜਿਹੜੀ ਜੀ ਉਹ ਤੋੜ ਦੱਸੀ ਜਾ ਰਹੀ ਹੈ। ਕਾਨੂੰਨ ਮੰਤਰਾਲਾ ਜਿਹੜਾ ਜੀ ਉਹਦਾ ਜੇ ਡਾਟਾ ਹੈ ਜੇ ਉਹ ਸਹੀ ਹੋਵੇ ਤਾਂ ਉਹਨੂੰ ਭਾਰਤ ਦੇ ਵਿੱਚ 10 ਲੱਖ ਲੋਕਾਂ ਦੇ ਪਿੱਛੇ 19 ਜੱਜ ਹੈ। ਡੇਟਾ ਦੇ ਮੁਤਾਬਕ ਜੁਡੀਸ਼ਰੀ ਨੂੰ 6000 ਤੋਂ ਵੱਧ ਜੱਜਾਂ ਦੀ ਘਾਟ ਜਿਹੜੀ ਹੈ ਜੀ ਉਹ ਰੜਕ ਰਹੀ ਹੈ। ਹੇਠਲੀ ਅਦਾਲਤ ਦੇ ਵਿੱਚ 5000 ਤੋਂ ਵੱਧ ਜੱਜਾਂ ਦੀਆਂ ਕੁਰਸੀਆਂ ਖਾਲੀ ਪਈਆਂ ਨੇ। ਕਾਨੂੰਨ ਮੰਤਰਾਲੇ ਦੇ ਵੱਲੋਂ ਤਿਆਰ ਜਿਹੜਾ ਡਾਟਾ ਇਸ ਸਾਲ ਮਾਰਚ ਦੇ ਵਿੱਚ ਤਿਆਰ ਉਸ ਦਸਤਾਵੇਜ਼ ਦਾ ਹਿੱਸਾ ਹੈ ਜਿਹਨੂੰ ਸੰਸਦ ਦੇ ਵਿੱਚ ਵਿਚਾਰ ਚਰਚਾ ਲਈ ਪੇਸ਼ ਕੀਤਾ ਜਾਣਾ ਸੀਗਾ। 10 ਲੱਖ ਲੋਕਾਂ ਦੇ ਪਿੱਛੇ ਜੱਜ ਆਬਾਦੀ ਅਨੁਪਾਤ 19.49 ਸੀਗਾ। ਸਹਾਇਕ ਅਦਾਲਤਾਂ ਜਿਹੜੀਆਂ ਜੀ ਜਿੱਥੇ 5748 ਜੁਡੀਸ਼ੀਅਲ ਅਧਿਕਾਰੀਆਂ ਦੀ ਘਾਟ ਹੈ, ਉੱਥੇ 24 ਹਾਈ ਕੋਰਟਾਂ ਦੇ ਵਿੱਚ ਜੱਜਾਂ ਦੀਆਂ 406 ਸੀਟਾਂ ਜਿਹੜੀਆਂ ਉਹ ਖਾਲੀ ਪਈਆਂ ਨੇ। ਹਾਈ ਕੋਰਟ ਦੀ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਜੱਜਾਂ ਦੀਆਂ 1079 ਮਨਜ਼ੂਰਸ਼ੁਦਾ ਅਸਾਮੀਆਂ ਨੇ, ਜਦੋਂ ਕਿ ਅਸਲ ਨਫਰੀ 673 ਹੈ। ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀਆਂ 31 ਜਿਹੜੀਆਂ ਦੀ ਪ੍ਰਵਾਨਿਤ ਸੀਟਾਂ ਨੇ, ਇਹਦੇ ਵਿੱਚੋਂ 6 ਖਾਲੀ ਨੇ। ਸੁਪਰੀਮ ਕੋਰਟ, ਹਾਈ ਕੋਰਟ ਤੇ ਹੇਠਲੀਆਂ ਅਦਾਲਤਾਂ ਦੇ ਵਿੱਚ ਇਸ ਵੇਲੇ 6160 ਜੱਜਾਂ ਦੀਆਂ ਜਿਹੜੀਆਂ ਦੀ ਉਹ ਕੁਰਸੀਆਂ ਖਾਲੀ ਪਈਆਂ ਨੇ। ਜੱਜ ਆਬਾਦੀ ਅਨੁਪਾਤ ਸੰਬੰਧੀ ਜਿਹੜਾ ਦੀ ਅਪ੍ਰੈਲ 16 ਦੇ ਵਿੱਚ ਮੁਲਕ ਦੇ ਉਦੋਂ ਦੇ ਚੀਫ ਜਸਟਿਸ TS ਠਾਕੁਰ ਨੇ ਉਦੋਂ ਇਹ ਮੁੱਦਾ ਪਖਾਇਆ ਸੀਗਾ, ਜਦੋਂ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਮੌਜੂਦਗੀ ਦੇ ਵਿੱਚ ਜੱਜਾਂ ਦੀ ਘਾਟ ਦੇ ਮੁੱਦੇ ਨੂੰ ਉਭਾਰਿਆ ਸੀ। ਜਸਟਿਸ ਠਾਕੁਰ ਉਹਨਾਂ ਨੇ ਕਿਹਾ ਸੀਗਾ ਕਿ ਬਕਾਇਆ ਪਏ ਕੇਸਾਂ ਦਾ ਭਾੜ ਜਿਹੜਾ ਦੀ ਇਹ ਸਾਰਾ ਬੋਝ ਜੁਡੀਸ਼ਰੀ ਦੇ ਮੋਢਿਆਂ ਤੇ ਨਹੀਂ ਪਾਇਆ ਜਾ ਸਕਦਾ। ਉਹਨਾਂ ਕਿਹਾ ਸੀਗਾ ਕਿ ਜੱਜਾਂ ਦੀ ਗਿਣਤੀ 21000 ਦੇ ਕਰੀਬ ਹੈ, ਜਦੋਂ ਕਿ ਇਹਨਾਂ ਬਕਾਇਆ ਕੇਸਾਂ ਦੇ ਨਿਪਟਾਰੇ ਦੇ ਵਾਸਤੇ 40000 ਜੱਜਾਂ ਦੀ ਲੋੜ ਹੈ, ਪਰ ਸਰਕਾਰਾਂ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੀਆਂ। ਔਰ ਉਹਨਾਂ ਨੇ ਇਹ ਵੀ ਗੱਲ ਉਠਾਈ ਸੀ ਕਿ ਸਾਲ 1987 ਦੇ ਵਿੱਚ ਕਾਨੂੰਨ ਕਮਿਸ਼ਨ ਦੀ ਇਸ ਸਿਫਾਰਿਸ਼ ਨੂੰ 10 ਲੱਖ ਲੋਕਾਂ ਦੇ ਪਿੱਛੇ 10 ਜੱਜਾਂ ਦੀ ਗਿਣਤੀ ਨੂੰ ਵਧਾ ਕੇ 50 ਜਿਹੜਾ ਕੀਤਾ ਜਾਵੇ, ਬਾਵਜੂਦ ਇਸ ਪਾਸੇ ਇੱਕ ਪੱਤਾ ਤੱਕ ਜਿਹੜਾ ਦੀ ਉਹ ਨਹੀਂ ਹਿੱਲਿਆ। ਤੇ ਹੁਣ ਇਹ ਮਾਮਲਾ ਜਿਹੜਾ ਦੀ ਉਸ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦੀ ਜਿਹੜੀ ਕਹੀ ਹੋਈ ਗੱਲ ਹੈ ਉਹ ਸਹੀ ਜਿਹੜੀ ਉਹ ਪ੍ਰਤੀਤ ਹੋ ਰਹੀ ਹੈ। ਤੇ ਇਹਦੇ ਵਿੱਚ ਅਜੇ ਵੀ ਇੰਨੇ ਚਿਰ ਤੋਂ ਚਾਹੇ ਸੁਪਰੀਮ ਕੋਰਟ ਦੇ ਜਿਹੜੇ ਦੀ ਚੀਫ ਜਸਟਿਸ ਸੀ ਉਹਨਾਂ ਨੇ ਉਭਾਰ ਲਿਆ, ਕਿੰਨੀਆਂ ਮੀਟਿੰਗ ਦੇ ਵਿੱਚ ਹੋ ਗਿਆ, ਪਰ ਪ੍ਰਣਾਲਾ ਜਿਹੜਾ ਉਹ ਜੀ। ਤੇ ਅਖੀਰ ਦੇ ਵਿੱਚ ਰਾਫੇਲ ਸੌਦੇ ਦੀ ਜੇ ਗੱਲ ਕਰੀਏ ਤਾਂ ਰਾਹੁਲ ਵੱਲੋਂ ਪ੍ਰਧਾਨ ਮੰਤਰੀ ਦੇ ਉੱਤੇ ਹਮਲੇ ਤੇ ਹਮਲੇ। ਬਿਲਕੁਲ ਜੀ, ਐਕਚੁਅਲੀ ਇਹ ਰਾਫੇਲ ਸਮਝੌਤਾ ਜਿਹੜਾ ਜੀ ਇਸ ਵੇਲੇ ਮੌਜੂਦਾ ਸਰਕਾਰ ਦੇ ਵਾਸਤੇ ਵੱਡੀ ਮੁਸੀਬਤ ਜਿਹੜੀ ਹੈ ਜੀ ਉਹ ਬਣ ਰਿਹਾ ਕੇਂਦਰ ਦੀ ਸਰਕਾਰ ਦੇ ਵਾਸਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਵੱਲੋਂ ਲਗਾਤਾਰ ਜਿਹੜੇ ਜੀ ਉਹ ਬਿਆਨ ਸੁੱਟੇ ਜਾ ਰਹੇ ਆ। ਔਰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੇ ਉਹਨਾਂ ਦਾ ਆਇਆ ਜਿਹੜਾ ਬਿਆਨ ਹੈ
ਉਹਨੇ ਕਾਫੀ ਹਵਾ ਇਸ ਸਭ ਕਾਸੇ ਨੂੰ ਜਿਹੜੀ ਹੈ ਜੀ ਉਹ ਦਿੱਤੀ ਆ। ਔਰ ਜਿਹਦੇ ਵਿੱਚ ਸਾਬਕਾ ਜਿਹੜੇ ਰਾਸ਼ਟਰਪਤੀ ਸੀ ਉਹਨਾਂ ਨੇ ਇਹ ਗੱਲ ਜਿਹੜੀ ਜੀ ਉਹ ਕਹਿ ਦਿੱਤੀ ਕਿ ਸਾਡੇ ਕੋਲੇ ਤਾਂ ਚੋਇਸ ਹੀ ਕੋਈ ਨਹੀਂ ਸੀ, ਸਾਨੂੰ ਤਾਂ ਇਹ ਕਿਹਾ ਗਿਆ ਕਿ ਆਹ ਇੱਕ ਕੰਪਨੀ ਹੈ ਰਿਲਾਇੰਸ, ਇਹਦੇ ਰਾਹੀਂ ਅਸੀਂ ਸੌਦਾ ਕਰਨਾ, ਨਹੀਂ ਤਾਂ ਸੌਦਾ ਜਿਹੜਾ ਜੀ ਉਹ ਖਤਮ ਸਮਝੋ। ਉਹ ਕਹਿੰਦੇ ਇਹਦੇ ਕਰਕੇ ਅਸੀਂ ਜਿਹੜਾ ਸੀਗਾ ਜੀ ਇਹ ਸੌਦਾ ਕੀਤਾ। ਔਰ ਹੁਣ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਨੇ ਲਗਾਤਾਰ ਹਮਲੇ ਜਿਹੜੇ ਆ ਜੀ ਉਹ ਜਾਰੀ ਰੱਖੇ ਹੋਏ ਆ। ਔਰ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਪ੍ਰਧਾਨ ਮੰਤਰੀ ਜਿਹੜੇ ਆ ਇਸ ਮਾਮਲੇ ਦੇ ਉੱਤੇ ਆਪਣਾ ਮੂੰਹ ਖੋਲਣ। ਉਹਨਾਂ ਨੇ ਕਿਹਾ ਕਿ ਚੌਕੀਦਾਰ ਨੇ ਪੈਸਾ ਲੁੱਟ ਕੇ ਅਨਿਲ ਅੰਬਾਨੀ ਦੀ ਜੇਬ ਦੇ ਵਿੱਚ ਜਿਹੜਾ ਜੀ ਉਹ ਪਾ ਦਿੱਤਾ ਹੈ। ਰਾਹੁਲ ਗਾਂਧੀ ਹੋਰਾਂ ਨੇ ਆਪਣੇ ਹਮਲੇ ਜਿਹੜਾ ਜੀ ਉਹ ਜਾਰੀ ਰੱਖਦੇ ਹੋਏ ਇਹ ਗੱਲ ਕਹੀ ਹੈ ਕਿ ਹਰ ਗੱਲ ਦੇ ਉੱਤੇ ਟਵੀਟ ਕਰਨ ਵਾਲੇ, ਮਨ ਕੀ ਬਾਤ ਕਰਨ ਵਾਲੇ ਪ੍ਰਧਾਨ ਮੰਤਰੀ ਇਸ ਮੁੱਦੇ ਦੇ ਉੱਤੇ ਆਪਣਾ ਮੂੰਹ ਕਿਉਂ ਨਹੀਂ ਖੋਲ ਰਹੇ। ਉਹਨਾਂ ਨੇ ਕਿਹਾ ਕਿ ਫਰਾਂਸ ਦੇ ਜਿਹੜੇ ਸਾਬਕਾ ਰਾਸ਼ਟਰਪਤੀ ਨੇ ਉਹਨਾਂ ਨੇ ਚੋਰ ਤੱਕ ਜਿਹੜਾ ਜੀ ਉਹ ਕਹਿ ਦਿੱਤਾ। ਔਰ ਉਹਨਾਂ ਨੇ ਕਿਹਾ ਕਿ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ 20,000 ਕਰੋੜ ਰੁਪਈਆ ਜਿਹੜਾ ਸੀ ਉਹ ਕੱਢ ਕੇ ਅਨਿਲ ਅੰਬਾਨੀ ਦੀ ਜੇਬ ਦੇ ਵਿੱਚ ਜਿਹੜਾ ਜੀ ਉਹ ਪਾ ਦਿੱਤਾ। ਜੇ ਵੇਖਿਆ ਜਾਵੇ ਤਾਂ ਪਿਛਲੇ ਸਾਲਾਂ ਦੇ ਦੌਰਾਨ ਚਾਹੇ ਰੱਖਿਆ ਮੰਤਰਾਲੇ ਦਾ ਕੋਈ ਬਿਆਨ ਸੀ, ਚਾਹੇ ਵਿਦੇਸ਼ ਮੰਤਰਾਲੇ ਦਾ, ਉਸ ਮਾਮਲੇ ਦੇ ਉੱਤੇ ਪ੍ਰਧਾਨ ਮੰਤਰੀ ਬਿਆਨ ਦਿੰਦੇ। ਹੁਣ ਉਲਟ ਹੋ ਗਿਆ, ਪ੍ਰਧਾਨ ਮੰਤਰੀ ਵਾਲੇ ਮਾਮਲੇ ਦੇ ਉੱਤੇ ਦੂਜੇ ਜਿਹੜੇ ਨੇਤਾ ਨੇ ਉਹ ਬਿਆਨ ਜਿਹੜਾ ਜੀ ਉਹ ਦੇਣ ਦੇ ਵਿੱਚ ਰੁੱਝੇ ਹੋਏ ਆ। ਪ੍ਰਧਾਨ ਮੰਤਰੀ ਆਪ ਜਿਹੜਾ ਜੀ ਉਹ ਬੋਲ ਨਹੀਂ ਰਹੇ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਨੇ ਨਿਸ਼ਾਨਾ ਜਿਹੜਾ ਰਾਹੁਲ ਗਾਂਧੀ ਹੋਰਾਂ ਦੇ ਉੱਤੇ ਇਹ ਕਹਿ ਕੇ ਲਾਇਆ ਕਿ ਇਹਦੇ ਪਿੱਛੇ, ਰਾਹੁਲ ਗਾਂਧੀ ਦੇ ਪਿੱਛੇ ਪਾਕਿਸਤਾਨ ਤੇ ਚਾਈਨਾ ਹੈ। ਇਹ ਕਿਹਾ ਗਿਆ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਦੇ ਵੱਲੋਂ ਕਿ ਪਾਕਿਸਤਾਨ ਨਹੀਂ ਚਾਹੁੰਦਾ ਕਿ ਨਰਿੰਦਰ ਮੋਦੀ ਹੋਰੀ ਦੁਬਾਰਾ ਪ੍ਰਧਾਨ ਮੰਤਰੀ ਬਣਨ, ਜਿਹਦੇ ਕਰਕੇ ਉਹ ਰਾਹੁਲ ਗਾਂਧੀ ਨੂੰ ਸਪੋਰਟ ਕਰ ਰਿਹਾ। ਤੁਹਾਨੂੰ ਯਾਦ ਹੋਣਾ ਜਦੋਂ ਬਿਹਾਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ, ਜਿੱਥੇ ਲਾਲੂ ਪ੍ਰਸਾਦ ਯਾਦਵ ਤੇ ਨਿਤਿਸ਼ ਕੁਮਾਰ ਹੋਰਾਂ ਦੀ ਪਾਰਟੀ ਰਲ ਕੇ ਚੋਣਾਂ ਲੜ ਰਹੀ ਸੀ, ਉੱਥੇ ਪ੍ਰਧਾਨ ਮੰਤਰੀ ਹੋਰਾਂ ਦਾ ਬਿਆਨ ਇਹ ਆਇਆ ਸੀਗਾ ਕਿ ਜੇ ਇੱਥੇ ਨਿਤਿਸ਼ ਕੁਮਾਰ ਤੇ ਲਾਲੂ ਪ੍ਰਸਾਦ ਵਾਲੀ ਪਾਰਟੀ ਜਿੱਤ ਗਈ ਤਾਂ ਇਹਦੇ ਪਟਾਕੇ ਪਾਕਿਸਤਾਨ ਦੇ ਵਿੱਚ ਚੱਲਣਗੇ ਖੁਸ਼ੀ ਦੇ। ਮੁੜ ਕੇ ਉਹਨਾਂ ਪਟਾਕਿਆਂ ਦੀ ਗੱਲ ਕਰਕੇ ਉਹ ਬਿਨਾਂ ਦੱਸੇ ਤੋਂ ਉੱਥੇ ਜਹਾਜ਼ ਵੀ ਜਿਹੜਾ ਦੀ ਆਪਣਾ ਲਾ ਕੇ ਉਹਨਾਂ ਨੂੰ ਜਿਹੜਾ ਦੀ ਉਹ ਮਿਲ ਆਏ ਸਨ। ਤੇ ਉਸੇ ਹੀ ਨਿਤਿਸ਼ ਕੁਮਾਰ ਦੇ ਨਾਲ ਜਿਨ੍ਹਾਂ ਦੇ ਪਟਾਕਿਆਂ ਦੀ ਉਹ ਗੱਲ ਕਰਦੇ ਸੀ, ਅੱਜ ਕੱਲ੍ਹ ਸਾਂਝ ਪਿਆਰੀ ਜਿਹੜੀ ਦੀ ਉਹ ਭਾਰਤੀ ਜਨਤਾ ਪਾਰਟੀ ਦੀ ਹੈ। ਸੋ ਭਾਰਤੀ ਜਨਤਾ ਪਾਰਟੀ ਦੇ ਬੁਲਾਰਿਆਂ ਦੇ ਵੱਲੋਂ ਇੱਕ ਵਾਰੀ ਫੇਰ ਇਹ ਜਿਹੜੀ ਜੀ ਕਹੀ ਜਾ ਰਹੀ ਹੈ ਗੱਲ ਕਿ ਰਾਹੁਲ ਗਾਂਧੀ ਹੋਰਾਂ ਦੇ ਪਿੱਛੇ ਜਿਹੜਾ ਜੀ ਉਹ ਪਾਕਿਸਤਾਨ ਹੈ। ਇਹ ਸੌਖਾ ਜਿਹਾ ਤਰੀਕਾ ਇਹਨਾਂ ਦੀ ਲੱਭ ਲਿਆ ਨੇਤਾਵਾਂ ਨੇ, ਲੱਭਿਆ ਹੋਇਆ ਪਿਛਲੇ ਸਾਲਾਂ ਤੋਂ। ਚੈੱਕ ਵੀ ਆਵੇ ਤੇ ਕਹੋ ਇਹਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਇੱਥੇ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਸੁਣਦੇ ਹੀ ਹੋ ਰੋਜ਼, ਸੁਖਬੀਰ ਸਿੰਘ ਬਾਦਲ ਹੋਰਾਂ ਦੀ ਨਿਗਾਹ ਦੇ ਵਿੱਚ ਹਰ ਬੰਦਾ ਜਿਹੜਾ ਅਕਾਲੀ ਦਲ ਦੇ ਉੱਤੇ ਕਿੰਤੂ ਪ੍ਰੰਤੂ ਕਰਦਾ ਹੈ, ਜਿਹੜਾ ਅਕਾਲੀ ਦਲ ਦੀਆਂ ਨੀਤੀਆਂ ਦੇ ਪ੍ਰਤੀ ਕੋਈ ਵੀ ਗੱਲ ਜਿਹੜੀ ਉਹ ਕਰਦਾ, ਉਹ ISI ਦਾ ਬੰਦਾ। ਤੇ ਜੇ ਕੋਈ ਮੁਲਕ ਦੇ ਵਿੱਚ ਘੁਟਾਲੇ ਦਾ ਜਿਹੜਾ ਜੀ ਮੁੱਦਾ ਉਠਾ ਰਿਹਾ ਤੇ ਉਹਦੇ ਪਿੱਛੇ ਜਿਹੜਾ ਉਹ ਪਾਕਿਸਤਾਨ ਹੈ ਜਾਂ ਫਿਰ ਚਾਈਨਾ ਦਾ ਜਿਹੜਾ ਜੀ ਇਹ ਨਵਾਂ ਨਾਮ ਨਾਲ ਜੋੜ ਦਿੱਤਾ ਗਿਆ ਜੀ, ਸਿਰਫ ਮੁੱਦੇ ਤੋਂ ਧਿਆਨ ਜਿਹੜਾ ਜੀ ਉਹ ਡਾਈਵਰਟ ਕਰਨ ਦੇ ਵਾਸਤੇ। ਕਿਉਂਕਿ ਰਾਫੇਲ ਵਾਲਾ ਜਿਹੜਾ ਮੁੱਦਾ ਜੀ ਉਹ ਇਸ ਵੇਲੇ ਇੰਨਾ ਕੁ ਪੱਕ ਚੁੱਕਿਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਦੇ ਵੱਲੋਂ ਉਹਦੇ ਦੀ ਇੱਕ ਵੀਡੀਓ ਬਿਆਨ ਜਿਹੜਾ ਜੀ ਆਉਣ ਤੋਂ ਬਾਅਦ ਬੁਰੇ ਤਰੀਕੇ ਦੇ ਨਾਲ ਘਿਰੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਨੂੰ ਹੁਣ ਪਾਕਿਸਤਾਨ ਤੇ ਚਾਈਨਾ ਦਾ ਸਹਾਰਾ ਹੈ। ਬਿਲਕੁਲ ਜੀ ਬਿਲਕੁਲ। ਜਿਨ੍ਹਾਂ ਦੇ ਪੱਲੇ ਨਾ ਕੁਛ ਹੋਵੇ ਇਹੀ ਕੁਛ ਕਰਦੇ ਆ। ਤੇ ਸਰੋਤੇ ਅਸੀਂ ਆਉਂਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਲੈ ਕੇ ਤੁਹਾਡੀਆਂ ਕਾਲਸ ਲਵਾਂਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। You're listening to Punjabi Radio USA, KOBO Yuba City 1450 AM, KIID Sacramento 1470 AM, KWRU Fresno 1300 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮਲਵਿੰਦਰ ਕੌਰ ਵੱਲੋਂ ਇੱਕ ਵਾਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਹ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਦੂਸਰੇ ਭਾਗ ਦੇ ਵਿੱਚ ਤੁਹਾਡੀਆਂ ਕਾਲਸ ਹੁੰਦੀਆਂ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਇੱਕ ਵਾਰੀ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਫਤਿਹ ਜੀ। ਜੀ ਪਹਿਲਾਂ ਤਾਂ ਪੰਨੂ ਸਾਹਿਬ ਵੀ ਵਿਚਾਰੇ ਔਖੇ ਹੁੰਦੇ ਆ, ਕਹਿੰਦੇ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੂਝੀਏ, ਮੂਰਖੇ ਨਾਲ ਨਾ ਲੂਝੀਏ। ਸ਼ਾਇਦ ਤੁਸੀਂ ਸਮਝ ਗਏ ਹੋਗੇ ਵੀ ਉਹ ਜ਼ਰੂਰੀ ਨਹੀਂ ਵੀ ਉਸ ਬੰਦੇ ਤੁਸੀਂ ਕਾਲ ਲੈਣੀ ਆ, ਉਹ ਸਾਰਾ ਪ੍ਰੋਗਰਾਮ ਖਰਾਬ ਕਰ ਦਿੰਦਾ ਆ। ਤੁਹਾਡੇ ਤੇ ਕੋਈ ਤਲਵਾਰ ਨਹੀਂ ਧਰੀ ਉਹਦੀ ਕਾਲ ਲੈਣੀ ਆ। ਮਿੰਟ ਨਾ ਪਲੀਜ਼ ਭੈਣ ਜੀ, ਤੁਸੀਂ ਪੰਨੂ ਸਾਹਿਬ ਦੀ ਆਤਮਾ ਫਿੱਦੀ ਹੁੰਦੀ ਆ, ਇਹ ਕੰਮ ਨਾ ਕਰਿਆ ਕਰੋ। ਤੇ ਦੂਜਾ ਪੰਨੂ ਸਾਹਿਬ, ਇੱਕ ਜਿਹੜਾ
ਇਹ ਬੈਠੇ ਬੈਠੇ ਵਧਾਈ ਜਾਂਦੇ ਸਭ ਕੋ ਪੈਨਸ਼ਨਾਂ ਪੁੰਸ਼ਨਾਂ, ਇਹਨਾਂ ਤੇ ਕੋਈ ਲਗਾਮ ਨਹੀਂ। ਜੇ ਕੀ ਕਾਨੂੰਨ ਆ, ਕੀ ਲਾ ਆ ਇਹ? ਜਿੱਦਾਂ ਕੋਈ ਅਫਸਰ ਤਾਂ ਇੱਕ ਵਾਰੀ ਰਿਟਾਇਰ ਹੁੰਦਾ, ਉਹਨੂੰ ਪੈਨਸ਼ਨ ਮਸੀਂ ਮਿਲਦੀ ਵਿਚਾਰੇ ਨੂੰ। ਇਹ ਕਈ ਵਾਰੀ ਕਿੰਨੀਆਂ ਪੈਨਸ਼ਨਾਂ ਲਈ ਜਾਂਦੇ ਜਿਹੜੇ MLA ਉਲੇ ਵਗੈਰਾ ਪੁਰਾਣੇ ਮੰਤਰੀ ਜਿਹੇ, ਇੱਕ ਲੁੱਟ ਖਾਈ ਜਾਂਦੇ ਦੇਸ਼ ਨੂੰ। ਇਹਦਾ ਕੋਈ ਕਾਨੂੰਨ ਕੋਈ ਲਾ ਨਹੀਂ। ਕੌਣ ਇਹਨਾਂ ਨੂੰ ਏਦਾਂ ਪੈਨਸ਼ਨਾਂ ਵਧਾਈ ਜਾਂਦਾ? ਤੇ ਦੂਜਾ ਆਹ ਜੀ, ਇਹਨਾਂ ਨੂੰ ਜੱਟ ਵਿਚਾਰੇ ਮੁਸੀਬਤ ਦੇ ਫਸੇ, ਸਾਰੀਆਂ ਫਸਲਾਂ ਤਬਾਹ ਹੋ ਗਈਆਂ, ਇਹਨਾਂ ਨੂੰ ਰੈਲੀਆਂ ਚੋਂ ਨਹੀਂ ਵਿਹਲ ਲੱਗਦਾ ਜੀ। ਇਹਦੇ ਬਾਰੇ ਥੋੜਾ ਜਿਹਾ। ਥੈਂਕ ਯੂ ਜੀ। ਦੇਖੋ ਇਸ ਤਰ੍ਹਾਂ ਹੈ ਜੀ, ਕਾਨੂੰਨ ਜਿਹੜੇ ਆ ਇਹ ਕਾਨੂੰਨ ਘਾੜੇ ਨੇ। ਇਹਨਾਂ ਲੋਕਾਂ ਨੇ ਕਾਨੂੰਨ ਬਣਾਉਣੇ ਆ, ਇਹਨਾਂ ਲੋਕਾਂ ਨੇ ਬਦਲਾਅ ਕਰਨਾ, ਤੇ ਉਹ ਆਪਣੇ ਵਾਸਤੇ ਜਿਹੜਾ ਦੀ ਉਹ ਅਕਸਰ ਕਰਦੇ, ਚਾਹੇ ਉਹ ਸੂਬਿਆਂ ਦੇ ਨੇ ਚਾਹੇ ਉਹ ਕੇਂਦਰ ਵਾਲੇ ਨੇ ਜੀ। ਚੁੱਪ ਕਰਕੇ ਆਪਣੀ ਜਿਹੜੀ ਦੀ ਉਹ ਤਨਖਾਹਾਂ ਭੱਤੇ ਸਾਰੇ ਜਿਹੜੇ ਉਹ ਵਧਾਈ ਜਾਂਦੇ ਨੇ। ਕਿੰਨੀਆਂ ਕੁ ਪੈਨਸ਼ਨਾਂ ਵਗੈਰਾ ਮਿਲਦੀਆਂ ਨੇ, ਇਹਦੀਆਂ ਕਈ ਰਿਪੋਰਟਾਂ ਜਿਹੜੀਆਂ ਦੀ ਉਹ ਪਿਛਲੇ ਸਮੇਂ ਦੇ ਵਿੱਚ ਵੀ ਸਾਹਮਣੇ ਆਈਆਂ ਨੇ। ਆਹ ਜਿਹੜੀ ਤੁਸੀਂ ਨੁਕਸਾਨ ਦੀ ਗੱਲ ਕਰ ਰਹੇ ਹੋ, ਬਹੁਤ ਬਹੁਤ ਭਾਰੀ ਨੁਕਸਾਨ ਜਿਹੜਾ ਦੀ ਉਹ ਹੋਇਆ ਪੰਜਾਬ ਦੇ ਵਿੱਚ ਕਿਸਾਨਾਂ ਦਾ। ਅਜੇ ਹੋਰ ਜਿਹੜਾ ਦੀ ਉਹ ਹੋਣਾ, ਕਿਉਂਕਿ ਹੁਣ ਖਬਰ ਜਿਹੜੀ ਲੇਟੈਸਟ ਆ ਰਹੀ ਹੈ, ਰਣਜੀਤ ਸਾਗਰ ਡੈਮ ਤੋਂ ਵੀ ਪਾਣੀ ਦੇ ਜਿਹੜੇ ਦੀ 2 ਗੇਟ ਖੋਲੇ ਗਏ ਆ, ਤੇ ਬਾਕੀ ਜਿਹੜੇ ਵੱਖੋ ਵੱਖਰੇ ਜਿਹੜੇ ਡੈਮ ਨੇ ਉੱਥੋਂ ਪਾਣੀ ਛੱਡਿਆ ਜਾ ਰਿਹਾ। ਇਹਨੇ ਅਜੇ ਹੋਰ ਨੁਕਸਾਨ ਜਿਹੜਾ ਦੀ ਉਹ ਕਰਨਾ। ਪਰ ਇੱਥੇ ਸੁਖਬੀਰ ਸਿੰਘ ਬਾਦਲ ਹੋਰੀ ਕੱਲ ਪਟਿਆਲੇ ਦੇ ਵਿੱਚ ਇੱਕ ਪਾਸੇ ਲੋਕਾਂ ਨੂੰ ਮੁਸੀਬਤ ਬਣੀ ਹੋਈ ਹੈ ਜੀ, ਛੱਤਾਂ ਡਿੱਗਣ ਡਈਆਂ ਨੇ, ਮੌਤਾਂ ਹੋਣ ਡਈਆਂ, ਤੇ ਉਹ ਰੈਲੀ ਦਾ ਪ੍ਰਬੰਧ ਜਿਹੜਾ ਦੀ ਵੇਖਣ ਦੇ ਵਾਸਤੇ ਇੱਥੇ ਆਏ ਹੋਏ ਸੀ ਕਿ ਕਿੱਥੇ ਰੈਲੀ ਜਿਹੜੀ ਹੈ ਉਹ ਕਰਨੀ ਹੈ ਇੰਨੇ ਭਾਰੀ ਮੀਂਹ ਦੇ ਵਿੱਚ। ਤੇ ਉਧਰ ਕਾਂਗਰਸ ਵਾਲੇ ਜਿਹੜੇ ਆ ਜੀ ਉਹ ਕਿੱਲਿਆਂ ਵਾਲੀ ਦੇ ਵਿੱਚ ਤੁਰੇ ਫਿਰਦੇ ਸੀਗੇ ਜੀ ਰੈਲੀ ਦੀ ਜਗ੍ਹਾ ਦੇਖਣ ਦੇ ਵਾਸਤੇ। ਔਰ ਇਹ ਰੈਲੀ ਜਿਹੜੀ ਹੈ ਜੀ ਮਿਲ ਕੇ ਖੇਡ ਰਹੇ ਆ। ਇੱਕ ਗੱਲ ਬਿਲਕੁਲ ਕਲੀਅਰ ਆ ਜੀ, ਮਿਲ ਕੇ ਇਹ ਖੇਡ ਰਹੇ ਆ। ਇਹ ਧਿਆਨ ਜਿਹੜਾ ਉਹ ਡਾਈਵਰਟ ਕਰਨ ਦੀ ਕੋਸ਼ਿਸ਼ ਹੈ ਜੀ। ਹੁਣ ਧਿਆਨ ਡਾਈਵਰਟ ਕਿੰਨਾ ਕੁ ਹੁੰਦਾ, ਲੋਕ ਕੀ ਕਰਨ ਜੀ? ਸਵਾਲ ਇਹ ਆ ਸਭ ਤੋਂ ਵੱਡਾ ਕਿ ਕੀ ਕਰਨਗੇ ਇਸ ਜਿਹੜਾ ਜੀ ਇਸ਼ੂ ਦੇ ਉੱਤੇ। ਉਹਨਾਂ ਨੂੰ ਲੱਗ ਰਿਹਾ ਜੀ ਕਿ ਇਹ ਰਲ ਮਿਲ ਕੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੋਲ ਦੇਣਗੇ ਜੀ। ਬੇਅਦਬੀ ਵਾਲੀਆਂ ਘਟਨਾਵਾਂ ਦੇ ਵਾਸਤੇ ਜੋ ਕੁਝ ਵੀ ਹੋਇਆ ਜਾਂ ਜੋ ਕੁਝ ਵੀ ਸਾਹਮਣੇ ਆਇਆ ਜੀ, ਉਹਨੂੰ ਸਭ ਕੁਝ। ਜੀ ਜੀ ਬਿਲਕੁਲ। ਸੁਰਿੰਦਰ ਸਿੰਘ ਜੀ, ਇੱਕ ਗੱਲ ਦੱਸੀਏ ਕਿ ਅਸੀਂ ਆਪਣੇ ਕੋਈ ਵੀ ਕਾਲ ਆ ਉਹਨੂੰ ਅਸੀਂ ਬਲੌਕ ਨਹੀਂ ਕਰਦੇ, ਸਕਰੀਨ ਨਹੀਂ ਕਰਦੇ ਇਸੇ ਨੂੰ, ਕਿਉਂਕਿ PTC ਨੀਗਾ ਜਿਹੜਾ ਅਸੀਂ ਇੱਦਾਂ ਕਰ ਸਕੀਏ, ਕਿਉਂਕਿ ਹਰ ਇੱਕ ਨੂੰ ਕੋਈ ਨਾ ਕੋਈ ਗੱਲ ਪੁੱਛਣ ਦਾ ਠੀਕ ਆ, ਆਪੋ ਆਪਣਾ ਦਿਮਾਗ ਹੁੰਦਾ ਆ ਲੋਕਾਂ ਦਾ। ਅੱਗੇ ਜਸਵੰਤ ਸਿੰਘ ਜੌਲ ਜੀ ਵਿਆਨਾ ਤੋਂ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ ਪੰਨੂ ਜੀ। ਮੇਰੇ 2 ਸਵਾਲ ਹੈ। ਜਿਸ ਤਰ੍ਹਾਂ ਦੇਖੋ ਨਾ ਜੀ, ਇਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਬਹੁਤ ਦੁੱਖ ਹੁੰਦਾ, ਫਸਲਾਂ ਦੇਖੀਆਂ, ਫੇਸਬੁੱਕ ਤੇ ਵੀਡੀਓ ਪਾਈਆਂ, ਫੋਟੋਆਂ ਆਈਆਂ। ਦੇਖੋ ਸਾਡੇ ਜ਼ਿਮੀਂਦਾਰਾਂ ਨੂੰ ਚਾਹੀਦਾ ਵੀ ਦੇਖੋ 500-700 ਰੁਪਏ ਇੰਸ਼ੋਰੈਂਸ ਹੁੰਦੀ ਹੈ ਕਿੱਲੇ ਦੀ ਜੀ। ਦੇਖੋ ਨਾ 6 ਮਹੀਨਿਆਂ ਦੀ ਜੀ, ਜੇ ਉਹਦੇ ਵਿੱਚ ਨੁਕਸਾਨ ਹੁੰਦਾ ਆ ਸਾਨੂੰ 25-30 ਹਜ਼ਾਰ, ਚਲੋ ਸਾਰਾ ਮਾਸਾ ਨਹੀਂ ਮਿਲਦਾ ਹੈਗਾ, ਜੋ ਸਾਡੀ ਲਾਗਤ ਹੈ, ਜੋ ਖਰਚਾ ਹੈ, ਸਾਨੂੰ ਉਹਨਾਂ ਤਾਂ ਮਿਲ ਜਾਂਦਾ ਉਹਦੇ ਵਿੱਚ 500-700 ਰੁਪਏ ਦੇ ਵਿੱਚ ਨਾ। ਉਹ ਪੰਜਾਬ 'ਚ ਬਾਜੀ ਬੰਦ ਕਰ ਦਿੱਤੀ ਗਈ ਸੀ ਆਪਣੇ ਜ਼ਿਮੀਂਦਾਰਾਂ ਦੀ ਆਪਣੇ ਵਿਊ ਲੈ ਕੇ ਸਾਰੇ। ਸੋਸਾਇਟੀ ਆਟੋਮੈਟਿਕ ਉਹ ਕਰਦੀ ਸੀ ਇੰਸ਼ੋਰੈਂਸ ਜੀ, ਸੋਸਾਇਟੀ ਭਰਨੀ ਆ ਜੀ, ਉਹ 500-700 ਰੁਪਏ ਕਿੱਲੇ ਦਾ ਐਡ ਕਰਕੇ ਵਿੱਚ ਜੀ ਉਹ ਕਰਦੀ ਸੀ। ਉਹ ਪੰਜਾਬ ਵਿੱਚ ਹੈ ਨਹੀਂ ਜੀ। ਇਹਦਾ ਜੀ ਮੈਂ ਤੁਹਾਨੂੰ ਤਰਕ ਦਿੰਦਾ, ਸਾਡੇ ਅੱਗ ਲੱਗੀ ਸੀ ਭਾਜੀ ਕਣਕ ਵੇਲੇ, ਕਿਸੇ ਦਾ ਸ਼ੱਕਰ ਸੜ ਗਿਆ ਸੀ ਜਾਂ ਕਿਸੇ ਕਣਕ ਸੜ ਗਈ ਸੀ, ਉਹ ਬੰਦੇ ਨੂੰ ਜੀ ਇੰਸ਼ੋਰੈਂਸ ਤੌਰ ਤੇ ਪੈਸੇ ਮਿਲੇ ਸਾਡੇ ਸਾਰੇ ਹਰਿਆਣੇ ਸਾਹਿਬ ਨੂੰ ਜੀ। 25 ਕਿਲੋਮੀਟਰ ਸਾਡਾ ਏਰੀਆ ਸੜਿਆ ਸੀ ਜੀ। ਦੂਜਾ ਭਾਜੀ ਮੇਰਾ ਸਵਾਲ ਇਹ ਆ, ਦੇਖੋ ਵੀ ਜਿਹੜੇ ਆਪਣੇ ਰੈਲੀਆਂ ਜਾਂਦੇ ਕੌਣ ਆ ਜੀ? ਹੁਣ ਰੈਲੀ 'ਚ ਕੇਰਲ ਵਾਲੇ ਤਾਂ ਨਹੀਂ ਆਉਂਦੇ ਹੈਗੇ ਜਾਂ ਬਿਹਾਰ ਵਾਲੇ ਆਉਂਦੇ ਆ ਜੀ, ਜਾਂਦੇ ਸਾਡੇ ਜੱਟ ਜ਼ਿਮੀਂਦਾਰ ਭਰਾ ਹੀ ਆ ਨਾ ਜੀ। ਜੇ ਹੁਣ ਇੰਨੀਆਂ ਮੂੰਹ ਤੇ ਖਾ ਕੇ ਵੀ ਸਾਨੂੰ ਅਕਲ ਨਹੀਂ ਆਉਣੀ ਭਾਜੀ, ਤੇ ਫਿਰ ਸਾਨੂੰ ਕਿੱਥੇ ਜਾ ਕੇ ਆਊਗੀ ਜੀ? ਇਹ ਸਵਾਲ ਹੈ ਭਾਜੀ 2 ਮੇਰੇ ਜੀ। ਭੈਣ ਜੀ ਸੁਣ ਲੈਣ ਦਿਓ, ਕੱਟੇ ਜੀ। ਥੈਂਕ ਯੂ ਜੀ। ਦੇਖੋ ਇਹ ਤੁਹਾਡੀ ਗੱਲ ਠੀਕ ਹੈ ਜੀ। ਐਕਚੁਅਲੀ ਸੈਂਟਰ ਗੌਰਮੈਂਟ ਦੀ ਇਹ ਸਕੀਮ ਸੀਗੀ ਜਿਹੜੀ ਫਸਲਾਂ ਦੇ ਬੀਮੇ ਵਾਲੀ। ਪਿਛਲੀ ਸਰਕਾਰ ਨੇ ਇਹ ਜਿਹੜੀ ਜੀ ਉਹ ਕੈਂਸਲ ਕਰਤੀ, ਪਤਾ ਨਹੀਂ ਕਿਉਂ ਕੱਢ ਦਿੱਤਾ ਜੀ। ਇਹ ਗੱਲ ਬਿਲਕੁਲ ਤੁਹਾਡੀ 100% ਜਿਹੜੀ ਹੈ ਜੀ ਉਹ ਸਹੀ ਹੈ। ਫਸਲੀ ਬੀਮਾ ਇੱਕ ਜਿਹੜਾ ਜੀ ਵੱਡਾ ਮੁਸੀਬਤ ਤੋਂ ਜਿਹੜੀ ਬਚਾ ਸਕਦੀ ਹੈ ਕਿਸਾਨਾਂ ਨੂੰ, ਜਿਹੜੀਆਂ ਕੁਦਰਤੀ ਆਫਤਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਹੀ ਨੇ। ਤੁਹਾਨੂੰ ਪਤਾ ਹਰ ਵਾਰੀ ਜਿਹੜਾ ਜੀ ਉਹ ਆਉਂਦੀਆਂ ਨੇ ਆਫਤਾਂ। ਇਹ ਹੋ ਸਕਦਾ ਜੀ ਇਸ ਪਾਸੇ ਵੱਲ ਜਿਹੜਾ ਜੀ ਉਹ ਕਿਸਾਨਾਂ ਨੂੰ ਮਿਲ ਕੇ ਜਿਹੜਾ ਜੀ ਉਹ ਜ਼ੋਰ ਸਰਕਾਰਾਂ ਦੇ ਉੱਤੇ ਪਾਉਣਾ ਚਾਹੀਦਾ ਹੈ, ਕਿਉਂਕਿ ਜੇ ਇੰਡੀਵਿਜੂਅਲ ਕਰਾਉਣ ਦੀ ਗੱਲ ਹੋਵੇ ਤਾਂ ਉਹ ਬਹੁਤ ਮਹਿੰਗੀ ਹੋਣੀ ਆ। ਇਹ ਕਿਉਂਕਿ ਇਕੱਠੀ ਹੁੰਦੀ ਆ ਇੰਸ਼ੋਰੈਂਸ ਜਿਹੜੀ ਹੈ ਜੀ ਉਹਦੇ ਵਾਸਤੇ, ਕਿਉਂਕਿ ਗਰਦੌਰੀ ਹੁੰਦੀ ਹੈ ਬਕਾਇਦਾ ਤੌਰ ਦੇ ਉੱਤੇ ਕਿੰਨੀ ਕਿੱਥੇ ਫਸਲ ਜਿਹੜੀ ਹੈ ਜੀ ਉਹ ਬੀਜੀ ਗਈ ਹੈ, ਜੇ ਉਹਦੇ ਵਿੱਚ ਇਹਨੂੰ ਲਿਆਂਦਾ ਜਾਵੇ ਤਾਂ ਇੱਕ ਹੱਲ ਜਿਹੜਾ ਜੀ ਹੋ ਸਕਦਾ ਹੈ। ਜਿਹੜੀ ਤੁਸੀਂ ਰੈਲੀਆਂ ਵਾਲੀ ਗੱਲ ਜਿਹੜੀ ਕੀਤੀ ਆ ਬਿਲਕੁਲ ਸਹੀ ਹੈ ਜੀ। ਇਹ ਲੋਕ ਕੌਣ ਜਾਂਦੇ ਆ, ਚਾਹੇ ਉਹ ਕਿਸੇ ਵੀ ਲਾਲਚ ਦੇ ਵਿੱਚ ਜਿਹੜਾ ਜੀ ਉਹ ਕਿਉਂ ਨਾ ਜਾਂਦੇ ਹੋਣ, ਉਹ ਦਾਰੂ ਦੇ ਵਾਸਤੇ, ਅਧੀਏ ਪਊਏ ਦੇ ਵਾਸਤੇ ਕਿਉਂ ਨਾ ਜਾਂਦੇ ਹੋਣ। ਹੁਣ ਹੋ ਕੇ ਹਟੀਆਂ ਜੀ ਪੰਚਾਇਤ ਸਮਿਤੀ ਦੀਆਂ, ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਜੀ ਉਹ ਚੋਣਾਂ। ਤੁਸੀਂ ਹੈਰਾਨ ਹੋਵੋਗੇ, ਮਣਾ ਮੂੰਹੀ ਸ਼ਰਾਬ ਜਿਹੜੀ ਹੈ ਜੀ ਉਹ ਇੱਥੇ ਪੰਜਾਬ ਦੇ ਵਿੱਚ ਖਪੀ ਆ।
ਹਰਿਆਣੇ ਵਾਲੀ ਸਾਈਡ ਦੇ ਉੱਤੋਂ ਆ ਕੇ ਟਰੱਕਾਂ ਦੇ ਟਰੱਕ ਜਿਹੜੇ ਦੀ ਉਹ ਸ਼ਰਾਬ ਦੇ ਖਪੇ ਆ, ਜਿਹੜੀ ਕਿਉਂਕਿ ਹਰਿਆਣੇ ਦੇ ਵਿੱਚ ਸ਼ਰਾਬ ਸਸਤੀ ਆ, ਦੇਸੀ ਸ਼ਰਾਬ। ਮੈਂ ਕਵਰ ਵੀ ਇੱਕ ਦਿਨ ਕੀਤਾ ਸੀ ਵੀ ਹਰਿਆਣੇ ਦੀ ਸ਼ਹਿਨਾਈ ਜਿਹੜੀ ਆ ਜੀ ਉਹ ਪੰਜਾਬ ਦੇ ਵਿੱਚ ਵੱਜੂਗੀ, ਵੱਜੀ, ਪੂਰੀ ਵੱਜੀ, ਔਰ ਬੈਂਡ ਵਾਂਗੂ ਜਿਹੜੀ ਆ ਜੀ ਉਹ ਵੱਜੀ। ਪੀਤੀ ਕੀ ਨੇ? ਲੋਕਾਂ ਨੇ ਪੀਤੀ ਜੀ। ਉਹੋ ਹੀ ਲੋਕ ਨੇ ਜਿਹੜੇ ਪੀਣ ਵਾਲੇ ਗੱਲਾਂ ਜਿਹੜੇ ਦੀ ਉਹ ਕਰਦੇ ਨੇ, ਅਧੀਏ ਪਊਏ ਦੇ ਉੱਤੇ ਆਪਣੀਆਂ ਜਿਹੜੀਆਂ ਦੀ ਉਹ ਵੋਟਾਂ ਵੇਚ ਦਿੰਦੇ ਆ। ਅੱਜ ਮੌਜੂਦਾ ਹਾਲਾਤ ਪੰਜਾਬ ਦੀ ਜਿਹੜੀ ਆ ਜੀ ਉਹ ਕਿਉਂ ਹੋਈ ਹੈ? ਗੱਲ ਜੇ ਬੇਅਦਬੀ ਵਾਲੀਆਂ ਘਟਨਾਵਾਂ ਦੀ ਆਉਂਦੀ, ਦੇਖੋ ਜਿਹੜੀਆਂ ਰੈਲੀਆਂ ਅਕਾਲੀ ਦਲ ਨੇ ਵੀ ਕੀਤੀਆਂ ਉਹਦੇ ਉੱਤੋਂ ਉਹਨਾਂ ਨੇ ਕਿਤੇ ਇਹਨਾਂ ਚੀਜ਼ਾਂ ਦਾ ਜ਼ਿਕਰ ਕਿਉਂ ਨਹੀਂ ਕਰਦੇ ਕਿ ਇੱਥੇ ਘਟਨਾਵਾਂ ਜਿਹੜੀਆਂ ਦੀ ਹੋਈਆਂ, ਕੌਣ ਫਿਰ ਜ਼ਿੰਮੇਵਾਰ ਹੈ? ਕੌਣ ਉਹਨਾਂ ਦੇ ਨਾਲ ਜਿਹੜੇ ਦੀ ਉਹ ਪ੍ਰਬੰਧ ਕਰਦੇ ਸਾਰੇ ਦੇ ਸਾਰੇ ਜਿਹੜੇ ਆ ਉਹ ਤੁਰੇ ਫਿਰਦੇ ਆ? ਉਹਨਾਂ ਨੇ ਕੀ ਜਿਹੜਾ ਦੀ ਉਹ ਲੈਣਾ? ਇਹਦਾ ਮਤਲਬ ਇਹ ਹੋਇਆ ਕਿ ਜਿਹਨੂੰ ਤੁਸੀਂ ਇਸ਼ਟ ਮੰਨਦੇ ਹੋ, ਆਪਣਾ ਜਿਹਨੂੰ ਗੁਰੂ ਮੰਨਦੇ ਹੋ, ਉਹਦੇ ਤੋਂ ਉੱਤੋਂ ਦੀ ਹੋ ਕੇ ਜਿਹੜਾ ਦੀ ਉਹ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ। ਉਹੀ ਲੋਕ ਨੇ ਜੀ ਜਾਂਦੇ, ਕਿਸੇ ਵੀ ਰੂਪ ਦੇ ਵਿੱਚ ਜਾਂਦੇ ਨੇ, ਚਾਹੇ ਉਹ ਦਿਹਾੜੀ ਲੈ ਕੇ ਹੀ ਕਿਉਂ ਨਾ ਜਿਹੜਾ ਦੀ ਉਹ ਜਾਂਦੇ ਹੋਣ। ਜਾਂ ਤਾਂ ਪੰਜਾਬ ਦੇ ਵਿੱਚੋਂ ਹੀ ਰਹੇ ਆ ਨਾ, ਕੇਰਲਾ ਚੋਂ ਤਾਂ ਨਹੀਂ ਰਹੇ ਜਿਵੇਂ ਤੁਸੀਂ ਜਿਹੜਾ ਦੀ ਉਹ ਫਰਮਾਇਆ। ਹੁਣ ਮੁਸ਼ਕਲ ਇਹ ਆ ਕਿ ਜਦੋਂ ਜਿੱਥੇ ਸਾਰਾ ਕੁਝ ਜਿਹੜੇ ਐਥਿਕਸ ਅਸੂਲ ਜਿਹੜੇ ਸੀਗੇ ਉਹ ਛਿੱਕੇ ਟੰਗੇ ਗਏ ਆ, ਲੋਕਾਂ ਨੇ ਆਪਣਾ ਨਿੱਜ ਜਿਹੜਾ ਜੀ ਉਹ ਮੂਹਰੇ ਰੱਖ ਲਿਆ। ਇੱਥੇ ਹੁਣ ਕੀ ਕਰੋਗੇ ਤੁਸੀਂ? ਰਾਜ ਮੰਟਿਕਾ ਤੋਂ ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਭਾਈ ਬਲਤੇਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਕਹਿਣਾ ਤੇ ਚਾਹੁੰਦਾ, ਪਹਿਲਾਂ ਤਾਂ ਵੀਰ ਬਾਦਲ ਸਾਹਿਬ ਉਹਨਾਂ ਬੰਬਾਂ ਦੀ ਗੱਲ ਕੀਤੀ, ਬੰਬ ਮਾਰੇ ਸੜਕ ਨੇ, ਤੇ ਮੈਂ ਪੁੱਛਣਾ ਚਾਹੁੰਦਾ ਭਾਈ ਕਿਹਦੀ ਫਸਲ ਪੱਕਣ ਤੇ ਆਈ, ਕਿੰਨਾ ਕੁ ਨੁਕਸਾਨ ਜ਼ਿਮੀਂਦਾਰ ਦਾ ਹੋਇਆ, ਤੇ ਜਿਹੜਾ ਹੁਣ 40 ਦਾ ਕਰਜ਼ਾ 20,000 ਸੀ ਜਿੰਨਾ ਕੁ ਮਾਫ ਕਰਾਇਆ, ਇਸ ਗੱਲ ਦੀ ਆ ਕਿ ਉਹਨਾਂ ਕਿਤੇ ਹਲ ਖਰਾਬ ਹੋਣ ਕਰਕੇ ਚੜ੍ਹ ਜਾਵੇ। ਹਿਮਾਚਲ ਦੇ ਵਿੱਚ ਵੀ ਰੋਡ ਬਣਦੇ ਆ ਜਾਂ ਕਿੱਦਾਂ ਕੰਟੈਕਟ ਬੰਬ ਮਾਰ ਕੇ ਜਿਹੜਾ ਪਹਾੜੀ ਕੱਟਦੇ ਆ, ਤੇ ਉਹਨਾਂ ਦਾ ਸੌਖਾ ਤਰੀਕਾ ਕਿ ਨਹੀਂ ਵਰਤਦੇ, ਉਹਦੇ ਨਾਲ ਕਾਫੀ ਪਹਾੜ ਦੀਆਂ ਜੜ੍ਹਾਂ ਆ ਉਹ ਹਿਲਦੀਆਂ, ਤੇ ਉਹਦੇ ਕਰਕੇ ਤੇ ਗਾਂਡਿਆਂ ਜਿਹੜੇ ਪਹਾੜ ਖਿਰਦੇ ਆ, ਵੱਡਾ ਕਾਰਨ ਉਹ ਦਰਖਤ ਵੀ ਆ। ਤੇ ਜੇ ਪਿੰਡਾਂ ਲੈਵਲ ਤੇ ਗੱਲ ਕਰੀਏ, ਘੱਟ ਕਾਰਾਂ ਨਹੀਂ ਘੱਟ ਕਰਦੀਆਂ, ਜ਼ਿਮੀਂਦਾਰ ਨੇ ਵੀ ਘੱਟ ਨਹੀਂ ਦੇ ਨਾਲ ਤੇ ਲੰਘਦੀ ਆ ਡਰੀ। ਪਹਿਲਾਂ ਅੱਧਾ ਪਿੰਡ ਡਰੇ ਚ, ਅੱਧਾ ਪਿੰਡ ਜਿਹੜੀ ਆ ਲੋਕਾਂ ਨੇ ਇਸ ਤਰ੍ਹਾਂ ਕਿੱਕਰਾਂ ਕੁੱਕਰਾਂ ਬਹੁਤ ਜ਼ਿਆਦਾ ਉੱਥੇ, ਉਹ ਤਾਂ ਪਤਾ ਨਹੀਂ ਲੈ ਗਿਆ ਕੌਣ ਵੱਢ ਕੇ। ਪਰ ਜਿਹੜੇ ਜ਼ਿਮੀਂਦਾਰ ਸੀ ਉਹ ਨਹੀਂ ਆਪਣੇ ਆਪਣੇ ਖੱਤੇ ਚੋਂ ਕਰਾਹ ਪਾ ਕੇ ਮਿੱਟੀ ਗਾਹਾਂ ਨੂੰ ਕਰਕੇ ਮਰਲਾ 2-2 ਮਰਲੇ ਜਿਹੜੇ ਥਾਂ ਸੀ ਉਹ ਲਿਆ, ਤੋਂ ਉਹ ਨਾਲੀ ਜੀ ਗਈ ਆ, ਖਾਲਾ ਵੀ ਹੈ, ਤੇ ਜਾਂ ਜਿੱਥੇ ਖੱਤੇ ਦੇ ਲਾਗੇ ਨੂੰ ਜਾਣ ਨੂੰ ਰਾਹ ਸੀ ਉੱਥੇ ਕਰਾਹ ਨਾ ਪਾ ਕੇ ਵੀ ਪੈਪ ਦੱਬਿਆ, ਕੋਈ ਦੱਬਿਆ ਸੀ, ਉਦਾਂ ਹੀ ਉਹਦੇ ਬੰਨ ਬਣਾ ਦਿੱਤਾ ਵੀ ਪਾਣੀ ਜਿਹੜਾ ਗਾਹ ਨਾ ਕਰੋ। ਸਰਕਾਰਾਂ ਜ਼ਿੰਮੇਵਾਰ ਆ, ਤੇ ਜ਼ਿੰਮੇਵਾਰ ਤੇ ਕਿਸਾਨ ਵੀ ਆਪਣੇ ਆਪ ਦੇ ਹੈਗੇ ਨਾ, ਅੱਗੇ ਪਾਣੀ ਨਿਕਲਣ ਨੂੰ ਬਹੁਤ ਹੈਲਪ ਕਰਦੀ ਸੀ। ਇਸ ਟਾਈਮ ਉਹ ਪਾਣੀ ਕਿਸੇ ਪਾਸੇ ਵੀ ਨਿਕਾਸੀ ਹੈ ਤੇ ਨਾ ਹੀ ਕਿਸੇ ਨੇ ਆ ਕੇ ਦਿਓ ਬੰਦ ਕਰਤੀ, ਸਾਰਾ ਕੁਝ ਚੱਕਰ ਇੱਕੋ ਥਾਂ ਹੀ ਆ। ਜ਼ਿੰਮੇਵਾਰੀ ਮੈਨੂੰ ਲੱਗਦਾ ਪਿੰਡਾਂ ਵਾਲੇ ਜੇ ਕਿਸਾਨ ਆ ਇਹਨਾਂ ਦੀ ਵੀ ਆਪਣਾ ਅੱਗੇ ਬਾਰੇ ਸੋਚਿਆ ਨਹੀਂ ਤੇ ਸਾਡੇ। ਥੈਂਕ ਯੂ। ਇਹ ਗੱਲ ਤੁਹਾਡੀ ਠੀਕ ਹੈ ਜੀ, ਇਹ ਬਿਲਕੁਲ ਸਹੀ ਆ ਕਿ ਅੱਜ ਦਾ ਜਿਹੜਾ ਜੀ ਉਹ ਸੋਚਿਆ। ਇੱਥੇ ਅਬੋਹਰ ਦੇ ਵਿੱਚ ਜਿਹੜਾ ਨਹਿਰ ਦੇ ਵਿੱਚ ਪਾੜ ਪਿਆ, ਜਿਹਨੇ ਜਿਹੜੀ ਸੈਂਕੜੇ ਏਕੜ ਫਸਲ ਜਿਹੜੀ ਹੈ ਜੀ ਉਹ ਤਬਾਹ ਕਰ ਦਿੱਤੀ ਆ, ਉਹਦਾ ਰੀਜ਼ਨ ਇਹ ਦੱਸਿਆ ਜਾ ਰਿਹਾ ਕਿ ਕਿਸੇ ਵੱਡੇ ਨੇ ਜਿਹੜਾ ਜੀ ਪਾਈਪ ਪਾਇਆ ਹੋਇਆ ਸੀਗਾ ਨਹਿਰ ਦੇ ਵਿੱਚੋਂ ਪਾਣੀ ਚੋਰੀਓਂ ਕੱਢਣ ਦੇ ਵਾਸਤੇ, ਉਹਨੂੰ ਰੋਕਿਆ ਹੀ ਨਹੀਂ ਕਿਸੇ ਨੇ। ਉਹ ਪਾਈਪ ਜਿਹੜਾ ਸੀਗਾ ਮੁਸੀਬਤ ਬਣ ਗਿਆ ਜੀ। ਜਦੋਂ ਨਹਿਰ ਜਿਹੜੀ ਉਹ ਕੰਢਿਆਂ ਤੱਕ ਭਰ ਗਈ ਤੇ ਉੱਥੋਂ ਟੁੱਟ ਗਿਆ ਇਹ ਜਿਹੜਾ ਜੀ। ਹੁਣ ਉਹਨੂੰ ਥੋੜ੍ਹੀ ਪੁੱਛਿਆ ਜਾਊਗਾ, ਜਿਵੇਂ ਬਾਕੀ ਜਿਹੜੇ ਵਿਚਾਰੇ ਨਾਲ ਜਿਹੜੇ ਉਹ ਰਗੜੇ ਗਏ। ਹਾਂ, ਜਿੱਥੋਂ ਤੱਕ ਦਰਖਤਾਂ ਵਾਲੀ ਗੱਲ ਹੈ ਜੀ, ਇਹਦੇ ਵਿੱਚ ਕੋਈ ਛੋਟਾ ਵੱਡਾ ਜਿਹੜਾ ਜੀ ਬਖਸ਼ਿਆ ਹੀ ਨਹੀਂ ਜਾ ਸਕਦਾ। ਇਹ ਸਭ ਨੇ ਜਿਹੜਾ ਜੀ ਕੁਦਰਤ ਦੇ ਨਾਲ ਪੰਗਾ ਲੈਣ ਦੇ ਵਿੱਚ ਆਪੋ ਆਪਣਾ ਰੋਲ ਜਿਹੜਾ ਉਹ ਨਿਭਾਇਆ। ਜਿਹੜੇ ਪਹਾੜਾਂ ਨੂੰ ਤੋੜਨ ਵਾਲੀ ਗੱਲ ਬਿਲਕੁਲ ਸਹੀ ਹੈ ਜੀ, ਉਸੇ ਤਰੀਕੇ ਦੇ ਨਾਲ ਇਹ ਤੋੜੇ ਜਾਂਦੇ ਆ। ਤੁਸੀਂ ਉੱਤਰਾਖੰਡ ਦੇ ਵਿੱਚ ਚੱਲ ਜਾਓ, ਇੱਥੇ ਹਿਮਾਚਲ ਵਾਲੀ ਸਾਈਡ ਨੂੰ ਜਿਹੜਾ ਜੀ ਚੱਲ ਜਾਓ, ਜੇ ਪਹਾੜਾਂ 'ਚ ਗਏ ਹੋ, ਕਿੰਨਾ ਹੀ ਕੱਟਾ ਵੱਡੀ ਜਿਹੜੀ ਹੈ ਜੀ ਉਹਨਾਂ ਪਹਾੜਾਂ ਦੀ ਲਗਾਤਾਰ ਚੱਲਦੀ ਰਹਿੰਦੀ ਹੈ। ਢਿੱਗਾਂ ਪਹਿਲਾਂ ਵੀ ਡਿੱਗਦੀਆਂ ਹੁੰਦੀਆਂ ਸੀਗੀਆਂ, ਪਹਾੜ ਪਹਿਲਾਂ ਵੀ ਖਿਸਕਦੇ ਸੀਗੇ। ਇਹ ਨਹੀਂ ਹੈ ਕਿ ਕੋਈ ਨਵੀਂ ਜਿਹੜੀ ਚੀਜ਼ ਆ ਗਈ, ਪਰ ਇੰਨੇ ਨਹੀਂ ਸੀ ਖਿਸਕਦੇ, ਇੰਨੀਆਂ ਢਿੱਗਾਂ ਨਹੀਂ ਸੀ ਡਿੱਗਦੀਆਂ। ਹੁਣ ਮੀਂਹ ਪੈਂਦਾ ਜੀ, ਸਭ ਤੋਂ ਪਹਿਲਾਂ ਇਹ ਹੁੰਦਾ ਕਿ ਫਲਾਨੀ ਜਗ੍ਹਾ ਦੇ ਉੱਤੇ ਢਿੱਗਾਂ ਡਿੱਗੀਆਂ ਤੇ ਸੜਕ ਜਿਹੜੀ ਹੈ ਜੀ ਉਹ ਆਵਾਜਾਈ ਬੰਦ ਹੋ ਗਈ। ਕਿਉਂ? ਕਿਉਂਕਿ ਉਹ ਡਿੱਗਦੇ ਆ ਜੀ, ਹੌਲੀ ਹੌਲੀ ਜਿਹੜਾ ਜੀ ਉਹ ਪਹਾੜ ਡਿੱਗ ਰਿਹਾ। ਹਿਮਾਚਲ ਦੇ ਵਾਸਤੇ ਇਹ ਕਿਹਾ ਜਾ ਰਿਹਾ ਜੀ ਕਿ ਹਿਮਾਚਲ ਬੜੇ ਡੇਂਜਰ ਜਿਹੜਾ ਜੀ ਉਹ ਪੁਆਇੰਟ ਦੇ ਉੱਤੇ ਬੈਠਾ। ਨਾ ਸਿਰਫ ਹਿਮਾਚਲ ਬਲਕਿ ਕਈ ਹੋਰ ਜਿਹੜੇ ਪਹਾੜੀ ਰਾਜ, ਕਿਉਂਕਿ ਪਹਾੜੀ ਰਾਜਾਂ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਛੋਟਾਂ ਦਿੱਤੀਆਂ ਜੀ ਬਿਜ਼ਨਸ ਦੇ ਵਾਸਤੇ। ਪੰਜਾਬ ਵਰਗੇ ਰਾਜ ਜਿਹੜੇ ਤਬਾਹ ਹੋ ਗਏ, ਜਿਹੜੇ ਪੱਧਰ ਰਾਜ ਨੇ, ਕਿਉਂ ਤਬਾਹ ਹੋ ਗਏ? ਇੱਥੇ ਜਿਹੜੀ ਪੰਜਾਬ ਦੀ ਇੰਡਸਟਰੀ ਸੀ ਉਹ ਹਿਮਾਚਲ ਨੂੰ ਕਿਉਂ ਚਲੇ ਗਈ? ਉੱਥੇ ਛੋਟ ਮਿਲ ਗਈਆਂ ਜੀ, ਬਿਜਲੀ ਦੇ ਉੱਤੇ ਛੋਟ ਮਿਲ ਗਈ, ਉੱਥੇ ਜ਼ਮੀਨਾਂ ਜਿਹੜੀ ਤੁਸੀਂ ਜਗ੍ਹਾ ਖਰੀਦਣੀ ਉਹਦੇ ਉੱਤੇ ਛੋਟ ਮਿਲ ਗਈ, ਬਿਲਡਿੰਗ ਬਣਾਉਣ ਤੇ ਛੋਟ ਮਿਲ ਗਈ। ਇਹ ਕਿਸੇ ਨੇ ਸੋਚਿਆ ਹੀ ਨਾ ਕਿ ਜਦੋਂ ਪਹਾੜੀ ਰਾਜਾਂ ਨੂੰ ਤੁਸੀਂ ਇਹ ਛੋਟਾਂ ਦੇ ਰਹੇ ਹੋ ਤੇ ਉੱਥੇ ਜਗ੍ਹਾ ਜਿਹੜੀ ਆ ਉਹ ਬਣਾਉਣ ਦੇ ਵਾਸਤੇ ਕੁਦਰਤ ਦੇ ਨਾਲ ਖਿਲਵਾੜ ਕੀਤਾ ਜਾਊਗਾ। ਉਹ ਖਿਲਵਾੜ ਜਿਹੜਾ ਜੀ ਉਹ ਭੁਗਤਣਾ ਪੈਣਾ ਹੀ ਪੈਣਾ ਹੈ, ਕਿਉਂਕਿ ਇਹ ਕੁਦਰਤ ਦੀ ਦਹਾੜ ਹੈ।
ਤੇ ਜਦੋਂ ਕੁਦਰਤ ਦੀ ਦਹਾੜ ਜਿਹੜੀ ਆ ਨਾ ਜੀ ਉਹ ਪੈਂਦੀ ਆ ਤੇ ਉਹ ਕੰਬਾ ਦਿੰਦੀ ਆ ਵੱਡੇ ਵੱਡੇ ਬੰਦਿਆਂ ਨੂੰ। ਉਹਨੇ ਕੇਰਲਾ ਦੇ ਵਿੱਚ ਕਰੀਬ 12 ਡਿਸਟ੍ਰਿਕਟ ਦੇ ਉੱਤੇ ਸੁਹਾਗਾ ਫੇਰਤਾ। ਇੰਨਾ ਬੁਰਾ ਹਾਲ ਜਿਹੜਾ ਜੀ ਉਹ ਕੇਰਲਾ ਦੇ ਵਿੱਚ ਹੋਇਆ। ਤੇ ਆਹ ਲੇਟੈਸਟ ਜਿਹੜੀਆਂ ਖਬਰਾਂ ਆ ਰਹੀਆਂ ਨੇ, ਪਾਣੀ ਪੌਂਗ ਡੈਮ ਤੋਂ ਵੀ ਜਿਹੜਾ ਜੀ ਉਹ ਛੱਡਿਆ ਜਾ ਰਿਹਾ। ਜਿਹੜੇ ਬਾਕੀ ਡੈਮ ਨੇ ਉਹ ਦੁਪਹਿਰ ਤੱਕ ਇਹ ਕਿਹਾ ਜਾ ਰਿਹਾ ਕਿ ਪਾਣੀ ਜਿਹੜਾ ਜੀ ਉਹ ਪਹੁੰਚ ਜੂਗਾ। ਹੁਣ ਇਹ ਜਿੰਨਾ ਪਾਣੀ ਨੇ ਤਬਾਹੀ ਜਿਹੜੀ ਆ ਜੀ ਉਹ ਮਚਾਉਣੀ ਆ, ਇਹਦਾ ਦੇਣਦਾਰ ਕੌਣ ਹੋਊਗਾ, ਕਿੰਨਾ ਨੁਕਸਾਨ ਹੋ ਗਿਆ, ਇਹ ਤਾਂ ਅਜੇ ਰਾਜ ਜੀ ਪਤਾ ਨਹੀਂ ਗਾ। ਇਹ ਤਾਂ ਗਰਦੌਰੀਆਂ ਦੇ ਹੁਕਮ ਤਾਂ ਦਿੱਤੇ ਗਏ ਆ। ਮੇਰਾ ਖਿਆਲ ਅਜੇ 5-4 ਦਿਨਾਂ ਤੱਕ ਜਿਹੜਾ ਜੀ ਬਹੁਤਾ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋਇਆ। ਨੁਕਸਾਨ ਹੋਇਆ ਬਹੁਤ ਹੈ ਜੀ, ਬਹੁਤ ਨੁਕਸਾਨ ਜਿਹੜਾ ਜੀ ਉਹ ਹੋ ਗਿਆ। ਝੋਨੇ ਦੀ ਫਸਲ ਜਿਹੜੀ ਆ ਉਹ ਮੀਂਹ ਦੇ ਨਾਲ ਵਿਚ ਗਈ ਆ ਤੇ ਅੱਗੋਂ ਦਰਿਆਵਾਂ ਦਾ ਆਉਣ ਵਾਲਾ ਪਾਣੀ ਤੇ ਜਿਹੜੇ ਬਰਸਾਤੀ ਦਰਿਆ ਨੇ ਖਾਸ ਤੌਰ ਦੇ ਉੱਤੇ ਜਿਹੜੇ ਇਸ ਵੇਲੇ ਪੂਰੇ ਚੜ੍ਹਤ ਦੇ ਵਿੱਚ ਚੱਲ ਰਹੇ ਆ, ਉਹਨਾਂ ਨੇ ਕਿੰਨਾ ਜਿਹੜਾ ਜੀ ਉਹ ਨੁਕਸਾਨ ਕਰਨਾ। ਮੈਂ ਖਬਰਾਂ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਪੰਜਾਬ ਜਿਹੜਾ ਉਹ ਆਪਣੇ ਪਿੰਡੇ ਦੇ ਉੱਤੇ ਚੱਲਦਾ, ਚਾਹੇ ਉਹ ਸਰਹੱਦੀ ਬੰਬ ਗੋਲੇ ਹੋਣ ਤੇ ਚਾਹੇ ਇਹ ਜਿਹੜਾ ਜੀ ਹੜ੍ਹਾਂ ਦੀ ਗੱਲ ਹੋਵੇ, ਪਾਣੀ ਦੀ ਗੱਲ ਹੋਵੇ। ਰਾਈਪੇਰੀਅਨ ਕਾਨੂੰਨ ਜਿਹੜਾ ਜੀ ਉਹ ਕਿਉਂ ਉਹਦੀ ਗੱਲ ਕਿਉਂ ਕੀਤੀ ਜਾਂਦੀ ਹੈ? ਦੂਜੇ ਰਾਜ ਉਸ ਰਾਈਪੇਰੀਅਨ ਕਾਨੂੰਨ ਦੀ ਗੱਲ ਕਿਉਂ ਨਹੀਂ ਕਰਦੇ ਕਿ ਜੇ ਮੁਸੀਬਤ ਆਉਂਦੀ ਹੈ ਤਾਂ ਫਿਰ ਇਹਨੂੰ ਝੱਲਣਾ ਪੈਂਦਾ ਜੀ। ਹੁਣ ਅੱਜ ਹਾਲਾਤ ਜਿਹੜੇ ਆ ਜੀ ਪੰਜਾਬ ਦੇ ਦੇਖਦੇ ਆ, ਪੰਜਾਬ ਦੇ ਵਾਸਤੇ ਕਿੰਨੇ ਕੁ ਉਹ ਰਾਜ ਜਿਹੜੇ ਆ ਜੀ ਹੁਣ ਆ ਕੇ ਖੜਦੇ ਆ ਜਿਹੜੇ ਹਮੇਸ਼ਾ ਇਹ ਗਣਾਉਂਦੇ ਆ ਕਿ ਸਾਡਾ ਇਸ ਪਾਣੀ ਦੇ ਉੱਤੇ ਕਿੰਨਾ ਕਿੰਨਾ ਹਿੱਸਾ। ਜੀ ਪਲਵਿੰਦਰ ਜੀ ਸਤਿ ਸ਼੍ਰੀ ਅਕਾਲ। ਪਲਵਿੰਦਰ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਦੋਨਾਂ ਜਾਣਿਆਂ ਨੂੰ ਜੀ। ਮੈਂ ਪੰਨੂ ਸਾਹਿਬ ਇਹ ਪੁੱਛਾਂ, ਤੁਸੀਂ ਖਬਰ ਸਾਂਝੀ ਕੀਤੀ ਸੀਗੀ ਜਿਹੜਾ ਭਾਈ ਹਵਾਰੇ ਥੱਪੜ ਮਾਰਿਆ ਸੀਗਾ, ਇਹ ਬੰਦਾ ਹੋ ਗਿਆ ਅੰਦਰ ਜਾਂ ਨਹੀਂ? ਜੇ ਹੋਊਗਾ ਤੇ ਰਹੂਗਾ ਅੰਦਰ ਕਿ 4 ਸਾਲ ਜਾਂ ਆ ਜਾਊਗਾ ਜ਼ਮਾਨਤ ਦੇ ਬਾਹਰ? ਜ਼ਮਾਨਤ ਤਾਂ ਇਹੋ ਜਿਹੇ ਕੇਸਾਂ ਦੇ ਵਿੱਚ ਜਿਹੜੀ ਹੈ ਜੀ ਉਹ ਹੋ ਜਾਂਦੀ ਹੁੰਦੀ ਹੈ, ਥੋੜਾ ਚਿਰ ਜਿਹੜਾ ਜੀ ਭੁਗਤਣਾ ਪੈਂਦਾ। ਪਰ ਇੱਕ ਵਾਰੀ ਤਾਂ ਅੰਦਰ ਜਿਹੜਾ ਜੀ ਉਹ ਗਿਆ ਜੀ ਉਦੋਂ, ਕਿਉਂਕਿ ਜੇ 3 ਸਾਲ ਤੋਂ ਘੱਟ ਦੀ ਸਜ਼ਾ ਹੋਵੇ ਫਿਰ ਤਾਂ ਜਿਹੜੀ ਹੈ ਜੀ ਉਹ ਮਿਲ ਜਾਂਦੀ ਆ ਮੌਕੇ ਤੇ ਜ਼ਮਾਨਤ। ਪਰ ਕਿਉਂਕਿ ਇਹਦੇ ਵਿੱਚ 420 ਦੇ ਨਾਲ 406 ਲੱਗੀ ਹੋਈ ਹੈ, ਦੋਨੋਂ ਜਿਹੜੀਆਂ ਧਾਰਾਵਾਂ ਨੇ ਉਹ ਗੰਭੀਰ ਨੇ, ਇਸ ਕਰਕੇ ਹੇਠਲੀ ਅਦਾਲਤਾਂ ਤੋਂ ਜ਼ਮਾਨਤ ਨਹੀਂ ਉਹਨੂੰ ਮਿਲਣੀ ਜੀ, ਉੱਪਰੋਂ ਮਿਲੂਗੀ ਹਾਈ ਕੋਰਟ ਤੋਂ। ਗੁਰਦੀਪ ਸਿੰਘ ਸਿਆਟਲ ਤੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪੁੱਛਣਾ ਜੀ ਚੱਕੀ ਚੌਲ ਦਾ। ਠੀਕ ਹੈ ਜੀ। ਕੁਛ ਨਹੀਂ ਜੀ, ਜੀ ਕੁਛ ਨਹੀਂ ਜੀ। ਉਸ ਮਾਮਲੇ ਦੇ ਵਿੱਚ ਟਰਾਇਲ ਜਿਹੜਾ ਜੀ ਉਹਦਾ ਸਾਹਮਣਾ ਕਰਨਾ ਉਹਨੂੰ ਪੈ ਰਿਹਾ। ਪਰ ਜਿਹੜੇ ਬ੍ਰਿਟਨ ਦੇ ਵਿੱਚ ਛਾਪੇਮਾਰੀ ਕੁਛ ਹੋਈ ਆ, ਇਹਨੂੰ ਜੱਗੀ ਜੌਲ ਦੀ ਜਿਹੜੀ ਅਰੈਸਟ ਆ ਉਹਦੇ ਨਾਲ ਜੋੜ ਕੇ ਕੁਝ ਖਬਰਾਂ ਜਿਹੜੀਆਂ ਜੀ ਉਹ ਦੱਸ ਰਹੀਆਂ ਨੇ ਕਿ ਇਹ ਜਿਹੜੀ ਫੰਡਿੰਗ ਵਗੈਰਾ ਉਹਦੇ ਨਾਲ ਕੁਝ ਜੁੜਿਆ ਹੋਇਆ ਇਸ਼ੂ ਆ। ਬਾਕੀ ਉਹਨੂੰ ਟਰਾਇਲ ਜਿਹੜਾ ਜੀ ਉਹ ਚੱਲ ਰਿਹਾ। ਟਰਾਇਲ ਕਿਵੇਂ ਚੱਲਦੇ ਆ, ਕਿੰਨੀ ਦੇਰ ਚੱਲਦੇ ਆ, ਇਹ ਤਾਂ ਮੇਰਾ ਖਿਆਲ ਤੁਹਾਨੂੰ ਕਿਸੇ ਨੂੰ ਵੀ ਦੱਸਣ ਦੀ ਜ਼ਰੂਰਤ ਨਹੀਂ, ਤੁਸੀਂ ਸਭ ਜਾਣਦੇ ਹੋ ਜੀ। ਗੁਰਸੇਵਕ ਸਿੰਘ ਜੀ। ਗੁਰਸੇਵਕ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਕੀ ਸਵਾਲ ਹੈ? ਪੰਨੂ ਸਾਹਿਬ ਮੇਰਾ ਤਾਂ ਇਹ ਸਵਾਲ ਹੈ ਜੀ, ਜਿਵੇਂ ਸੁਖਬੀਰ ਬਾਦਲ ਪੁਲਿਸ ਅਫਸਰਾਂ ਨੂੰ ਦਬਕੇ ਮਾਰਦਾ, ਉਹਦੇ ਤੇ ਕੇਸ ਬਣਦਾ ਨਹੀਂ ਕਿ ਜਾਂ ਕੋਈ ਕਰਦਾ ਨਹੀਂ ਗਾ? ਤੇ ਲਲਕਾਰੇ ਮਾਰਨ ਵਾਲਿਆਂ ਨੂੰ ਵੀ ਅੱਗੇ ਬਰੋਬਰ ਦੇ ਕਸੂਰਵਾਰ ਦੱਸਦੇ ਸੀਗੇ, ਬਰੋਬਰ ਕਰਦੇ ਸੀ ਜਿਹਨੇ ਇਹਨੇ ਪੁਲਿਸ ਅਫਸਰਾਂ ਨੂੰ ਲਲਕਾਰੇ ਮਾਰੇ ਆ, ਕੋਲੇ ਖੜ ਕੇ ਬੰਦਾ ਕਟਵਾਇਆ। ਤੇ ਮੈਨੂੰ ਤਾਂ ਇਹ ਲੱਗਦਾ ਜੀ, ਇੱਕ ਮੈਂ ਵੀਡੀਓ ਵੇਖੀ ਸੀਗੀ ਵੀ ਜਿਵੇਂ ਉਹ ਵਿਖਾਉਂਦੇ ਸੀ ਬਾਦਲ ਦੀ ਪੋਤੀ ਦਾ ਕੈਪਟਨ ਦੇ ਪੋਤੇ ਨਾਲ ਵਿਆਹ ਹੁੰਦਾ, ਉਦੋਂ ਕਹਿੰਦੇ ਝੂਠੀ ਬਣਾਈ ਹੈ ਕਿਸੇ ਦੀ ਕੋਈ। ਤੇ ਹੁਣ ਇਉਂ ਲੱਗਦਾ ਵੀ ਇਹ ਢੀਠਤਾ ਦੀ ਹੱਦ ਮੁੱਕ ਗਈ ਜੀ, ਇਹਨਾਂ ਦੀ ਕੋਈ ਇਹੋ ਜਿਹਾ ਰਲਾਵਾ ਬੜਾਵਾ ਹੋਊਗਾ ਇਹਨਾਂ ਦਾ ਕਿ ਜਾਂ ਊਂ ਹੀ ਨਹੀਂ ਕਰਦੇਗੇ। ਤੇ ਦੂਜੀ ਗੱਲ ਜੀ, ਜਿਹੜੀ ਰੈਲੀ ਦੀ ਆ, ਰੈਲੀ ਤਾਂ ਜਿਹੜੀ ਸਰਕਾਰ ਤੋਂ ਬਾਹਰ ਆ ਪਾਰਟੀ ਉਹ ਕਰਦੀ ਹੁੰਦੀ ਆ ਗੁੱਸਾ ਵਿਖਾਉਣ ਦੀ ਮਾਰੀ, ਤੇ ਇਹ ਕਿਉਂ ਕਰਦੇ ਆ ਜੀ? ਸਤਿ ਸ੍ਰੀ ਅਕਾਲ। ਥੈਂਕ ਯੂ। ਤੁਹਾਡੀ ਕਰਨਾ ਨਹੀਂ ਚਾਹੁੰਦਾ ਜਿਹੜੀ ਤੁਸੀਂ ਗੱਲ ਜਿਹੜੀ ਉਹ ਕਹੀ ਆ। ਦੇਖੋ ਬੱਚਿਆਂ ਵਾਲੇ ਮਾਮਲੇ ਦੇ ਉੱਤੇ ਤਾਂ ਨਹੀਂ ਕਦੀ ਵੀ ਮੈਂ ਕਹਿੰਦਾ ਜੀ ਨਾ ਉਹਨਾਂ ਚੀਜ਼ਾਂ ਨੂੰ ਕੋਈ ਜਿਹੜਾ ਜੀ ਟੂਲ ਦੇਣ ਦੀ ਜ਼ਰੂਰਤ ਹੁੰਦੀ ਆ, ਉਹ ਉਹਦੀ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ ਸੋਸ਼ਲ ਮੀਡੀਆ ਤੇ। ਹਾਂ ਜਿੱਥੋਂ ਤੱਕ ਰਲੇਵੇਂ ਵਾਲੀ ਗੱਲ ਆ ਜੀ, ਉਹ ਤਾਂ ਸਭ ਨੂੰ ਦੇਸੀ ਰਹੀ ਹੈ ਜੀ ਰਲੇਵਾਂ, ਕਿਤੇ ਨਾ ਕਿਤੇ ਤਾਂ ਹੈਗਾ ਕੋਈ ਸਮਝੌਤਾ ਤਾਂ ਜਿਹੜਾ ਜੀ ਹੋਇਆ। ਨਹੀਂ ਤਾਂ ਤੁਹਾਨੂੰ ਯਾਦ ਹੋਣਾ ਜਦੋਂ ਨਿਗਮ ਦੀਆਂ ਚੋਣਾਂ ਦੇ ਦੌਰਾਨ ਇਹਨਾਂ ਨੇ ਰੋਕ ਲਿਆ ਸੀਗਾ ਹਰੀਕੇ ਪੱਤਨ ਵਾਲਾ ਪੁਲ, ਹਾਈਵੇ ਐਕਟ ਦੇ ਤਹਿਤ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਪਰਚਾ ਜਿਹੜਾ ਜੀ ਉਹ ਦਰਜ ਹੋਇਆ। ਹੁਣ ਜਿਹੜਾ ਪਰਚਾ ਦਰਜ ਹੋਇਆ ਜਿਹੜਾ ਕਟਾਉਣ ਵਾਲਾ, ਉਹਦੇ ਵਿੱਚ ਵੀ ਫੌਜਦਾਰੀ ਦੀ ਇੱਕ ਧਾਰਾ ਸ਼ਾਮਲ ਹੈ। ਦੋਨੋਂ ਗੰਭੀਰ ਧਾਰਾਵਾਂ ਦੇ ਤਹਿਤ ਪਰਚੇ ਦਰਜ ਹੋਏ ਆ। ਉਹ ਹਾਈਵੇ ਐਕਟ ਦੇ ਤਹਿਤ ਦਰਜ ਹੋਏ ਪਰਚੇ ਦਾ ਕੀ ਬਣਿਆ ਇਹ ਅਜੇ ਤੱਕ ਨਹੀਂ ਜਿਹੜਾ ਜੀ ਉਹ ਪਤਾ। ਤੇ ਇਹ ਜਿਹੜੀ ਗੰਭੀਰ ਧਾਰਾਵਾਂ ਵਾਲਾ ਹੁਣ ਪਤਾ ਨਹੀਂ, ਹੁਣ ਇਹ ਨਾ ਕਹਦੇ ਪੁਲਿਸ ਜਿਹੜੀ ਆ ਜੀ ਵੀ ਸੁਖਬੀਰ ਸਿੰਘ ਬਾਦਲ ਵੀ ਅਣਪਛਾਤਾ ਹੀ ਆ, ਕਿ ਉਹ ਪਛਾਣਿਆ ਨਹੀਂ ਜਾ ਰਿਹਾ। ਜਿਵੇਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਸਮੇਂ ਪੁਲਿਸ ਜਿਹੜੀ ਉਹ ਅਣਪਛਾਤੀ ਰਹੀ ਆ। ਤੋ ਇਸ ਕਰਕੇ
ਦਰਜ ਤਾਂ ਹੋਏ ਆ ਪਰਚੇ, ਪਰ ਮੈਨੂੰ ਨਹੀਂ ਲੱਗਦਾ ਕਿ ਇਹਦਾ ਕੁਝ ਜਿਹੜਾ ਜੀ ਉਹ ਹੋ ਸਕੂਗਾ। ਇਹ ਪੁਲਿਸ ਨੂੰ ਸਮਝਣਾ ਚਾਹੀਦਾ ਕਿ ਉਹ ਕਿੰਨੀ ਕੁ ਦੇਰ ਸਿਆਸੀ ਲੋਕਾਂ ਦੇ ਹੱਥ ਠੋਕੇ ਵਜੋਂ ਜਿਹੜਾ ਜੀ ਉਹ ਕੰਮ ਕਰਦੀ ਰਹੂਗੀ। ਇਹ ਹੁਣ ਉਹੀ ਪੁਲਿਸ ਵਾਲੇ ਨੇ ਜਿਨ੍ਹਾਂ ਨੂੰ ਉਹ ਵਰਤਦੇ ਵੀ ਰਹੇ ਨੇ ਤੇ ਅੱਜ ਉਸੇ ਹੀ ਪੁਲਿਸ ਨੂੰ ਉਹ ਦਬਕੇ ਵੀ ਮਾਰ ਰਹੇ ਜੀ, ਕਿਉਂਕਿ ਉਹਨਾਂ ਦੇ ਕਹਿਣੇ 'ਚ ਨਹੀਂ। ਅੱਗੇ ਪੌਲ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਆਪਣੇ ਜਿਹੜੇ ਮੈਂ ਆਨਸਰ ਨਹੀਂ ਦੇਣਾ ਚਾਹੁੰਦਾ, ਜਿਹੜੇ ਭਾਈ ਪਰਸਨਲ ਕਮੈਂਟ ਕਰਦੇ ਹੈਗੇ ਮੈਂ ਹੋਲਡ ਕਰਦਾ, ਮੈਂ ਨੈਕਸਟ ਟਾਈਮ ਕਰੂੰਗਾ ਜੇ ਨਾ ਹਟਦਾ। ਤੇ ਬਾਕੀ ਮੈਂ ਕਹਿਣਾ ਚਾਹੁੰਦਾ ਜਿਹੜੇ ਪਟਿਆਲਾ ਦੇ ਵਿੱਚ ਪ੍ਰੋਟੈਸਟ ਹੋਇਆ ਹੈਗਾ ਆਪਣੇ ਹੋਸਟਲ ਦੇ ਕੋਈ ਇਸ਼ੂ ਹੈਗਾ, ਇਹ ਆਪਣਾ ਇੱਕ ਕਮਿਊਨਿਸਟ ਜਿਹਾ ਹੈਗਾ DSU ਕਹਿੰਦੇ ਪਤਾ ਨਹੀਂ ਕੀ ਸਮਥਿੰਗ ਇੱਕ ਕਮਿਊਨਿਸਟ ਬੈਕਡ ਹੈਗੀ ਹੈ ਵੀ ਉਹ ਮੈਂ ਦੇਖ ਰਿਹਾ ਟਾਕ ਸ਼ੋਅ 'ਚ ਨਾ ਤਾਂ ਉਹਨੂੰ ਕੇਅਰ ਹੈ ਵੀ ਪੰਜਾਬ ਦੇ ਪੇਰੈਂਟ ਕੀ ਕਹਿੰਦੇ ਜਾਂ ਲੋਕ ਸਾਨੂੰ ਕੀ ਕਹਿੰਦੇ, ਜਾਂ ਨਾ ਉਹਨੂੰ ਜਿਹੜੇ ਕਾਲਰ ਸੀ ਉਹਦੀ ਉਹਨੂੰ ਕੇਅਰ ਸੀ। ਕਹਿੰਦਾ ਜੀ ਪੰਜਾਬ ਦੇ ਲੋਕ ਤਾਂ ਕਹਿੰਦਾ ਅਨਪੜ੍ਹ ਹੈ, ਅਸੀਂ ਪੜ੍ਹੇ ਲਿਖੇ, ਉਹ ਇੰਟੈਕਚੁਅਲ ਇਹੀ ਬਸ ਜਿਹੜੇ ਆਪਣੇ ਕਮਿਊਨਿਸਟ ਆਪਦੇ ਇੰਟੈਕਚੁਅਲ ਵੀ ਉਹਦਾ ਇਹਦੇ ਕੀ ਓਪੀਨੀਅਨ ਹੈਗਾ ਵੀ ਹੈਗਾ ਤੇ ਜਿਹੜਾ ਹੋਸਟਲ ਦੱਸ ਸਕਦੇ। ਥੈਂਕ ਯੂ। ਕੁੜੀਆਂ ਦੇ ਹੋਸਟਲ ਦੀ ਉਹ ਗੱਲ ਹੈ ਕਿ ਉਹ 24 ਘੰਟੇ ਖੁੱਲ੍ਹਾ ਰਹਿਣਾ ਚਾਹੀਦਾ ਜਾਂ ਨਹੀਂ, ਇਸ ਇਸ਼ੂ ਨੂੰ ਲੈ ਕੇ ਹੋ ਰਿਹਾ ਕਮਿਊਨਿਸਟ ਤੇ ਦੂਜੇ ਤੀਜੇ ਪਤਾ ਨਹੀਂ ਜੀ ਤੁਸੀਂ ਕਿੱਥੇ ਗੱਲ ਸੁਣੀ ਹੈ। ਜੇ ਕਿਸੇ ਹੋਰ ਜਗ੍ਹਾ ਤੇ ਸੁਣੀ ਹੈ ਤਾਂ ਬੈਟਰ ਇਹ ਆ ਕਿ ਉੱਥੇ ਕਾਲ ਇੱਥੇ ਸੁਣੀ ਹੈ ਤੇ ਉਹ ਭੈਂਜੀ ਹੋਰੀ ਹੈਗੇ ਜਵਾਬ ਦੇ ਦਿੰਦੇ ਤੁਹਾਨੂੰ। ਅੱਜ ਬਾਤ ਮੇਰੇ ਖਿਆਲ ਇਹਨਾਂ ਨੇ ਪੇਪਰਾਂ 'ਚ ਹੀ ਉਹ ਦਿਖਾਇਆ ਗਿਆ, ਬਹੁਤਾ ਉੱਥੇ ਪੜ੍ਹੀ ਹੈਗੀ ਹੈ। ਅੱਗੇ ਨਰਿੰਦਰਪਾਲ ਸਿੰਘ। ਹਾਂਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਹੀ ਕੁਐਸਚਨ ਹੈਗਾ ਆਪਣੀ ਆਮ ਆਦਮੀ ਪਾਰਟੀ ਬਾਰੇ। ਇਹਦਾ ਹੁਣ ਫਿਊਚਰ ਕੀ ਹੈ? ਟੱਕਰ ਦੇ ਸਕਦੀ ਦੋਨਾਂ ਪਾਰਟੀਆਂ ਨੂੰ? ਕਿਵੇਂ ਇਹ ਆਪੋਦਰੀਆ ਕਰਨ ਲੱਗੇ ਹੋਏ ਆ? ਕੋਈ ਇਹਦੇ ਬਾਰੇ ਦੱਸੇਂਗੇ ਉਹ ਫਿਊਚਰ ਹੈ ਇਹਦਾ? ਥੈਂਕ ਯੂ ਜੀ। ਜੇ ਪੰਜਾਬ ਦੀ ਗੱਲ ਕਰਦੇ ਹੋ ਤੇ ਅੱਜ ਦੀ ਤਰੀਕ ਦੇ ਵਿੱਚ ਤਾਂ ਕੋਈ ਫਿਊਚਰ ਜਿਹੜਾ ਦੀ ਉਹ ਦਿਸਦਾ ਨੀਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਲਫ਼ਜ਼ ਵਰਤਿਆ ਉਹ ਬਿਲਕੁਲ ਸਹੀ ਆ। ਆਪੋਦਰੀਆਂ ਜਿਹੜੀਆਂ ਦੀ ਉਹ ਕਰ ਰਹੇ ਆ, ਜਿੱਧਰ ਨੂੰ ਜੀ ਕਰਦਾ ਜਿਹੜਾ ਨੇਤਾ ਲੋਕ ਨੇ ਇਹਨਾਂ ਦੇ ਘੜੀਸੀ ਘੜੂਸੀ ਫਿਰਦੇ ਆ ਜੀ। ਜਗ੍ਹਾ ਤਾਂ ਤੀਜੇ ਫਰੰਟ ਦੀ ਜਿਹੜੀ ਜੀ ਉਹ ਖਾਲੀ ਪਈ ਆ ਅਜੇ ਵੀ। ਜਿਵੇਂ ਇਹ ਦੋਨੋਂ ਪਾਰਟੀਆਂ ਮਿਲ ਕੇ ਉੱਤਰ ਕਾਟੋ ਮੈਂ ਚੜ੍ਹਾਂ ਵਾਲੀ ਜਿਹੜੀ ਗੇਮ ਹੈ ਉਹਦੇ ਵਿੱਚ ਲਗਾਤਾਰ ਅੱਗੇ ਵੱਧ ਰਹੀਆਂ ਨੇ, ਪਰ ਤੀਜਾ ਫਰੰਟ ਕਿਹੜਾ ਹੋਊਗਾ ਇਹ ਬਹੁਤ ਵੱਡਾ ਸਵਾਲ ਹੈ ਜੀ। ਕਮ ਸੇ ਕਮ ਮੌਜੂਦਾ ਹਾਲਾਤਾਂ ਦੇ ਵਿੱਚ ਇਹ ਤੀਜਾ ਫਰੰਟ ਆਮ ਆਦਮੀ ਪਾਰਟੀ ਤਾਂ ਜਾਪਦੀ ਨਹੀਂ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜਸਪਾਲ ਸਿੰਘ ਜੀ। ਹੈਲੋ ਬਲਵਿੰਦਰ ਭੈਣ ਜੀ, ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਜੀ, ਜਿਹੜਾ ਮਾਇਆਵਤੀ ਸਾਈਆਂ ਕਦੇ ਲਾਉਂਦੀ ਆ ਤੇ ਦੋ ਪਾਸੇ ਦੂਜੇ ਪਾਸੇ ਜਾ ਕੇ ਲਾਉਂਦੀ ਆ, ਤੇ ਇਹਦੇ ਇੱਕ ਤਾਂ ਕਾਂਗਰਸ ਨਾਲ ਵੀ ਹੱਥ ਮਿਲਾਉਣ ਨੂੰ ਫਿਰਦੇ ਵਿੱਚ ਸਮਝੌਤਾ ਕਰਦੀ, ਉਧਰ ਜੋਗੀ ਨਾਲ ਜਾ ਕੇ ਹੱਥ ਮਿਲਾ ਲਿਆ ਜੀ। ਇਹ ਦੂਸਰਾ ਰਾਹੁਲ ਗਾਂਧੀ ਬਣਾ ਜੀ ਸ਼ੋਰ ਮਚਾਉਣਾ, ਜਿਹੜਾ ਉਹ ਕਹਿੰਦਾ ਜੀ ਫੇਰ ਵਾਲੇ ਮੁੱਦੇ ਤੇ। ਇਹਨਾਂ ਦੋਨੋਂ ਬਾਰੇ ਦੱਸੋ ਭੈਣ ਜੀ, ਇਕੱਠੇ ਹੋਏ ਸੁਣ ਲੈਣ ਦਿਓ। ਥੈਂਕ ਯੂ ਜੀ। ਪਹਿਲੀ ਗੱਲ ਕਿਹਦੀ ਕੀਤੀ ਜੀ? ਮੋਦੀ ਸਾਹਿਬ ਨਾਲ ਕੌਣ ਹੱਥ ਮਿਲਾਉਂਦੇ ਨੇ? ਹਾਂਜੀ, ਕਿਹਦੇ ਬਾਰੇ ਪੁੱਛਿਆ ਤੁਸੀਂ? ਹੱਥ ਮਿਲਾ ਲਿਆ ਜੀ, ਫਿਰ ਦੂਜੇ ਪਾਸੇ ਜੋਗੀ ਨਾਲ। ਅੱਛਾ, ਮਾਇਆਵਤੀ ਦੀ ਗੱਲ ਕਰਦੇ ਹੋ? ਹਾਂਜੀ ਹਾਂਜੀ, ਠੀਕ ਹੈ ਜੀ। ਮਾਇਆਵਤੀ ਦੀ ਗੱਲ ਕਰਦੇ ਜੀ। ਅੱਛਾ, ਦੇਖੋ ਮਾਇਆਵਤੀ ਹੋਰੀ ਜਿਹੜੇ ਜੀ ਉਹਨਾਂ ਦੀ ਪਾਰਟੀ ਇਸ ਵੇਲੇ ਜਿਹਨਾਂ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਆ, ਉਹ ਅੱਟੀ ਪਲਾਹੀ ਹੱਥ ਜਿਹੜਾ ਜੀ ਉਹ ਮਾਰਨ ਵਾਲੀ ਗੱਲ ਹੈ। ਹਾਂ, ਇੰਨਾ ਜ਼ਰੂਰ ਹੈ ਸਮਾਜਵਾਦੀ ਪਾਰਟੀ ਦੇ ਨਾਲ ਉਹਦਾ ਜਿਹੜਾ ਸਮਝੌਤਾ ਆ, ਜੇ ਆਪਾਂ ਜਿਹੜੀਆਂ ਬਾਈ ਇਲੈਕਸ਼ਨ ਆ ਉਹਦੇ ਵਿੱਚ ਦੇਖੀਏ, ਇਹਨਾਂ ਦੋਨਾਂ ਨੇ ਚੰਗੇ ਨਤੀਜੇ ਜਿਹੜੇ ਆ ਜੀ ਉਹ ਦਿੱਤੇ ਆ। ਹੁਣ ਲੋਕ ਸਭਾ ਚੋਣਾਂ ਦੇ ਵਿੱਚ ਕੀ ਹੁੰਦਾ 19 ਦੇ ਵਿੱਚ ਜਿਹੜਾ ਜੀ ਇਹ ਬੜਾ ਕੁਛ ਨਿਰਭਰ ਕਰੂਗਾ, ਕਿਉਂਕਿ ਜਦੋਂ ਇੰਨੇ ਪਾਰਟੀ ਦੇ ਪੈਰ ਉਖੜ ਜਾਣ ਤੇ ਫਿਰ ਉਹ ਦੁਬਾਰਾ ਲਾ ਸਕਣੇ ਥੋੜੇ ਔਖੇ ਹੁੰਦੇ ਆ, ਕਿਉਂਕਿ ਜਿਨ੍ਹਾਂ ਨੂੰ ਉਹ ਰੀਪ੍ਰਜੈਂਟ ਕਰਦੇ ਆ ਉਹਨਾਂ ਦੇ ਨਾਂ ਦੇ ਉੱਤੇ ਸਿਆਸਤ ਤਾਂ ਉਹਨਾਂ ਨੇ ਕੀਤੀ, ਪਰ ਇਹ ਜ਼ਰੂਰ ਹੈ ਜੀ ਕਿ ਉਹਨਾਂ ਲਈ ਉਹ ਕੁਛ ਵੀ ਕਰ ਨਹੀਂ ਸਕੇ ਮੁੱਖ ਮੰਤਰੀ ਜਿਹੜਾ ਜੀ ਉਹ ਰਹਿਣ ਦੇ ਬਾਵਜੂਦ। ਇਸ ਕਰਕੇ ਉਹ ਅੱਕੀ ਪਲਾਹੀ ਹੱਥ ਤਾਂ ਜਿਹੜਾ ਜੀ ਉਹ ਮਾਰ ਰਹੇ ਆ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਜਿਹੜਾ ਜੀ ਉਹ ਤੁਰੇ ਤਰੇ ਫਿਰਦੇ ਆ। ਤੋ ਇਸ ਕਰਕੇ ਕਿਹਾ ਜਾ ਸਕਦਾ ਜੀ ਕਿ ਹੋ ਸਕਦਾ ਉਹਨਾਂ ਨੂੰ ਇਹ ਇਤਬਾਰ ਨਾ ਹੋਵੇ ਕਿ ਸਮਾਜਵਾਦੀ ਪਾਰਟੀ ਜਿਹੜੀ ਆ ਉਹਦੇ ਨਾਲ ਮਿਲ ਕੇ ਉਹ ਅਨਫ ਸੀਟਾਂ ਜਿਹੜੀਆਂ ਜੀ ਉਹ ਲੈ ਲੈਣਗੇ, ਕਿਉਂਕਿ ਕਿਸੇ ਟਾਈਮ ਤੁਹਾਨੂੰ ਯਾਦ ਹੋਣਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਵਾਸਤੇ ਵੀ ਦਾਅਵੇਦਾਰੀ ਜਿਹੜੀ ਉਹ ਸੀਗੀ ਬੀਬੀ ਮਾਇਆਵਤੀ ਹੋਰਾਂ ਦੀ, ਪਰ ਸਮੇਂ ਨੇ ਜਿਹੜਾ ਜੀ ਐਸੀ ਕਰਵਟ ਲਈ ਕਿ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਜੀ ਉਹ ਹੌਲੀ ਹੌਲੀ ਕਰਕੇ ਸਾਰੇ ਜਗ੍ਹਾ ਦੇ ਉੱਤੋਂ ਹੀ ਜਿਹੜੀ ਜੀ ਉਹ ਸਿਆਸੀ ਨਕਸ਼ੇ ਤੋਂ ਗਾਇਬ ਹੁੰਦੀ ਗਈ, ਔਰ ਹੁਣ ਦੁਬਾਰਾ ਪੈਰ ਲਾਉਣ ਦੇ ਵਾਸਤੇ ਜਿਹੜਾ ਜੀ ਉਹ ਤਰਲੋ ਮੱਛੀ ਹੋ ਰਿਹਾ ਜੀ। ਪ੍ਰਗਟ ਸਿੰਘ ਬਾਦ। ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਉਹ ਡਰੱਗ ਹਫ਼ਤਾ ਮਨਾਇਆ ਖਤਮ ਹੋ ਗਿਆ ਤੇ ਉਹਦਾ ਅਸਰ ਹੈਗਾ ਜ਼ਿਆਦਾ ਮਜੀਠੇ
ਮਜੀਠੀਆ ਸਾਹਿਬ ਤੇ ਇਹ ਹੋਇਆ ਵੀ ਉਹ ਸਗੋਂ ਜ਼ਿਆਦੀਆਂ ਵੋਟਾਂ ਸੀਟਾਂ ਜਿੱਤ ਗਏ, ਹੁੰਜਾ ਫੇਰ ਜਿੱਤ ਕਰਕੇ ਮਜੀਠੇ ਏਰੀਏ। ਦੂਜਾ ਮੇਰਾ ਸਵਾਲ ਹੈ ਜੀ, ਯੂਪੀ ਤੋਂ ਹੀ ਕਰ ਲਿਆ, ਉਹ ਸਾਬਕਾ ਮੁੱਖ ਮੰਤਰੀ ਅਭਿਸ਼ੇਕ ਆ ਰਿਹਾ ਰਾਮੂ ਵਾਲੀਆ ਲੈ ਕੇ ਪੰਜਾਬ 'ਚ, ਕੀ ਪੰਜਾਬ ਨੂੰ ਉਹਨਾਂ ਦੇ ਆਉਣ ਦਾ ਕੋਈ ਫਾਇਦਾ ਹੋਊਗਾ ਜੀ? ਥੈਂਕ ਯੂ ਜੀ। ਜੀ ਦੇਖੋ ਜਿਹੜੀਆਂ ਸੀਟਾਂ ਦੇ ਨਤੀਜੇ ਆ ਜੀ, ਬਾਲ ਸਾਹਿਬ ਤੁਸੀਂ ਕਾਫੀ ਵਾਕਫ ਹੋ ਪੰਜਾਬ ਦੀ ਸਿਆਸਤ ਤੋਂ। ਇਹ ਅੰਦਰੂਨੀ ਸਿਆਸਤ ਹੈ ਜੀ ਕਿ ਇੱਕ ਸਾਈਡ ਦੇ ਉੱਤੇ ਲੰਬੀ ਵਾਲੇ ਖੇਤਰ ਦੇ ਵਿੱਚ ਕੰਪਲੀਟ ਹਾਰ ਤੇ ਉਸ ਪਾਸੇ ਵੱਲ ਜਿਹੜੀ ਹੈ ਜੀ ਜਿੱਤ, ਇਹ ਐਵੇਂ ਤਾਂ ਹੁੰਦੀ ਨਹੀਂ ਗੀ, ਕੋਈ ਨਾ ਕੋਈ ਗੱਲ ਤਾਂ ਹੁੰਦੀ ਹੈ ਨਾ। ਅੱਜ ਕੱਲ੍ਹ ਪ੍ਰੈਸ ਕਾਨਫਰੰਸਾਂ 2 ਹੋ ਰਹੀਆਂ ਨੇ ਅਕਾਲੀ ਦਲ ਦੇ ਵਿੱਚ, ਤੇ ਉਹ ਪ੍ਰੈਸ ਕਾਨਫਰੰਸਾਂ ਨੂੰ ਜੇ ਨੇੜੇ ਤੋਂ ਦੇਖ ਲਓ, ਉਹਨਾਂ ਦੀ ਬਿਆਨਬਾਜ਼ੀ ਦੇਖ ਲਓ, ਤੇ ਅਕਾਲੀ ਦਲ ਦੇ ਅੰਦਰ ਸੱਤਾ ਦੇ ਜਿਹੜੇ ਜੀ 2 ਕੇਂਦਰ ਉੱਭਰ ਰਹੇ ਆ। ਇੱਕ ਕੇਂਦਰ ਜਿੱਤ ਵਾਲਾ ਜਿਹੜਾ ਤੁਸੀਂ ਦੱਸਿਆ, ਤੇ ਇੱਕ ਦੂਜਾ ਜਿਹੜਾ ਕੇਂਦਰ ਆ ਉਹ ਹਾਰ ਵਾਲਾ ਹੈ। ਸੋ ਇਸ਼ਾਰਾ ਜਿਹੜਾ ਜੀ ਉਹ ਸਮਝ ਲੈਣਾ। ਬਾਕੀ ਗੱਲ ਜਿਹੜੀ ਤੁਸੀਂ ਕਹੀ ਆ ਕਿ ਅਖਿਲੇਸ਼ ਯਾਦਵ ਹੋਰੀ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਆ ਰਹੇ ਆ, ਉਹ ਤਾਂ ਇੱਦਾਂ ਦੇ ਹੀ ਆ ਜੀ ਜਿਹੜੇ ਵਿਆਹ ਦੇ ਵਿੱਚ ਬਰਾਤੀ ਨੱਚਦੇ ਫਿਰਦੇ ਹੁੰਦੇ, ਉਹ 25 ਨੱਚ ਲੈਣ ਜਾਂ 26 ਨੱਚ ਲੈਣ, ਕਿਹੜਾ ਕਿਸੇ ਨੇ ਗਿਣਨੇ ਹੁੰਦੇ ਆ, ਬਥੇਰੇ ਇੱਥੇ ਨੱਚਦੇ ਫਿਰਦੇ ਆ ਜੀ ਪਹਿਲਾਂ ਵੀ ਪੰਜਾਬ ਦੀ ਸਿਆਸਤ। ਜੀ ਜੀ, ਅੱਗੇ ਸਾਡੇ ਨਾਲ ਜੁੜੇ ਨੇ ਸਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਬਲਦੇਵ ਪੰਨੂ ਜੀ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਤੇ ਜਦੋਂ ਅਸੀਂ 86 ਕਾਨਫਰੰਸ ਸੀਗੇ ਤਾਂ ਵੀ ਬੰਦਾ ਚਮਕਦਾ, ਜਦੋਂ ਢੱਡੀਆਂ ਦੇ ਤਾਂ ਵੀ ਬੰਦਾ ਚਮਕਦਾ। ਬੰਦਾ ਕੰਮ ਕਿਹੜੇ ਵੇਲੇ ਕਰਦੇ ਆ ਕਿ ਕਰਦੇ ਨਹੀਂ ਹੈ, ਤੇ ਨਾਲੇ ਕਹਿੰਦੇ ਗਰੀਬੀ ਆਈ ਜਾਂਦੀ ਹੈ, ਇਹਦਾ ਕਾਰਨ ਕੀ ਹੈ ਜੀ? ਥੈਂਕ ਯੂ ਜੀ। ਪਾਪੂਲੇਸ਼ਨ ਆ ਜੀ, ਪਾਪੂਲੇਸ਼ਨ। ਤੁਸੀਂ ਕਿਤੇ ਰੇਲਵੇ ਸਟੇਸ਼ਨ ਦੇ ਉੱਤੇ ਹਸਪੀਟਲਾਂ ਦੇ, ਸਰਕਾਰੀ ਹਸਪੀਟਲਾਂ ਦੇ ਵਿੱਚ ਦੇਖਣ, ਜੇ ਮੁੰਬਈ ਦੀ ਤੁਸੀਂ ਜਿਹੜੀ ਉੱਥੋਂ ਦੀ ਲੋਕਲ ਆ ਟ੍ਰੇਨ ਉਹ ਦੇਖੀ ਆ, ਤੇ ਉਹਦੇ ਬਾਰੇ ਕਹਿੰਦੇ ਆ ਨਾ ਉਤਰਨ ਲੱਗਿਆ ਪੈਰ ਥੱਲੇ ਲਾਉਣਾ ਪੈਂਦਾ, ਤੇ ਨਾ ਚੜ੍ਹਨ ਲੱਗਿਆ ਵੀ ਚੁੱਕ ਕੇ ਚੜ੍ਹਾਉਂਦੇ ਆ, ਤੇ ਉਤਰਨ ਲੱਗਿਆ ਵੀ ਚੁੱਕ ਕੇ ਜਿਹੜਾ ਜੀ ਉਹ ਲਾ ਦਿੰਦੇ ਆ। ਪਾਪੂਲੇਸ਼ਨ ਸ਼੍ਰੀਮਾਨ ਜੀ ਇੰਨੀ ਆ ਇਹ ਜਿਹੜੀ ਕਿ ਜਿੱਧਰ ਮਰਜ਼ੀ ਜਿਹੜਾ ਜੀ ਉਹ ਚੱਲ ਜਾਓ। ਇੱਕ ਪੰਜਾਬੀ ਦਾ ਬਹੁਤ ਠੇਠ ਲਫ਼ਜ਼ ਹੈ ਕੁਰਬਲ ਜਿਹੜੀ ਹੈ ਨਾ ਜੀ ਉਹ ਹੁੰਦੀ ਹੈ। ਹੁਣ ਪੈਟਰੋਲ ਪੰਪਾਂ ਦੇ ਉੱਤੇ ਇੰਨਾ ਜਿਹੜਾ ਜੀ ਪੈਟਰੋਲ ਡੀਜ਼ਲ ਦਾ ਰੇਟ ਕਰਕੇ ਲਾਈਨਾਂ ਲੱਗੀਆਂ ਪਈਆਂ ਨੇ, ਜਿੱਧਰ ਮਰਜ਼ੀ ਜੋ ਮਰਜ਼ੀ ਜਿਹੜਾ ਜੀ ਕੰਮ ਦੇ ਥੀਏਟਰਾਂ 'ਚ ਚੱਲ ਜਾਓ, ਮਾਲ ਦੇ ਵਿੱਚ ਚੱਲ ਜਾਓ, ਲੋਕੀ ਉਹ ਭਰੇ ਪਏ ਆ ਜੀ। ਤੁਹਾਨੂੰ ਲੱਗਦਾ ਜੇ ਬੱਸ ਅੱਡੇ ਤੇ ਗਏ ਵੀ ਸਾਰੀ ਦੁਨੀਆ ਇਹ ਤਾਂ ਬਾਹਰ ਹੀ ਚੱਲੀ ਹੈ, ਜੇ ਰੇਲਵੇ ਸਟੇਸ਼ਨ ਤੇ ਚਲੋ ਤਾਂ ਉੱਥੇ ਲੱਗਦਾ ਸ਼ਹਿਰ ਤਾਂ ਖਾਲੀ ਹੋ ਗਿਆ ਹੋਣਾ। ਸ਼ਹਿਰ ਉੱਦਾਂ ਹੀ ਭਰਿਆ ਪਿਆ ਹੁੰਦਾ, ਰੇਲਵੇ ਸਟੇਸ਼ਨ ਵੀ ਜਿਹੜਾ ਜੀ ਉਹ ਭਰਿਆ ਹੋਇਆ। ਇਸੇ ਤਰੀਕੇ ਦੇ ਨਾਲ ਦੀਵਾਨ ਹਾਲਾਂ ਦੀ ਜਿਹੜੀ ਜੀ ਉਹ ਗੱਲ ਹੈ ਜਿਨ੍ਹਾਂ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਇੰਨੇ ਜਿਹੜਾ ਜੀ ਲੋਕ ਉਹਨਾਂ ਦੇ ਵਿੱਚ ਸ਼ਾਮਲ ਨੇ, ਹਜ਼ਾਰਾਂ ਲੱਖਾਂ ਦੀ ਜਿਹੜਾ ਜੀ ਉਹ ਗਿਣਤੀ ਦੇ ਵਿੱਚ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਜੀ। ਦੂਜੀ ਗੱਲ ਜਿਹੜੀ ਹੈ ਜੀ ਉਹ ਇਹ ਵੀ ਹੁੰਦੀ ਹੈ ਕਿ ਵੇਖਾ ਵੇਖੀ ਜਿਹੜਾ ਜੀ ਉਹ ਤੁਰ ਪੈਣ ਵਾਲੇ ਬੜੇ ਹੁੰਦੇ ਇਹੋ ਜਿਹੇ, ਜਿਹੜੀਆਂ ਇਸੇ ਕਰਕੇ ਤਾਂ ਟਰੱਕਾਂ ਦੀਆਂ 2-2 ਛੱਤਾਂ ਬਣਾਈਆਂ ਜਾਂਦੀਆਂ ਨੇ ਯਾਤਰਾ ਦੇ ਵਾਸਤੇ। ਹਾਲਾਂਕਿ ਗੁਰਬਾਣੀ ਤਾਂ ਇਹ ਵੀ ਕਹਿੰਦੀ ਹੈ ਕਿ ਜੋਗ ਨਾ ਪੂਜਾ ਮੜੀ ਮਸਾਣੀ, ਜੋਗ ਨਾ ਤੀਰਥ ਨਹਾਈ ਹੈ। ਜੋ ਉਹ ਤੀਰਥਾਂ ਦੇ ਉੱਤੇ ਤਾਂ ਜਿਹੜੇ ਜੀ ਉਹ ਜਾਣ ਵਾਲੇ ਡਬਲ ਛੱਤਾਂ ਦੇ ਉੱਤੇ ਵੀ ਬੈਠੇ ਜਾਂਦੇ ਆ, ਕਿਉਂਕਿ ਇੱਕ ਛੱਤ ਦੇ ਵਿੱਚ ਆਉਂਦੇ ਨੀ ਗੇ ਉਹ, ਤੇ ਫਿਰ ਜਦੋਂ ਡਿੱਗਦੇ ਆ ਕਿਤੇ ਜਾ ਕੇ ਤੇ ਫਿਰ ਗਿਣਤੀ ਜਿਹੜੀ ਹੈ ਤੁਹਾਨੂੰ ਪਤਾ ਕਿੰਨੀ ਹੁੰਦੀ ਹੈ। ਪਾਪੂਲੇਸ਼ਨ ਆ ਜੀ ਸਭ ਤੋਂ ਵੱਡੀ ਸਮੱਸਿਆ ਇਸ ਮੁਲਕ ਦੀ ਇਸ ਵੇਲੇ ਪਾਪੂਲੇਸ਼ਨ ਹੈ। ਬਸ ਲੋਕਾਂ ਨੂੰ ਆਊਟਿੰਗ ਲਈ ਥਾਂ ਨਹੀਂ ਲੱਭਦਾ ਵੀ ਜਿੱਧਰ ਕਿੱਧਰ ਤੁਰੇ ਜਾਂਦੇ ਆ। ਤੇ ਅੱਗੇ ਪਰਮਜੀਤ ਬਸਰਾ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਥੋੜੇ ਜਿਹੇ ਦਿਨ ਹੋਏ ਪੰਨੂ ਸਾਹਿਬ ਦੀ ਬ੍ਰੈਂਪਟਨ ਬਾਰੇ ਪਾਈ ਹੋਈ ਕਿਸੇ ਟਰੱਕ ਡਰਾਈਵਰ ਦੇ ਰਿਲੇਟਡ। ਮੈਂ ਇੱਥੇ ਐਜ਼ ਆ ਸਟੂਡੈਂਟ ਆਇਆ ਸੀ। ਜਦੋਂ ਇੱਥੇ ਕੋਈ ਸਟੂਡੈਂਟਾਂ ਦੀ ਛੋਟੀ ਮੋਟੀ ਗੱਲ ਹੁੰਦੀ ਆ, ਮੀਡੀਆ ਵੀ ਚੱਕਦਾ ਉਹਨੂੰ ਤੇ ਲੜਾਈਆਂ ਕਰਦੇ ਆ ਜੀ, ਆਹ ਕਰਦੇ ਆ ਜੀ, ਵੀ ਬਦਨਾਮੀ ਹੁੰਦੀ ਆ ਆਪਣੀ। ਪਰ ਇਹੋ ਜਿਹੇ ਬੰਦਿਆਂ ਬਾਰੇ ਕੋਈ ਗੱਲ ਹੀ ਤੁਹਾਡਾ ਇਹਦੇ ਬਾਰੇ? ਥੈਂਕ ਯੂ। ਦੇਖੋ ਨਾ ਤਾਂ ਸ਼੍ਰੀਮਾਨ ਜੀ ਕੋਈ ਸਟੂਡੈਂਟ ਸਾਰੇ ਮਾੜੇ ਆ ਗਏ ਜਾਂ ਸਾਰੇ ਉਹ ਲੜਾਈਆਂ ਹੀ ਲੜਦੇ ਫਿਰਦੇ ਨੇ। ਮੈਕਸੀਮਮ ਗਿਣਤੀ ਜਿਹੜੀ ਸਟੂਡੈਂਟਸ ਦੀ ਹੈ ਜੀ ਉਹ ਆਪਣੇ ਕੰਮ ਵੱਲ ਧਿਆਨ ਦਿੰਦੇ ਆ। ਮੈਨੂੰ ਇਹ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਗੀ, ਉਹ ਪੜ੍ਹਦੇ ਵੀ ਆ, ਉਹ ਸਖਤ ਮਿਹਨਤ ਵੀ ਕਰਦੇ ਆ। ਉਹਨਾਂ ਨੂੰ ਬਹੁਤ ਆਂਢੀਆਂ ਨੇ ਵੀ ਨਹੀਂ ਦੇਖਿਆ ਹੁੰਦਾ ਜੀ ਵੀ ਉਹ ਕਿਹੜੇ ਟਾਈਮ ਆਉਂਦੇ ਆ ਤੇ ਕਿਹੜੇ ਟਾਈਮ ਜਿਹੜਾ ਜੀ ਉਹ ਜਾਂਦੇ ਆ। ਜਦੋਂ ਪੜ੍ਹਾਈ ਦੇ ਨਾਲ ਕੰਮ ਕਰਨਾ ਪੈਂਦਾ ਉਹ ਕਿੰਨਾ ਔਖਾ ਜੀ। ਜਿਨ੍ਹਾਂ ਲੋਕਾਂ ਨੇ ਸ਼ੁਰੂਆਤ ਦੌਰ ਦੇ ਵਿੱਚ ਪੈਰ ਲਾਏ ਆ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ। ਤੇ ਜੇ ਕੋਈ ਇਹ ਕਹੇ ਕਿ ਪੁਰਾਣੇ ਗਏ ਹੋਏ ਜਿਹੜੇ ਆ ਜੀ ਉਹ ਸਾਰੇ ਸਭ ਤੋਂ ਵਧੀਆ ਨੇ, ਤੇ ਇਹ ਇੱਕ ਮਹਿਜ਼ ਜਿਹੜਾ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੋਊਗੀ। ਉਹ ਚਾਹੇ ਗੁਰਦੁਆਰਿਆਂ ਦੇ ਵਿੱਚ ਸੋ ਕਾਲਡ ਸੇਵਾ ਦੇ ਵਾਸਤੇ ਪਾਟ ਦੇ ਸਿਰ ਲੱਥ ਦੀਆਂ ਪੱਗਾਂ
ਜਿਹੜੀਆਂ ਦੀ ਉਹ ਹੁਣ ਹਮੇਸ਼ਾ ਜਿਹੜੀਆਂ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਨੇ ਉਹ ਵੀ ਨੇ। ਜਿਹੜੇ 10 ਬੰਦੇ ਜਿਹੜੇ ਫੜੇ ਗਏ ਸੀਗੇ ਪਿਛਲੇ ਦਿਨਾਂ ਦੇ ਵਿੱਚ, ਦੇਖੋ ਜੇ ਤੁਸੀਂ ਮੇਰੇ ਤੇ ਹੋਗੇ ਮੈਂ ਤਾਂ ਠੋਕ ਵਜਾ ਕੇ ਉਹਨਾਂ ਦੇ ਵਾਸਤੇ ਵੀ ਲਿਖਿਆ, ਜੇ ਕੋਈ ਲੜਾਈ ਕਰਦਾ, ਜੇ ਕੋਈ ਕਾਨੂੰਨ ਜਿਹੜਾ ਜੀ ਉਹਨੂੰ ਉਲੰਘਦਾ, ਚਾਹੇ ਉਹ ਸਟੂਡੈਂਟ ਹੈ ਚਾਹੇ ਉਹ ਕੋਈ ਦੂਜਾ ਹੈ ਜੀ, ਉਹ ਵੀ ਗਲਤ ਹੈ। ਨਾ ਤਾਂ ਉਹਦੇ ਬਾਰੇ ਚੁੱਪ ਰਹਿਣਾ ਚਾਹੀਦਾ, ਨਾ ਜਿਹੜੇ ਦੂਜੇ ਨੇ 10 ਦੇ ਉਹਨਾਂ ਦਾ ਵੀ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਜੀ ਉਹ ਮੈਂ ਲਿਖਿਆ ਸੀਗਾ। ਜਿਹੜਾ ਹੁਣ ਟਰੱਕ ਡਰਾਈਵਰ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਸਤਵੀਰ, ਉਹਦਾ ਮਾਫ਼ ਕਰਨਾ ਉਹਦਾ ਨਾਮ ਜਿਹੜਾ ਇੰਦਰਜੀਤ ਸੀਗਾ ਜੀ, ਇੰਦਰਜੀਤ ਭਿੰਡਰ ਸੀਗਾ, ਜਿਹੜਾ ਇੱਥੇ ਫੜਿਆ ਗਿਆ ਜੀ ਆਪਣੇ USA ਦੇ ਬਾਰਡਰ ਤੋਂ, ਮਿਸ਼ੀਗਨ ਦੇ ਵਿੱਚੋਂ। ਕੋਈ ਵੀ ਜਿਹੜਾ ਗਲਤ ਜਿਹੜਾ ਜੀ ਉਹ ਕਰ ਰਿਹਾ, ਮੇਰਾ ਖਿਆਲ ਇਹ ਹਰੇਕ ਦੀ ਡਿਊਟੀ ਬਣਦੀ ਹੈ ਗਲਤ ਨੂੰ ਗਲਤ ਜਿਹੜਾ ਜੀ ਉਹ ਕਹੋ, ਤੁਸੀਂ ਸਹੀ ਨੂੰ ਸਹੀ ਫੇਰ ਹੀ ਕਹਿ ਸਕੋਗੇ ਜੇ ਗਲਤ ਨੂੰ ਗਲਤ ਜਿਹੜਾ ਜੀ ਉਹ ਕਹਿੰਦੇ ਹੋ। ਜੇ ਕੋਈ ਪਾਰਸ਼ਲਿਟੀ ਜਿਹੜੀ ਜੀ ਉਹ ਕਰਦਾ ਤੇ ਮੇਰਾ ਖਿਆਲ ਉਹ ਆਪਣੇ ਆਪ ਦੇ ਉੱਤੇ ਜਿਹੜਾ ਜੀ ਸ਼ਰਮਿੰਦਗੀ ਮਹਿਸੂਸ ਕਰੇ। ਦੂਜਾ ਤੁਹਾਨੂੰ ਪਤਾ ਹੀ ਹੈ ਜੀ ਕਿ ਕੀ ਰੀਜ਼ਨ ਹੈ ਨਾ ਬੋਲਣ ਦਾ, ਮੈਂ ਉਸ ਡਿਟੇਲ ਦੇ ਵਿੱਚ ਜਿਹੜਾ ਜੀ ਉਹ ਨਾ ਜਾਵਾਂ ਤਾਂ ਬੈਟਰ ਹੈ। ਸਭ ਨੂੰ ਪਤਾ ਹੈ ਜੀ ਕਿ ਕਿਹੜੇ ਤਰੀਕੇ ਦੇ ਨਾਲ ਉਹ ਰੋਕੇ ਜਾਂਦੇ ਆ ਲੋਕ। ਬਿਲਕੁਲ ਜੀ, ਮੇਰੇ ਖਿਆਲ ਦੇ ਵਿੱਚ ਕਈ ਵਾਰੀ ਬੰਦੇ ਤੇ ਵੀ ਡਿਪੈਂਡ ਹੁੰਦਾ ਕਿ ਉਹ ਕਿਹੜੇ ਮੀਡੀਆ ਨੂੰ ਫੋਲੋ ਕਰਦਾ ਆ, ਕਿਉਂਕਿ ਜਿਹੜੀਆਂ ਇਹ ਦੋਨੇ ਤਿੰਨੇ ਖਬਰਾਂ ਤੁਹਾਨੂੰ ਪੁੱਛੀਆਂ ਆ, ਅਸੀਂ ਬੜੀ ਡਿਟੇਲ ਦੇ ਵਿੱਚ ਪੰਜਾਬੀ ਜਿਹੜੀ USA ਤਾਂ ਕਵਰ ਕਰਦਾ ਹੈ, ਈਵਨ ਫੇਸਬੁੱਕ 'ਤੇ ਵੀ ਕਰਦਾ ਹੈ, ਪਰ ਕਈ ਵਾਰੀ ਤੁਸੀਂ ਜਿੱਥੇ ਰਹਿੰਦੇ ਆ ਉੱਥੇ ਵਾਲਾ ਮੀਡੀਆ ਇਹਨਾਂ ਗੱਲਾਂ ਵੱਲ ਸ਼ਾਇਦ ਖਿਆਲ ਨਾ ਦਿੰਦਾ ਹੋਊਗਾ ਕਿ ਚਲੋ ਜੀ ਲੋਕਲ ਰਹਿੰਦੇ ਆ ਤੇ ਅਸੀਂ ਕਿਉਂ ਇਹੋ ਜਿਹੀਆਂ ਗੱਲਾਂ ਕਰੀਏ। ਤੇ ਬਾਕੀ ਦਾ ਮੀਡੀਆ ਹੈ ਜਿਹੜਾ ਹੋਰ ਦੁਨੀਆ ਤੇ ਆਲੇ ਦੁਆਲੇ ਹੈ ਨਾ, ਉਹਦੇ ਵੱਲ ਵੀ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਕਿ ਕੌਣ ਕੌਣ ਕਿੱਥੇ ਕਿੱਥੇ ਸਾਨੂੰ ਕਵਰ ਕਰ ਰਿਹਾ ਆ। ਬਿਲਕੁਲ ਜੀ, ਹਰ ਇੱਕ ਤਰ੍ਹਾਂ ਦੀ ਗੱਲ ਆ ਜਿਹੜੀ ਉਹ ਹੁੰਦੀ ਆ। ਸੋ ਇਹ ਨਹੀਂ ਹੈਗਾ ਕਿ ਜੇ ਤੁਹਾਡੇ ਲੋਕਲ ਨੇ ਨਹੀਂ ਕੀਤਾ ਤੇ ਬਾਕੀ ਸ਼ਾਇਦ ਬਾਕੀ ਆਲੇ ਦੁਆਲੇ ਮੈਂ ਵੀ ਸੁਣਦੀ ਹਾਂ ਕਿ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਹਨਾਂ ਨੂੰ ਕਵਰ ਕੀਤਾ। ਸਾਡੇ ਲਾਸਟ ਕਾਲਰ ਨੇ ਇੰਦਰਜੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ। ਮੇਰਾ ਤਾਂ ਕੁਐਸਚਨ ਸੀਗਾ ਭਾਜੀ, ਆਪਣੇ ਪਿੱਛੇ ਜੇ ਇੱਕ ਗੁਰਦੁਆਰੇ ਤੀਆਂ ਦਾ ਸੀਗਾ ਤੇ ਉਹ ਇੱਕ ਆਪਣੇ ਫੀਮੇਲ ਸੀਗੇ ਤੇ ਉਹਨਾਂ ਨੇ ਉਹਦਾ ਵਿਰੋਧ ਕੀਤਾ ਸੀਗਾ ਤੇ ਮੁੜ ਕੇ ਉਹਨਾਂ ਨੂੰ ਸਸਪੈਂਡ ਕਰਤਾ ਸੀਗਾ। ਉਹਨਾਂ ਦੀ ਮਰਜ਼ੀ ਦਿਓ ਅਪਡੇਟ ਕੀ ਬਣਿਆ ਜਾ ਕੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ। ਸਸਪੈਂਡ ਕਰ ਦਿੱਤਾ ਜੀ, ਬਸ ਇੰਨੀ ਹੀ ਉਹਦੀ ਅਪਡੇਟ ਸੀ। ਉਸ ਤੋਂ ਬਾਅਦ ਨਾ ਕਿਸੇ ਨੇ ਜਿਹੜਾ ਜੀ ਉਹ ਪੁੱਛਿਆ। ਹਾਂ, ਸੋਸ਼ਲ ਮੀਡੀਆ ਦੇ ਉੱਤੇ ਇਹ ਚਰਚਾ ਜਿਹੜਾ ਜੀ ਜ਼ਰੂਰ ਰਿਹਾ, ਪਰ ਉਸ ਤੋਂ ਬਾਅਦ ਤਾਂ ਫਿਰ ਉਹ ਗੱਲ ਤੁਹਾਨੂੰ ਪਤਾ ਹੀ ਹੈ ਜੀ ਆਈ ਗਈ ਹੋ ਜਾਂਦੀ ਹੈ। ਸੋਸ਼ਲ ਮੀਡੀਆ ਦੀ ਇੱਕ ਜਿਹੜੀ ਹੈ ਨਾ ਜੀ, ਇਹਦੇ ਉੱਤੇ ਫੋਲੋ ਅਪ ਨਹੀਂ ਹੁੰਦੀ, ਜਿਹੜੀ ਕਿ ਇੱਕ ਸਭ ਤੋਂ ਨੈਗੇਟਿਵ ਤੁਸੀਂ ਕਹਿ ਲਓ। ਕੁਛ ਸਮੇਂ ਦੇ ਵਾਸਤੇ ਉਹਦੇ ਉੱਤੇ ਕੋਈ ਵੀ ਚੀਜ਼ ਜਿਹੜੀ ਹੈ ਜੀ ਉਹ ਚਰਚਿਤ ਹੁੰਦੀ ਹੈ, ਬਾਅਦ ਦੇ ਵਿੱਚ ਜਿਹੜਾ ਜੀ ਉਹ ਠੱਪ ਤਪਾ ਹੋ ਜਾਂਦੀ ਹੈ ਜੀ। ਇਸ ਕਰਕੇ ਕਈ ਵਾਰੀ ਲੋਕ ਪੁੱਛਦੇ ਕਿ ਸੋਸ਼ਲ ਮੀਡੀਆ ਦੇ ਉੱਤੇ ਆ ਜਿਹੜੀ ਖਬਰ ਆਈ ਸੀ ਉਹਦਾ ਕੀ ਹੈ। ਇੱਕ ਤਾਂ ਪਹਿਲੀ ਗੱਲ ਹੈ ਕਿ ਜਿਹੜੀ ਸੋਸ਼ਲ ਮੀਡੀਆ ਦੀ ਖਬਰ ਹੈ ਉਹ ਹੌਲੀ ਹੌਲੀ ਤੁਸੀਂ ਕਹਿ ਲਓ ਕਿ ਉਹਦੇ ਉੱਤੇ ਕੁਛ ਲੋਕ ਇਸ ਤਰ੍ਹਾਂ ਦੇ ਜਿਹੜੇ ਵੀ ਆਣ ਕੇ ਬਹਿ ਗਏ ਸੋਸ਼ਲ ਮੀਡੀਆ ਦੇ ਉੱਤੇ, ਜਿਨ੍ਹਾਂ ਨੇ ਇਹਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਜੀ ਉਹ ਲਾਉਣੇ ਸ਼ੁਰੂ ਕਰ ਦਿੱਤੇ, ਤਾਂ ਕਿ ਜਿਹੜਾ ਲੋਕਾਂ ਦੇ ਹੱਥਾਂ ਦੇ ਵਿੱਚ ਆਇਆ ਜਿਹੜਾ ਜੀ ਇਹ ਮੀਡੀਆ, ਇਹਦੀ ਕ੍ਰੈਡੀਬਿਲਿਟੀ ਜਿਹੜੀ ਆ ਉਹਨੂੰ ਲੂਜ਼ ਕੀਤਾ ਜਾ ਸਕੇ ਤੇ ਮੁੜ ਕੇ ਜਿਹੜਾ ਜੀ ਉਹਨੂੰ ਦੁਬਾਰਾ ਨਾ ਜਿਹੜਾ ਜੀ ਪੁੱਛਣਾ, ਕਿਉਂਕਿ ਇੱਕ ਵਾਰੀ ਤਾਂ ਉਹ ਸ਼ੇਅਰ ਹੋ ਜਾਂਦਾ, ਮੁੜ ਕੇ ਕੋਈ ਨਹੀਂ ਪੁੱਛਦਾ ਜੀ ਕਿ ਉਹਦਾ ਕੀ ਬਣਿਆ ਉਸ ਜਿਹੜੀ ਉਹ ਖਬਰ ਦਾ। ਇਸ ਕਰਕੇ ਇਹੋ ਜਿਹੀਆਂ ਜਿਹੜੀਆਂ ਖਬਰਾਂ ਦੀ ਉਹ ਸੋਸ਼ਲ ਮੀਡੀਆ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।